ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫਿਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇਸ਼ ਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 29 ਜਨਵਰੀ 2025 16 ਮਾਘ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਕਰਮਵੀਰ ਸਿੰਘ ਜਰਾਵਾ ਨੂੰ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਸਿੱਖ ਕੌਮ ਦੀ ਨੂੰ ਖਾਲਿਸਤਾਨ ਆਪਣਾ ਘਰ ਮਿਲੇ ਉਸ ਵਾਸਤੇ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕਰਮਵੀਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਦੀ ਜਸਟਨ ਟਰੂਡੋ ਸਰਕਾਰ ਵੱਲੋਂ ਫੈਡਰਲ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੀ ਪੜਤਾਲ ਲਈ ਬਣਾਏ ਕਮਿਸ਼ਨ ਨੇ ਆਪਣੀ ਰਿਪੋਰਟ ਜਿਹੜੀ ਹੈ ਉਹ ਦੇ ਦਿੱਤੀ ਹੈ ਔਰ 123 ਸਫ਼ਿਆਂ ਦੀ ਇਸ ਰਿਪੋਰਟ ਵਿੱਚ ਕਮਿਸ਼ਨ ਨੇ ਕੈਨੇਡੀਅਨ ਮਾਮਲਿਆਂ ਵਿੱਚ ਭਾਰਤ ਤੇ ਚੀਨ ਦੀ ਸਿੱਧੀ ਦਖਲਅੰਦਾਜ਼ੀ ਨੂੰ ਕਬੂਲਿਆ ਔਰ ਇਸ ਸੰਬੰਧੀ ਕਮਿਸ਼ਨ ਨੇ ਆਪਣੀਆਂ ਰੈਕਮੈਂਡੇਸ਼ਨ ਵੀ ਦਿੱਤੀਆਂ ਔਰ ਭਾਰਤ ਨੇ ਕਮਿਸ਼ਨ ਦੀ ਰਿਪੋਰਟ ਨੂੰ ਮੁੱਢੋਂ ਸੁੱਢੋਂ ਹੀ ਨਕਾਰਿਆ ਔਰ ਕੈਨੇਡਾ ਤੇ ਦੋਸ਼ ਲਗਾਇਆ ਕਿ ਉਹ ਭਾਰਤ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬੇਟਾ ਕਰਮਜੀਤ ਸਿੰਘ ਵਰਜੀਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਵਕਤ ਇੰਨੀ ਤੇਜ਼ੀ ਨਾਲ ਗੁਜ਼ਰਦਾ ਹੈ ਕਿ ਤੁਸੀਂ ਕਈ ਵਾਰ ਜਦੋਂ ਪਿੱਛੇ ਮੁੜ ਕੇ ਦੇਖਦੇ ਹੋ ਤਾਂ ਲੱਗਦਾ ਹੈ ਵੀ ਇਹ ਤਾਂ ਕੱਲ ਦੀ ਗੱਲ ਸੀ। ਕਰਮਵੀਰ ਸਿੰਘ ਬਹੁਤ ਛੋਟਾ ਸੀ, ਸ਼ਾਇਦ 1.5 ਜਾਂ 2 ਸਾਲ ਦਾ, ਜਦੋਂ ਕਿ ਉਹਨਾਂ ਦੇ ਪਿਤਾ ਜੀ ਫੂਲਾ ਸਿੰਘ ਉਹਨਾਂ ਦਾ ਮਰਡਰ ਹੋ ਗਿਆ ਸੀ। ਉਹ ਟੈਕਸੀ ਚਲਾਉਂਦੇ ਸੀ ਔਰ ਦਿਨ ਦੇ ਵੇਲੇ ਟੈਕਸੀ ਲੈ ਕੇ ਉਹ ਗਏ ਮੈਰੀਲੈਂਡ ਦੇ ਇੱਕ ਇਲਾਕੇ 'ਚ ਔਰ ਉੱਥੇ ਕਿਸੇ ਨੇ ਜਿਹੜਾ ਉਹਨਾਂ ਦਾ ਜਿਹੜਾ ਪੈਸੇਂਜਰ ਹੀ ਸੀ ਉਹਨੇ ਜਿਹੜਾ ਉਹ ਪੈਸੇ ਖੋਹਣੇ ਚਾਹੇ ਤੇ ਭਾਵੇਂ ਉਹਨੇ ਰੱਖੀ ਪਿਸਤੌਲ ਉਹ ਕੱਢ ਹੀ ਰਿਹਾ ਸੀ ਤੇ ਗੋਲੀ ਚੱਲ ਗਈ ਤੇ ਉਹਨਾਂ ਦੀ ਡੈਥ ਹੋ ਗਈ। ਤੇ ਬਹੁਤ ਛੋਟਾ ਸੀ ਔਰ ਇੱਕ ਬਹੁਤ ਵੱਡੀ ਟ੍ਰੈਜੇਡੀ ਸੀ। ਫੂਲਾ ਸਿੰਘ ਭਾਈ ਨਰਿੰਦਰ ਸਿੰਘ ਹੋਰਾਂ ਦੇ ਬ੍ਰਦਰ ਇਨ ਲਾ ਸਨ ਔਰ ਮੈਂ ਦੇਖਦਾ ਕਿ ਵੀ ਕਿਵੇਂ ਮਾਂ ਨੇ ਵੀ ਘਾਲਣਾ ਕਰ ਲਈ। ਸਰ ਨਰਿੰਦਰ ਸਿੰਘ ਘਰੋਂ ਉਹਨਾਂ ਦੇ ਭੈਣ ਜੀ ਸਾਰੇ ਪਰਿਵਾਰ ਨੇ ਅੱਜ ਉਹ ਸੋਹਣਾ ਜਵਾਨ ਗੱਭਰੂ ਹੈ ਕਰਮਵੀਰ ਸਿੰਘ 6 ਫੁੱਟ ਲੰਮਾ ਕੰਪਿਊਟਰ ਇੰਜੀਨੀਅਰ ਹੈ ਔਰ ਹੁਣ ਇਸ ਕਾਬਲ ਹੋਇਆ ਕਿ ਉਹਨੇ ਆਪਣੇ ਦਸਵੰਧ ਚੋਂ ਆਪਣੀ ਕਮਾਈ ਚੋਂ ਟੀਵੀ 84 ਨੂੰ ਸਪਾਂਸਰ ਕੀਤਾ। ਹਾਲਾਂਕਿ ਇਹਨਾਂ ਦੇ ਫਾਦਰ ਫੂਲਾ ਸਿੰਘ ਉਹ ਵੀ ਬਹੁਤ ਸੇਵਾਦਾਰ ਬਿਰਤੀ ਦੇ। ਜਦੋਂ ਪਹਿਲੀ ਵਾਰ ਮੈਂ ਕੈਲੀਫੋਰਨੀਆ ਤੋਂ ਵਰਜੀਨੀਆ ਆਇਆ ਤੇ ਬਹੁਤ ਜ਼ਿਆਦਾ ਸੇਵਾ ਦਾ ਚਾਅ, ਜਦੋਂ ਅਸੀਂ ਉੱਥੋਂ ਕੋਈ ਬੱਸ ਭਰ ਕੇ ਲਿਆਉਣੀ ਵਾਸ਼ਿੰਗਟਨ ਤੋਂ ਪ੍ਰੋਟੈਸਟ ਦੇ ਲਈ ਨਿਊਯਾਰਕ ਤੇ ਸਵੇਰੇ 2-2:30 ਵਜੇ ਉੱਠ ਕੇ ਸਭ ਦੇ ਲਈ ਆਪਣੀ ਭੈਣ ਨਾਲ ਰਲ ਕੇ ਪਰੌਂਠੇ ਤਿਆਰ ਕਰ ਰਹੇ ਹੋਣਾ, ਹਰ ਥਾਂ ਬਹੁਤ ਨਿਸ਼ਕਾਮ। ਔਰ ਜਦੋਂ ਬਹੁਤ ਛੋਟਾ ਹੀ ਸੀ ਤੇ ਉਹਨਾਂ ਦੇ ਘਰੋਂ ਭੈਣ ਜੀ ਪਰਮਜੀਤ ਕੌਰ ਉਹ ਕਹਿੰਦੇ ਨੇ ਉਹਨਾਂ ਨੇ ਕਹਿਣਾ ਕਿ ਵੀ ਇਹ ਜੇ ਕਰਮਵੀਰ ਵੱਡਾ ਹੋਇਆ ਤੇ ਇਹਨਾਂ ਨੂੰ ਅਸੀਂ ਡਾਕਟਰ ਸਾਹਿਬ ਦੀ ਸੇਵਾ ਲਈ ਰੱਖ ਦੇਣਾ। ਸੋ
ਕੁਦਰਤ ਕਿਵੇਂ ਜਿਹੜੀ ਹੈ ਉਹ ਕਈ ਵਾਰ ਏਡੇ ਵੱਡੇ ਭਾਣੇ ਵਾਪਰਦੇ ਨੇ, ਪਰ ਫਿਰ ਉਸ ਚੋਂ ਹੀ ਇਹ ਵੀ ਇਨਸਾਨੀ ਨੇਚਰ ਦੇ ਵਿੱਚ ਕੁਦਰਤ ਨੇ ਵੱਡੀਆਂ ਵੱਡੀਆਂ ਟ੍ਰੈਜਡੀਜ਼ ਨੂੰ ਜਿਹੜਾ ਉਸ ਜ਼ਖਮ ਨੂੰ ਜਿਹੜਾ ਉਹ ਹੀਲਿੰਗ ਵੀ ਹੁੰਦੀ ਹੈ, ਲਾਈਫ ਫਿਰ ਮੂਵ ਔਨ ਹੁੰਦੀ ਹੈ। ਬਿਲਕੁਲ। ਔਰ ਮੈਂ ਇਹ ਸਮਝਦਾ ਵੀ ਇਹ ਜੋ ਕੁਝ ਵਾਪਰਦਾ ਹੈ ਉਹ ਤਾਂ ਸਾਡੇ ਹੱਥ ਵੱਸ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਦਾ ਇਹ ਫਰਮਾਨ ਹੈ ਕਿ ਜਿਸ ਠਾਕਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। 10 ਬਸਤੂ ਲੈ ਪਾਛੇ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੇ। एक भी ना दे 10 भी हिर ले, तो मूड़ा को कहाँ करे। जिस ठाकर स्यो नाही चारा, ताको कीजै सद नमस्कार। लेकिन यही भाणे नूं मनना कहंदे ने। भैन जी परमजीत कौर ने बहुत मेहनत की। बापू जी जो क्योंकि भाई नरिंदर सिंह होरां नूं करमवीर बापू जी कहंदा है, उन्होंने जिहड़ा उसकी परवरिश दे विच बहुत वड्डा योगदान पाया। और इस वेले पूरे पंथक रंग च रंगिया होया सोहना गभरू नौजवान है। सो मैं पिछे जदों 24-25 साल पिछे मुड़ के देखदा है कि कितनी तेजी दे नाल समा गुजरिया ते कित्थों की वापरदा है ते फिर की अगे उस तो तुर पैंदा है। ਅਸੀਂ ਕੱਲ ਦੇ ਪ੍ਰੋਗਰਾਮ ਲਈ ਵੀ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੜੀ ਵੱਡੀ ਗਿਣਤੀ ਦੇ ਵਿੱਚ ਵਿਊਅਰਸ਼ਿਪ ਸੀ ਸਮੁੱਚੇ ਪ੍ਰੋਗਰਾਮ ਦੇ ਵੀ, ਸੈਗਮੈਂਟਸ ਦੇ ਵੀ ਬਹੁਤ ਜ਼ਿਆਦਾ ਕਮੈਂਟ ਹੁੰਦੇ ਨੇ, ਅਸੀਂ ਪੜ੍ਹਦੇ ਜ਼ਰੂਰ ਹੈ। ਉਹਨਾਂ 'ਚ ਜਿਹੜਾ ਕੋਈ ਮਿਸਿੰਗ ਪਾਰਟ ਹੁੰਦਾ ਹੈ ਜਾਂ ਕੋਈ ਸੁਜੈਸਟਿਵ ਪਾਰਟ ਹੁੰਦਾ ਹੈ ਉਹਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਫੋਲੋਇੰਗ ਪ੍ਰੋਗਰਾਮਸ ਦੇ ਵਿੱਚ ਐਡਜਸਟ ਕਰੀਏ। ਸੋ ਅਸੀਂ ਇਹ ਵੀ ਦੱਸ ਦਈਏ ਕਿ ਭਾਈ ਜਿਵੇਂ ਅਸੀਂ ਕੱਲ੍ਹ ਇੱਕ ਸੈਗਮੈਂਟ ਕੀਤਾ ਸੀ ਕਿ ਇਹ ਇੰਡੀਆ ਦੀ ਡਿਸਇਨਫੋ ਐਪ ਤੋਂ ਜੇ ਅਸੀਂ ਇੱਕ ਅੰਦਾਜ਼ਾ ਲਾਈਏ ਕਿ ਇਹਨਾਂ ਦੀ ਕਿਸ ਲੈਵਲ ਦੀ ਮਿਸਇਨਫੋਰਮੇਸ਼ਨ ਔਰ ਡਿਸਇਨਫੋਰਮੇਸ਼ਨ ਹੈ, ਤੇ ਫਿਰ ਅੱਜ ਹੁਣ ਦੋਨੋਂ ਕੰਨ ਫੜ ਕੇ ਉਹਨਾਂ ਦੀਆਂ ਨਿਊਜ਼ ਏਜੰਸੀਆਂ, ਉਹ ਟ੍ਰਿਬਿਊਨ ਹੋਏ, ਟਾਈਮਜ਼ ਆਫ ਇੰਡੀਆ ਹੋਏ, ਇੰਡੀਅਨ ਐਕਸਪ੍ਰੈਸ ਹੋਏ, ਉਹ ਕਹਿ ਰਹੀਆਂ ਨੇ ਕਿ ਜੀ ਕੱਲ੍ਹ ਗਲਤ ਰਿਪੋਰਟਿੰਗ ਹੋਈ, ਕਿਸੇ ਗੁਰਦੁਆਰੇ ਤੇ ਰੇਡ ਨਹੀਂ ਹੋਇਆ। ਪਰ ਤੁਸੀਂ ਅੰਦਾਜ਼ਾ ਲਾਓ ਵੀ ਪੀਟੀਆਈ ਕੋਈ ਅੱਜ ਕੱਲ੍ਹ ਯੂਟਿਊਬਰ ਨੇ ਜਾਂ ਕੋਈ ਹੋਰ ਨੇ, ਕਿਸੇ ਨੇ ਕੋਈ ਸ਼ੋਸ਼ਾ ਛੱਡ ਦਿੱਤਾ, ਉਹ ਸਮਝ ਆ ਸਕਦਾ ਹੈ। ਜੇ ਪੀਟੀਆਈ ਪ੍ਰੈਸ ਟਰਸਟ ਆਫ ਇੰਡੀਆ ਉਹਦੀ ਨਿਊਜ਼ ਹੈ ਤਾਂ ਉਹਨੂੰ ਕੌਣ ਸ਼ੱਕ ਕਰੇਗਾ, ਕਿਉਂਕਿ ਸਰਕਾਰੀ ਏਜੰਸੀ ਹੈ। ਲੇਕਿਨ ਉਹਨਾਂ ਨੇ ਜੋ ਡੈਮੇਜ ਕਰਨਾ ਸੀ ਉਹ ਕਰ ਦਿੱਤਾ। ਲੇਕਿਨ ਜਿਸ ਤੇਜ਼ੀ ਨਾਲ ਸਿੱਖਾਂ ਨੇ ਰਿਬਟਲ ਦਿੱਤੀ, ਫੌਰਨ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਵੀ, ਬਾਕੀਆਂ ਨੇ ਵੀ, ਹਰ ਇੱਕ ਨੇ ਲਾਹਨਤਾਂ ਪਾਈਆਂ ਕਿ ਭਾਈ ਕੁਛ ਤਾਂ ਸ਼ਰਮ ਕਰੋ ਵੀ ਤੁਸੀਂ ਬਿਲਕੁਲ ਹੀ ਬੇਹਯਾਈ ਦਾ ਪੱਲਾ ਫੜਿਆ ਹੋਇਆ। ਸੋ ਅਸੀਂ ਅਗੇਨ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਕੋਈ ਵੀ ਖਬਰ ਜਿਹੜੀ ਨੋ ਮੈਟਰ ਉਹਨਾਂ ਦੀ ANI ਦੀ ਹੈ, ਉਹਨਾਂ ਦੇ UNI ਦੀ ਹੈ, ਉਹਨਾਂ ਦੀ PTI ਦੀ ਹੈ, ਉਹਨਾਂ ਦੇ ਕਿਸੇ ਦੀ ਵੀ ਹੈ, ਉਹਨੂੰ ਆਲਵੇਜ਼ ਟੇਕ ਇਟ ਵਿਦ ਅ ਗ੍ਰੇਨ ਆਫ ਸਾਲਟ। ਔਰ ਉਹਨੂੰ ਜਿਹੜਾ ਡਬਲ ਹੀ ਨਹੀਂ ਟ੍ਰਿਪਲ ਕਨਫਰਮ ਕਰਨ ਤੋਂ ਬਾਅਦ ਹੀ, ਕਿਉਂਕਿ ਸਾਡੇ ਵੀ ਬਹੁਤ ਸਾਰੇ ਜਿਹੜੇ ਬੈਠੇ ਨੇ ਯੂਟਿਊਬਰ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਕਿ ਵੀ ਇਹ ਹੁਣ ਚੱਕਵੀਆਂ ਜਿਹੀਆਂ ਗੱਲਾਂ ਕਰੋ, ਐਵੇਂ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਲੱਗੇ ਹੋਏ ਨੇ। ਟਰੰਪ ਹੁਣ ਪੰਜਾਬੀ ਕੱਢ ਦੂ, ਕੈਨੇਡਾ ਨੇ ਕੱਸਿਆ ਫਲਾਣਾ, ਦੂਜੇ ਟਾਈਟਲ ਦੇਖ ਕੇ ਬਹੁਤ ਘਟੀਆ ਪੱਧਰ ਤੇ ਇਹ ਠੀਕ, ਕਿਉਂਕਿ ਜਦੋਂ ਪ੍ਰਿੰਟ ਮੀਡੀਆ ਸੀ ਉਦੋਂ ਘੱਟੋ ਘੱਟ ਜੇ ਕੋਈ ਬਿਆਨ ਦਿੰਦਾ ਸੀ ਤਾਂ ਉਹਦੀ ਅਕਾਊਂਟੇਬਿਲਟੀ ਵੀ ਹੁੰਦੀ ਸੀ, ਤੁਸੀਂ ਅਦਾਲਤ 'ਚ ਲਿਜਾ ਸਕਦੇ ਹੋ। ਸੋਸ਼ਲ ਮੀਡੀਆ ਤੇ ਬੈਠੇ ਨੇ ਉਹੀ ਜਿਹੜਾ ਉਹ ਭਰਮ ਪਾਉਣ ਵਾਲੀਆਂ ਹੈਡਲਾਈਨਸ ਦੇਣਗੇ, ਵਿੱਚ ਕੁਝ ਵੀ ਨਹੀਂ ਹੁੰਦਾ। ਨਹੀਂ ਹਾਲਾਂ ਜਿਵੇਂ ਕਿ ਇਹ ਟਰੰਪ ਦੇ ਪਿਓ ਲੱਗਦੇ ਹੋਣੇ ਨੇ ਵੀ ਇਹਨਾਂ ਨੂੰ ਪਤਾ ਹੈ ਵੀ ਇਮੀਗ੍ਰੇਸ਼ਨ ਦਾ ਅੱਗੇ ਕੀ ਹੋਣਾ ਜਾਂ ਪਿੱਛੇ ਕੀ ਹੋਣਾ। ਔਰ ਬੜੇ ਆਪਣੇ ਆਪ ਨੂੰ ਜਿਹੜੇ ਮੋਹਤਬਰ ਪੱਤਰਕਾਰ ਕਹਿਣ ਵਾਲੇ ਨੇ ਉਹ ਵੀ ਇਸ ਕਿਸਮ ਦੀਆਂ ਜਿਹੜੀਆਂ ਨੇ ਉਹ ਹਵਾਈਆਂ ਦੇ ਉੱਤੇ ਹੀ ਜਿਹੜੇ ਨੇ ਉਹਨਾਂ ਨੇ ਲੋਕਾਂ ਨੂੰ ਵੀ ਲਾਇਆ ਹੋਇਆ। ਔਰ ਮੰਦੇ ਭਾਗਾਂ ਨੂੰ ਇਹ ਜਿਹੜਾ ਆਪਣਿਆਂ ਦਾ ਵੀ ਇੱਕ ਵੱਡਾ ਟ੍ਰੈਂਡ ਸ਼ੁਰੂ ਹੋ ਗਿਆ ਕਿ ਚੱਕਵੀਆਂ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਸੁਣਨ ਦੇ ਆਦੀ ਨੇ, ਤੇ ਉਹਨਾਂ ਨੂੰ ਹੀ ਫਿਰ ਉਹਨਾਂ ਦੇ ਨੂੰ ਲੈ ਕੇ ਫਿਰ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਜਿਹੜਾ ਉਹ ਵਕਤ ਜ਼ਾਇਆ ਕਰ ਰਹੇ ਹੁੰਦੇ ਨੇ। ਅੱਜ ਜਿਹੜੀ ਲੀਡ ਨਿਊਜ਼ ਹੈ ਇਹ ਅਹਿਮੀਅਤ ਵਾਲੀ ਹੈ ਕਿਉਂਕਿ ਬੇਸ਼ੱਕ ਜਸਟਿਨ ਟਰੂਡੋ ਨੇ ਸਟੈਪ ਡਾਊਨ ਕੀਤਾ ਪਾਰਟੀ ਲੀਡਰਸ਼ਿਪ ਤੋਂ, ਉਹਨਾਂ ਦੀ ਪਾਰਟੀ ਲੀਡਰਸ਼ਿਪ ਲੀਡਰ ਦੀ ਭਾਲ ਜਾਰੀ ਹੈ। ਇੱਕ ਉਹ ਹਿੰਦੂਤਵੀ ਚੰਦਰਾ ਆਰੀਆ ਜਿਹਨੂੰ ਬੜਾ ਉਹਨਾਂ ਨੇ ਮੀਡੀਆ ਨੇ ਵੀ ਚੁੱਕਿਆ ਜੀ, ਉਹਨੇ ਲੀਡਰ ਰੇਸ 'ਚ ਕਰਤਾ। ਔਰ ਤੁਸੀਂ ਫੇਕ ਨਿਊਜ਼ ਦਾ ਦੇਖੋ, ਈਵਨ
AI ਰਾਹੀਂ, ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਪ੍ਰੈਜ਼ੀਡੈਂਟ ਟਰੰਪ ਦੀ ਇੱਕ ਵੀਡੀਓ 2-3 ਮਿੰਟ ਦੀ ਵੀ ਜਿਹੜੀ ਆ ਮੀਡੀਆ ਦੇ ਉੱਤੇ ਆਈ, ਜਿਹਦੇ 'ਚ ਐ ਸੀ ਕਿ ਵੀ ਉਹ ਐਂਡੋਰਸ ਕਰ ਰਿਹਾ ਹੈ ਲਿਬਰਲ ਪਾਰਟੀ ਵਾਲਿਆਂ ਨੂੰ, ਕਹਿ ਰਿਹਾ ਕਿ ਆਰੀਆ ਤੋਂ ਵਧੀਆ ਕੋਈ ਲੀਡਰ ਨਹੀਂ, ਉਹ ਕੈਨੇਡਾ ਨੂੰ ਕੱਢ ਦੇਗਾ ਤੇ ਉਹਨੂੰ ਵੋਟਾਂ ਪਾਓ। ਉਹ ਥਰਡ ਰੇਟ ਬੰਦਾ ਹੈ, ਨਾ ਉਹਦਾ ਕੋਈ ਜਾਣੇ ਨਾ ਪਛਾਣੇ। ਉਹ ਤਾਂ ਜਿੰਨਾ ਕੁ ਦਾ ਗੈਰ ਜ਼ਿੰਮੇਵਾਰ ਬਿਹੇਵੀਅਰ ਔਰ ਅਨਐਥੀਕਲ ਉਹਦੀਆਂ ਪ੍ਰੈਕਟਿਸਿਸ ਸੀ, ਉਹ ਪਾਰਟੀ ਦੀ ਕਾਕਸ ਨੇ ਉਹਨੂੰ ਬਾਹਰ ਕੱਢਤਾ ਕਿ ਵੀ ਤੂੰ ਲੜ ਹੀ ਨਹੀਂ ਸਕਦਾ। ਹੁਣ ਉਹ ਇੱਕ ਹੋਰ ਇਸ ਕਿਸਮ ਦੀ ਜਿਹੜੀ ਹੈ ਉਹ ਇੰਡੋਫਾਈਲ ਹੈਗੀ ਹੈ ਰੂਬੀ ਢੱਲਾ, ਉਹ ਵੀ ਲੀਡਰਸ਼ਿਪ ਰੇਸ ਦੇ ਵਿੱਚ ਆ, ਉਹਨੂੰ ਵੀ ਕਰ ਰਿਹਾ ਜੀ ਪਹਿਲੀ ਇੱਕ ਹਿੰਦੂ ਔਰਤ ਬਣ ਸਕਦੀ ਹੈ ਪ੍ਰਾਈਮ ਮਿਨਿਸਟਰ, ਇਹ ਉਹੀ ਚੱਕਵੀਆਂ ਗੱਲਾਂ ਦੇ ਹਵਾਲੇ ਨਾਲ ਹੀ। ਪਰ ਜਸਟਿਨ ਟਰੂਡੋ ਜ਼ਾਹਰ ਹੈ ਕਿ ਫੈਬਰਵਰੀ ਤੱਕ ਜਿਹੜਾ ਇਲੈਕਸ਼ਨ ਹੋਏਗੀ ਉਹਨਾਂ ਦੀ ਪਾਰਟੀ ਲੀਡਰ ਦੀ, ਔਰ ਫਿਰ ਕੁਝ ਮਹੀਨਿਆਂ ਬਾਅਦ ਜਿਹੜੀ ਹੈ ਇਲੈਕਸ਼ਨ, ਅਦਰਵਾਈਜ਼ ਵੀ ਅਕਤੂਬਰ 'ਚ ਡਿਊ ਹੈ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਇੱਕ ਵੱਡਾ ਇਸ਼ੂ ਬਣਿਆ ਇਸ ਕਿ 2019 ਔਰ 2021 ਦੀਆਂ ਇਲੈਕਸ਼ਨਾਂ 'ਚ ਕਿਵੇਂ ਫੈਡਰਲ ਇਲੈਕਸ਼ਨਾਂ 'ਚ, ਈਵਨ ਪਾਰਟੀ ਇਲੈਕਸ਼ਨਾਂ 'ਚ ਵੀ ਕੰਜ਼ਰਵੇਟਿਵ ਪਾਰਟੀ ਔਰ ਦੂਜੇ ਦੇ, ਕਿ ਬਾਹਰਲੇ ਮੁਲਕਾਂ ਦੀ ਦਖਲਅੰਦਾਜ਼ੀ ਹੋਈ। ਉਸ ਦੇ ਵਿੱਚ ਮੁੱਖ ਤੌਰ ਤੇ ਚੀਨ ਔਰ ਭਾਰਤ, ਇਹਨਾਂ ਦਾ ਜ਼ਿਕਰ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਸਟਿਨ ਟਰੂਡੋ ਨੇ ਆਪਣੇ ਮੁੱਢਲੇ ਸਮੇਂ ਦੇ ਵਿੱਚ ਇਸ ਇੰਟਰਫੇਰੈਂਸ ਨੂੰ ਇਗਨੋਰ ਕੀਤਾ ਜਾਂ ਅਣਗੌਲਿਆਂ ਕੀਤਾ। ਇਹ ਵੀ ਜਿਹੜੀਆਂ ਨੇ ਇਹਨੂੰ ਹਵਾਈਆਂ ਕਹਿ ਲਓ ਰਿਊਮਰ ਦੇ ਲਈ, ਇਹ ਲਫ਼ਜ਼ ਵੀ ਹੁੰਦਾ ਪੰਜਾਬੀ ਦਾ, ਬਿਲਕੁਲ, ਕਿ ਈਵਨ ਇਸ ਚੋਂ ਲਿਬਰਲ ਪਾਰਟੀ ਨੇ ਫਾਇਦਾ ਵੀ ਕੱਢਿਆ, ਕਿਉਂਕਿ ਕੰਜ਼ਰਵੇਟਿਵ ਪਾਰਟੀ ਨੇ ਚੀਨ ਦੇ ਖਿਲਾਫ ਸਖਤ ਸੈਂਕਸ਼ਨਸ ਔਰ ਦੂਸਰਿਆਂ ਵਾਲੀ ਲਾਈਨ ਲਈ ਹੋਈ ਸੀ, ਔਰ ਜਸਟਿਨ ਟਰੂਡੋ ਦੇ ਪਹਿਲੇ ਪੀਰੀਅਡ ਦੇ ਵਿੱਚ ਉਹਨਾਂ ਨੇ ਚੀਨ ਪ੍ਰਤੀ ਥੋੜਾ ਨਰਮ ਰੁਖ ਰੱਖਿਆ, ਜਾਂ ਉਹਨਾਂ ਦੀ ਉਹ ਜਿਹੜੀ ਟੈਕ ਕੰਪਨੀ ਹਵਾਈ, ਜਿਹਨੂੰ ਬਾਅਦ 'ਚ ਅਮਰੀਕਾ ਨੇ ਡਿਫਰੈਂਟਲੀ ਲਿਆ, ਉਸ ਨੂੰ ਵੀ ਖੁੱਲ੍ਹ ਦਿੱਤੀ। ਔਰ ਦੂਸਰਾ, ਲੇਕਿਨ ਇਹ ਜਦੋਂ ਮਾਮਲਾ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੱਕ ਪਹੁੰਚਿਆ, ਔਰ ਇਹ ਇੰਟਰਫੇਰੈਂਸ ਕਰ ਲਈ ਫੈਡਰਲ ਚੋਣਾਂ ਵਾਲੀ, ਤਾਂ ਜਿਹਨੂੰ ਇਗਨੋਰ ਕਰ ਹੀ ਰਹੀ ਸੀ ਕੈਨੇਡਾ ਗਵਰਨਮੈਂਟ, ਫਿਰ ਉਹਨਾਂ ਦੇ ਸਾਹਮਣੇ ਕੋਈ ਚੋਇਸ ਨਹੀਂ ਸੀ ਬਚੀ ਕਿ ਉਹ ਇਸ ਦੀ ਇਨਕੁਆਇਰੀ ਆਰਡਰ ਕਰਦੇ ਕਿ ਦਖਲ ਅੰਦਾਜ਼ੀ ਕਿਸ ਲੈਵਲ ਤੇ ਹੈ। ਸੋ ਲਗਭਗ 18 ਮਹੀਨੇ ਪਹਿਲਾਂ ਜਿਹੜਾ ਹੈ ਇੱਕ ਕਮਿਸ਼ਨ ਜਸਟਿਨ ਟਰੂਡੋ ਦੀ ਹਕੂਮਤ ਨੇ ਬਣਾਇਆ, ਮੈਰੀ ਜੋਸੈਫ ਹੋਗ, ਇਹ ਕੋਰਟ ਆਫ ਅਪੀਲਸ ਦੀ ਜਸਟਿਸ ਹੈ ਕਿਊਬੈਕ ਤੋਂ, ਉਹਨਾਂ ਦੀ ਅਗਵਾਈ ਹੇਠ, ਕਿ ਇਹ ਇਨਵੈਸਟੀਗੇਟ ਕਰੇਗਾ ਕਮਿਸ਼ਨ ਕਿ ਭਾਈ ਕਿਨੇ ਕੀ ਕੀਤਾ ਹੈ ਜਾਂ ਕੀ ਜਿਹਦੇ ਸਾਹਮਣੇ ਫਿਰ RCMP, ਸੀਸਸ ਔਰ ਈਵਨ ਜਸਟਿਨ ਟਰੂਡੋ ਨੇ ਵੀ ਜਿਹੜਾ ਆ ਕੇ ਟੈਸਟੀਫਾਈ ਕੀਤਾ। ਔਰ ਕਿਉਂਕਿ ਹਰਦੀਪ ਸਿੰਘ ਨਿੱਜਰ ਦਾ ਮਾਮਲਾ ਸਿੱਧੇ ਤੌਰ ਤੇ 18 ਜੂਨ ਨੂੰ ਉਹਨਾਂ ਦਾ ਮਰਡਰ ਹੁੰਦਾ 2023 ਨੂੰ, ਔਰ 18 ਸਤੰਬਰ ਨੂੰ ਜਸਟਿਨ ਟਰੂਡੋ ਜਿਹੜੇ ਨੇ ਉਹ ਇਨਕਸ਼ਾਫ ਕਰਦੇ ਨੇ ਪਾਰਲੀਮੈਂਟ ਦੇ ਵਿੱਚ। ਸੋ ਇਸ ਲਈ ਸਿੱਖ ਫੈਕਟਰ ਵੀ ਅਹਿਮੀਅਤ ਵਾਲਾ ਸੀ। ਸੋ ਸਿੱਖਾਂ ਦੀ ਕੋਲੀਸ਼ਨ, ਜਿਸ ਦੇ ਵਿੱਚ 3 ਜਥੇਬੰਦੀਆਂ ਮੁੱਖ ਤੌਰ ਤੇ ਸ਼ਾਮਲ ਸੀ, ਉਹ ਵੀ ਉਸ ਕਮਿਸ਼ਨ ਦੇ ਸਾਹਮਣੇ ਜਿਰਾ ਕਰਨ ਵਾਲੀ ਟੀਮ ਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਨੇ ਟਰੂਡੋ ਸਮੇਤ ਸਭ ਦੀ ਜਿਰਾ ਕੀਤੀ। ਉਹਨਾਂ ਦੇ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ, ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਤੇ ontario ਗੁਰਦੁਆਰਾਸ ਕਮੇਟੀ, ਇਹ 3 ਬਾਡੀਜ਼ ਨੇ ਜਿਹੜਾ ਇਹਨਾਂ ਦੇ ਨੁਮਾਇੰਦਿਆਂ ਨੇ ਵੀ ਉਸ ਦੇ ਵਿੱਚ ਪਾਰਟਿਸਿਪੇਟ ਕੀਤਾ। ਔਰ ਜਿਵੇਂ ਅਸੀਂ ਪਿਛਲੇ ਸਮੇਂ ਦੇ ਵਿੱਚ ਇਹ ਕਿਹਾ ਸੀ ਕਿ ਜਸਟਿਨ ਟਰੂਡੋ ਫੈਬਰਵਰੀ 'ਚ ਆਪਣਾ ਜਦੋਂ ਤੱਕ ਉਹਨਾਂ ਨੇ ਪ੍ਰਧਾਨਗੀ ਜਾਂ ਅਹੁਦਾ ਛੱਡਣਾ, ਉਸ ਤੋਂ ਪਹਿਲਾਂ, ਕਿਉਂਕਿ ਇਸ ਕਮਿਸ਼ਨ ਨੂੰ ਜਿਹੜੀ ਹੈ ਉਹ 31 ਜਨਵਰੀ ਤੱਕ ਐਕਸਪੈਕਟਡ ਸੀ ਕਿ ਵੀ ਉਹ ਆਪਣੀ ਰਿਪੋਰਟ ਜਾਰੀ ਕਰਨਗੇ। ਔਰ ਫਾਈਨਲੀ ਅੱਜ ਜਿਹੜੀ ਇਹ ਮੈਰੀ ਜੋਸੈਫ ਹੌਗ ਦਾ ਕਮਿਸ਼ਨ ਹੈ, ਉਹਨਾਂ ਨੇ ਆਪਣੀ 123 ਪੇਜਸ ਦੀ ਰਿਪੋਰਟ ਜਾਰੀ ਕੀਤੀ ਹੈ, ਔਰ ਉਹ ਅਵੇਲੇਬਲ ਹੈ ਪਬਲਿਕ ਨੌਲੇਜ ਦੇ ਲਈ। ਔਰ ਇਸ ਦੇ ਵਿੱਚ ਕਿਉਂਕਿ ਜਦੋਂ ਤੁਸੀਂ ਕੋਈ ਕਮਿਸ਼ਨ ਨੋਮੀਨੇਟ ਕਰਦੇ ਹੋ, ਉਹਦੀਆਂ ਟਰਮਸ ਆਫ ਰੈਫਰੈਂਸਿਸ ਹੁੰਦੀਆਂ ਨੇ। ਟਰਮਸ ਆਫ ਰੈਫਰੈਂਸਿਸ ਦੇ ਉਹਨਾਂ ਨੇ ਦਾਇਰਾ ਕਾਰ 'ਚ ਹੀ ਰਹਿਣਾ ਹੁੰਦਾ ਹੈ। ਔਰ ਇਹਨਾਂ ਦੇ ਸਾਹਮਣੇ ਇਸ਼ੂ ਕੋਈ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੀ ਇਨਵੈਸਟੀਗੇਸ਼ਨ ਨਹੀਂ ਸੀ, ਉਹ ਤਾਂ ਕਿਉਂਕਿ ਆਲਰੇਡੀ ਕ੍ਰਿਮੀਨਲ ਕੇਸ ਹੈ, ਉਸ ਦੇ ਵਿੱਚ
RCMP और उन्होंने अपने डिटेक्टिव इन्वॉल्व होंगे ने, और ट्रायल च उन्होंने 4 बंदे फड़े हुए ने, वो कोर्ट ट्रायल दूजा तीजा। पर हुण क्योंकि इस कमीशन का जिहड़ा मैंडेट सी या टर्म्स ऑफ रैफरेंसिस सी वो यही सी कि 2019 ਦੀਆਂ फैडरल चोणां और 2021 ਦੀਆਂ फैडरल चोणां दे विच ਕਿਹੜੀਆਂ ਹਕੂਮਤਾਂ ਨੇ ਦਖਲਅੰਦਾਜ਼ੀ ਕੀਤੀ ਕਿ ਨਹੀਂ ਕੀਤੀ। ਬਿਲਕੁਲ। ਹੁਣ ਔਰ ਇਸ ਤੇ ਬੇਸਡ ਹੁਣ ਜਿਹੜਾ ਅਗਲਾ ਸਟੈਪ ਹੋਏਗਾ, ਔਰ ਜਿਹੜੀ ਮੰਗ ਆਲਰੇਡੀ ਸਿੱਖ ਫੈਡਰੇਸ਼ਨ ਕੈਨੇਡਾ ਨੇ ਵੀ ਔਰ ਦੂਸਰੇ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਵੀ ਕੀਤੀ ਹੈ, ਕਮਿਸ਼ਨ ਆਫ ਇਨਕੁਆਇਰੀ ਜਿਹੜਾ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਸਿੱਧੇ ਤੌਰ ਤੇ ਜਿਹੜਾ ਭਾਰਤ ਸਰਕਾਰ ਦੀ ਜਿਹੜੀ ਹੈ ਉਹ ਇਸ ਦੇ ਵਿੱਚ ਦਖਲਅੰਦਾਜ਼ੀ ਹੈ ਉਸ ਦੇ ਉੱਤੇ ਇਨਵੈਸਟੀਗੇਟ ਕਰੇ। ਪਰ ਉਸ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਵੀ ਇਹ ਕਮਿਸ਼ਨ ਦੀ ਰਿਪੋਰਟ डिटेल दे विच है। चीन ते भारत उन्होंने सीधे तौर पे दोषी मन्ने कि 2019 और 2021 ਦੀਆਂ ਚੋਣਾਂ 'ਚ उन्होंने दखलअंदाजी की, और इस दे नाल कमिशन ने 51 ਜਿਹੜੀਆਂ ने रिकमेंडेशनस भी कीतियां, क्योंकि ਜਦੋਂ कोई कमिशन इन्वेस्टिगेट करता है उन्हें रहना तो टर्म्स ऑफ रैफरेंस च ही होना है। वो जिन्हां ने भी आके टेस्टिफाई किया ਉਹਦੇ ਤੇ बेस्ड उन्होंने अपनी रिपोर्ट दी या फिर रिकमेंडेशनस भी की। हुण देखने वाली गल यह है भी क्योंकि आलमोस्ट जनवरी खत्म हो गया, फैबररी तक नवा सिस्टम मैनू नहीं लगता, और ये गल ईवन जिहड़े उन्हां दे कुछ एक्सपर्ट ने उन्होंने भी कही है भी जिहड़ियां रिकमेंडेशनस ने उन्हां नूं जिहड़ियां हुण चोणां आउणियां ने 2025 दे विच उन्हां तों पहलां इंप्लीमेंट किया जा सकदा, क्योंकि उन्होंने कहा भी ताकि भविख दे विच इवें ना होए। और इस दे विच जिहड़ी खास तौर ते जिहड़ा ईवन इस कमिशन रिपोर्ट दे विच जस्टिन ट्रूडो दी गवर्नमेंट नूं भी रगड़ा दिता गया, और ये कहा गया कि भी ये जिहड़ी है जस्टिन ट्रूडो दी गवर्नमेंट बिगिनिंग दे विच इनसफिशिएंटली ट्रांसपेरेंट, और उन्होंने डिले किया। ये जिहड़ा कमिशन है पहलां बनना चाहिए सी, क्योंकि 2019 तो बाद ये सामने आ गया सी कि इंटरफेरेंस हो रही है। और ये उन्हें क्या कमीशन है कि ट्रूडो दी गवर्नमेंट ने टुक टू लॉन्ग टू एक्ट, और एक पास एक मुल्क के मामलों दे विच जनरल इलैक्शनस दे विच फॉरेन पावर चाइना और इंडिया इंटरफेयर कर रहे सी, पर ट्रूडो गवर्नमेंट जिहड़ी है इसनूं डिले कर रहे सी। और इसका नतीजा इहदे मुताबिक ये है कि भी ये जिहड़ा कनेडा दीयां डैमोक्रेटिक इंस्टीट्यूशनस ने उन्हां दा भरोसा लोकां दा हिलिया, और इनू वापस रीस्टोर करन दी लोड़ है। और ये 18 महीने इस कमिशन ने हीयरिंग्स कीतियां, टेस्टिमनी इसके सामने क्लासीफाइड इंटैलीजेंस दे डॉक्यूमेंट भी आए, और उन्होंने कहा कि भी ये बहुत ज़रूरी है कि लोकां दा जिहड़ा फेथ है इस सिस्टम दे विच बराबर जिहड़ा दोबारा बनाया जाए। और ये जिहड़ा इस दे उत्ते 2 डिटेल्ड स्टेटमेंट्स एक तां बाज जिहड़ी पब्लिकेशन है उन्होंने दिती है, और एक उन्हां दी प्रेस रिलीज जिहड़ी है सिख फैडरेशन कैनेडा वालों है। मैं पहला बाज दे क्योंकि है तो उस रिपोर्ट ते ही बेस्ड है, और जिहड़े ਜਦੋਂ ਜੇ ਅਸੀਂ ਸਾਰੀ ਰਿਪੋर्ट ਨੂੰ ਡਿਸਕਸ ਕਰਨ ਲੱਗੀਏ ਤਾਂ ਫਿਰ ਮੇਰਾ ਖਿਆਲ ਹੈ 3-4 ਘੰਟੇ ਦਾ ਵਕਤ ਚਾਹੀਦਾ। ਸੋ ਉਹਦੇ ਜਿਹੜੇ ਸੇਲੈਂਟ ਫੀਚਰ ਨੇ ਉਸ ਦੇ ਵਿੱਚ ਉਹਨਾਂ ਨੇ ਜਿਹੜਾ ਮੰਨਿਆ ਇਸ ਕਮਿਸ਼ਨ ਨੇ, ਜਿਹੜਾ ਉਹਨਾਂ ਦੇ ਸਾਹਮਣੇ ਕਲਾਸੀਫਾਈਡ ਐਵੀਡੈਂਸ ਆਈ ਕਿ ਏਜੰਟ ਜਿਹੜੇ ਸੀ ਗਵਰਨਮੈਂਟ ਆਫ ਇੰਡੀਆ ਦੇ ਔਰ ਉਹਨਾਂ ਦੀਆਂ ਪ੍ਰੋਕਸੀ ਹੁੰਦਾ ਜਿਹੜੇ ਉਹਨਾਂ ਦੇ ਬਿਹਾਫ ਤੇ ਐਕਟ ਕਰਦੇ ਨੇ, ਉਹਨਾਂ ਨੇ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਟਾਰਗੇਟ ਕੀਤਾ, वायलेंट क्राइम दे विच वो जिम्मेवार ने। और कमिशन ने कहा कि भी क्योंकि साडा मैंडेट नहीं है कि असी उस केस नूं करिए, लेकिन उन्हां दी डायरैक्ट दखलअंदाजी है, वायलेंट क्राइम च इनवॉल्व ने। बिल्कुल लॉफुल एडवोकेसी जिहड़े तरह ह्यूमन राइट्स और सैल्फ डिटरमिनेशन दियां करदे ने उन्हां दी आवाज़ नूं सुप्रैस करन दी कोशिश की गई। और ये जिहड़ा इंडिया है वो सैकंड मोस्ट एक्टिव स्टेट एक्टर है फॉरन इंटरफेरेंस के मामले। पहले नंबर के उत्ते जिहड़ा है वो चीन है, और उन्होंने कहा कि भी फिर उन्होंने डिसइनफॉर्मेशन कैंपेन भी चलाया ताकि कैनेडियन सोसाइटी नूं पोलराइज किया जाए, डिस्टैबलाइज किया जाए। फिर उन्होंने ये कहा कि भी साडियां टर्म्स ऑफ रैफरेंस नहीं ने कि भी असी इस तो अगे जाइए। और हुण उन्होंने
ਇਸ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਹੀ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਕਿਹਾ ਵੀ ਹੁਣ ਇਸ ਕਮਿਸ਼ਨ ਨੇ ਜੋ ਕਿਹਾ ਹੈ ਇਹਦੀ ਰੋਸ਼ਨੀ ਦੇ ਵਿੱਚ ਇਨੀਸ਼ੀਏਟ ਅ ਫੁੱਲ ਪਬਲਿਕ ਇਨਕੁਆਇਰੀ ਇਨਟੂ ਦਾ ਮਰਡਰ ਆਫ ਭਾਈ ਹਰਦੀਪ ਸਿੰਘ ਨਿੱਜਰ ਐਂਡ ਟ੍ਰਾਂਸਨੈਸ਼ਨਲ ਰਿਪਰੈਸ਼ਨ ਫੇਸਡ ਬਾਈ ਸਿੱਖਸ ਇਨ ਕੈਨੇਡਾ ਬਾਈ ਇੰਡੀਆ ਕਿ ਵੀ ਹੁਣ ਕਿਉਂਕਿ ਉਹਦਾ ਤਾਂ ਮੈਂਡੇਟ ਨਹੀਂ ਸੀ ਪਰ ਤੁਸੀਂ ਹੁਣ ਇੱਕ ਫੁੱਲ ਪਾਵਰਡ ਜਿਹੜਾ ਪਬਲਿਕ ਇਨਕੁਆਇਰੀ ਕਰੋ ਵੀ ਜੋ ਹਰਦੀਪ ਸਿੰਘ ਨਿੱਜਰ ਦਾ ਔਰ ਦੂਸਰੇ ਮਰਡਰਸ ਦੇ ਵਿੱਚ ਇੰਡੀਅਨ ਗਵਰਨਮੈਂਟ ਦਾ ਹੈ ਔਰ ਇਸ ਸਾਰੇ ਦੇ ਉੱਤੇ ਜਿਹੜਾ ਇਸ ਰਿਪੋਰਟ ਦੇ ਵਿੱਚ ਹੈ ਕਿ ਵੀ ਇੰਡੀਆ ਜਿਹੜਾ ਉਹ ਫੋਰਨ ਇੰਟਰਫੇਰੈਂਸ ਕਰਦਾ ਥਰੂ ਡਿਪਲੋਮੈਟਿਕ ਆਫੀਸ਼ੀਅਲਸ ਸਿੱਧੇ ਤੌਰ ਤੇ ਕੈਨੇਡਾ ਤੇ ਉਹਨਾਂ ਦੀਆਂ ਅੱਗੋਂ ਪ੍ਰੋਕਸੀਜ਼ ਇੰਟੈਲੀਜੈਂਸ ਦੀ ਰਿਪੋਰਟਾਂ ਨੇ ਇੱਕ ਕਮਿਸ਼ਨ ਕਹਿ ਰਿਹਾ ਕਿ ਵੀ ਇਹ ਉਹਨਾਂ ਨੇ ਕਿਹਾ ਵੀ ਅਜੇ ਵੀ ਉਹ ਕਲੈਂਡੈਸਟਿਨਲੀ ਲੁਕੇ ਛਿਪੇ ਢੰਗ ਦੇ ਨਾਲ ਜਿਹੜਾ ਇਲਿਸਿਟ ਫਾਈਨੈਂਸ਼ੀਅਲ ਸਪੋਰਟ ਅੱਡ ਕੈਨੇਡਾ ਦੇ ਪੋਲੀਟੀਸ਼ੀਅਨਸ ਨੂੰ ਤਾਂ ਕਿ ਪ੍ਰੋ ਇੰਡੀਆ ਕੈਂਡੀਡੇਟ ਜਿਹੜੇ ਨੇ ਉਹਨਾਂ ਨੂੰ ਇਲੈਕਸ਼ਨ ਵਿੱਚ ਜਿਤਾਇਆ ਜਾ ਸਕੇ ਜਾਂ ਜਿਹੜੇ ਇੰਡੀਆ ਪੱਖੀ ਨਹੀਂ ਨੇ ਉਹਨਾਂ ਨੂੰ ਹਰਾਇਆ ਜਾ ਸਕੇ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜ਼ਰੂਰੀ ਨਹੀਂ ਹੈ ਵੀ ਜਿਨ੍ਹਾਂ ਕੈਂਡੀਡੇਟਸ ਨੂੰ ਹਰਾਉਣਾ ਚਾਹੁੰਦੇ ਸੀ ਜਾਂ ਜਿਤਾਉਣਾ ਚਾਹੁੰਦੇ ਸੀ ਉਹ ਸਿੱਧੇ ਤੌਰ ਤੇ ਕੋਈ ਇੰਡੀਆ ਤੋਂ ਪੈਸੇ ਲੈ ਰਹੇ ਹੋਣ ਪਰ ਇੰਡੀਅਨ ਗਵਰਨਮੈਂਟ ਸਿੱਧੇ ਤੌਰ ਦੇ ਉੱਤੇ ਆਪਣੇ ਪ੍ਰੋਕਸੀ ਉਹਨਾਂ ਦੇ ਸਿੱਧੇ ਡਿਪਲੋਮੈਟ ਔਰ ਉਹਨਾਂ ਦੀਆਂ ਪ੍ਰੋਕਸੀਜ਼ ਇਨਵੋਲਵ ਸੀ ਫਿਰ ਉਹਨਾਂ ਨੇ ਕਿਹਾ ਵੀ ਇੰਡੀਆ ਨੇ ਡਿਸਇਨਫੋਰਮੇਸ਼ਨ ਨੂੰ ਜਿਹੜਾ ਉਹ ਬਹੁਤ ਇਸਤੇਮਾਲ ਕੀਤਾ ਅਸੀਂ ਅਜੇ ਕੱਲ੍ਹ ਦੀ ਗੱਲ ਕਰਕੇ ਹਟੇ ਹਾਂ ਕਿ ਜੀ ਗੁਰਦੁਆਰਿਆਂ ਤੇ ਰੇਡ ਹੋ ਗਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਖਾਲਿਸਤਾਨੀ ਲੁਕੇ ਹੋਏ ਨੇ ਗੁਰਦੁਆਰਿਆਂ 'ਚ ਤੁਸੀਂ ਇਹ ਦੇਖੋ 24 ਘੰਟੇ ਪਹਿਲਾਂ ਔਰ ਇਹੀ ਉਹਨਾਂ ਨੇ ਕਿਹਾ ਵੀ ਫੋਰਨ ਇੰਟਰਫੇਰੈਂਸ ਜਿਹੜੀ ਦਾ ਇੱਕ ਮੁੱਦਾ ਜਿਹੜਾ ਡਿਸਇਨਫੋਰਮੇਸ਼ਨ ਕੀ ਫਾਰਮ ਸੀ ਉਹਨਾਂ ਦਾ ਔਰ ਜਿਹੜਾ ਟੈਕਟਿਕ ਲਾਈਕਲੀ ਟੂ ਬੀ ਯੂਜ਼ਡ ਮੋਰ ਆਫਟਨ ਇਨ ਦਾ ਫਿਊਚਰ ਕਿ ਇਹ ਹਥਿਆਰ ਆਉਣ ਵਾਲੇ ਸਮੇਂ 'ਚ ਵੀ ਇਹ ਇਵੇਂ ਹੀ ਇਸਤੇਮਾਲ ਕਰਨਗੇ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਆ ਦੀਆਂ ਐਕਟੀਵਿਟੀਜ਼ ਨੇ ਇਹਨਾਂ ਦਾ ਖਾਸ ਟਾਰਗੇਟ 8 ਲੱਖ ਸਿੱਖ ਡਾਇਸਪੋਰਾ ਜਿਹੜਾ ਕੈਨੇਡਾ 'ਚ ਹੈ ਤਾਂ ਕਿ ਉਹਨਾਂ ਚੋਂ ਜਿਹੜੇ ਪ੍ਰੋ ਇੰਡੀਆ ਲੋਕ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾਏ ਔਰ ਐਂਟੀ ਖਾਲਿਸਤਾਨ ਨੈਰੇਟਿਵ ਸਿਰਜਿਆ ਜਾਏ ਬਿਲਕੁਲ ਫਿਰ ਉਹਨਾਂ ਨੇ ਕਿਹਾ ਵੀ RCMP ਨੇ ਜਿਹੜੀ ਅਕਤੂਬਰ 2024 'ਚ ਰਿਪੋਰਟ ਦਿੱਤੀ ਕਿ ਵਾਇਲੈਂਟ ਕ੍ਰਿਮੀਨਲ ਐਕਟੀਵਿਟੀ ਕੈਨੇਡਾ ਜਿਹਦੇ 'ਚ ਹੋਮੀਸਾਈਡ ਐਕਸਟੋਰਸ਼ਨ ਕਨੈਕਸ਼ਨਸ ਟੂ ਦਾ ਉਹਨਾਂ ਦਾ ਸੰਬੰਧ ਇੰਡੀਅਨ ਏਜੰਟਾਂ ਦੇ ਨਾਲ ਹੈ ਔਰ ਇਹ ਜਿਹੜੀ ਕਲਾਸੀਫਾਈਡ ਐਵੀਡੈਂਸ ਅਸੀਂ ਦੇਖੀ ਹੈ ਉਹਦੇ ਨਾਲ ਇਹ ਮੈਚ ਕਰਦੀ ਹੈ ਔਰ ਇਹ ਜਿਹੜਾ ਇਸ ਤੋਂ ਈਵਨ ਇੰਟੈਲੀਜੈਂਸ ਕਮਿਊਨਿਟੀ ਕੈਨੇਡਾ ਦੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇੰਡੀਆ ਐਜ਼ ਐਨ ਐਮਰਜਿੰਗ ਸਾਈਬਰ ਥ੍ਰੈਟ ਐਕਟਰ ਕਿ ਇਕੱਲਾ ਇਹੀ ਨਹੀਂ ਵੀ ਗਰਾਊਂਡ ਦੇ ਉੱਤੇ ਇਹ ਕਰ ਰਹੇ ਨੇ ਈਵਨ ਸਾਈਬਰ ਦੇ ਵਿੱਚ ਵੀ ਜਿਹੜਾ ਹੈ ਉਹ ਉਹਨਾਂ ਦੀ ਸਪਾਈਂਗ ਔਰ ਦੂਸਰੀ ਇਸ ਦੇ ਵਿੱਚ ਕਰ ਰਹੇ ਨੇ ਫਿਰ ਕਮਿਸ਼ਨ ਨੇ ਕਿਹਾ ਵੀ ਅਗੇਨ ਕਿ ਸਾਡੇ ਕੋਲ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਅਸੀਂ ਕਿਉਂਕਿ ਟਰਮਸ ਆਫ ਰੈਫਰੈਂਸ ਨਹੀਂ ਨੇ ਅਸੀਂ ਇਸ ਦੇ ਉੱਤੇ ਡਿਟੇਲ 'ਚ ਨਹੀਂ ਜਾ ਸਕਦੇ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਅਸੀਂ ਤਾਂ ਸਿਰਫ ਇੱਕ ਸਰਫੇਸ ਫਰੋਲੇ ਔਰ ਪਰ ਇਸ 'ਚੋਂ ਇੱਕ ਗੱਲ ਕਲੀਅਰ ਹੈ ਕਿ ਵੀ ਇਹ ਜਿਹੜਾ ਕੋਈ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜਾ ਉਹ ਇਸ ਤੋਂ ਖਬਰਦਾਰੀ ਦੀ ਲੋੜ ਹੈ ਔਰ ਇੰਟੈਲੀਜੈਂਸ ਏਜੰਸੀਆਂ ਨੇ ਇਹ ਵੀ ਰਿਪੋਰਟ ਕੀਤਾ ਹੈ ਕਿ ਵੀ ਗਵਰਨਮੈਂਟ ਆਫ ਇੰਡੀਆ ਦੇ ਆਫੀਸ਼ੀਅਲ ਲਗਾਤਾਰਤਾ ਦੇ ਨਾਲ ਕੈਨੇਡਾ ਦੇ ਵਿੱਚ ਸਰਗਰਮ ਨੇ ਡਾਇਰੈਕਟਲੀ ਵੀ ਕੈਨੇਡੀਅਨ ਪ੍ਰੋਕਸੀਜ਼ ਰਾਹੀਂ ਵੀ ਔਰ ਇਹ ਜਿਹੜਾ ਉਹਨਾਂ ਦਾ ਇੰਡੀਅਨ ਆਫੀਸ਼ੀਅਲਸ ਦਾ ਇੰਟਰਸਟ ਵੀ ਸੀ ਇੰਡੀਵਿਜੂਅਲ ਇਲੈਕਟਰਲ ਕੰਟੈਸਟ ਦੇ ਵਿੱਚ ਔਰ ਇਸ ਸਾਰੇ ਦੇ ਵਿੱਚ ਜਿਹੜੀ ਇੰਟੈਲੀਜੈਂਸ ਹੋਲਡਿੰਗਸ ਨੇ ਉਹਨਾਂ ਨੇ ਇਹ ਵੀ ਦੱਸਿਆ ਕਿ ਪ੍ਰੋਕਸੀ ਏਜੰਟਸ ਨੇ ਕਾਫੀ ਫਾਈਨੈਂਸ਼ੀਅਲ ਸਪੋਰਟ ਕੈਂਡੀਡੇਟਸ ਦੀ ਕੀਤੀ 3 ਪੋਲੀਟੀਕਲ ਪਾਰਟੀਆਂ ਜਿਹੜੀਆਂ ਸੀ 2021 ਦੇ ਵਿੱਚ ਔਰ ਇਹ ਜਿਹੜਾ ਸੋਰਸ ਹੈ ਵੀ ਕਿੱਥੋਂ ਪੈਸਾ ਆ ਰਿਹਾ ਜਿਹੜੇ ਕੈਂਡੀਡੇਟ ਨੇ ਸ਼ਾਇਦ ਉਹਨਾਂ ਦੇ ਨੌਲੇਜ ਦੇ ਵਿੱਚ ਵੀ ਨਹੀਂ ਸੀ ਫਿਰ ਇਹ ਹੈ ਵੀ ਇੰਡੀਆ ਨੇ ਕੈਨੇਡਾ ਨੂੰ ਪ੍ਰੈਸ਼ਰ ਕਰਨ ਦੀ ਕੋਸ਼ਿਸ਼ ਕੀਤੀ ਕੈਨੇਡੀਅਨ ਲਾਅ ਦੇ ਨੂੰ ਵਾਇਓਲੇਟ ਕਰਕੇ ਤਾਂ ਕਿ ਜਿਹੜੇ ਇੰਡੀਪੈਂਡੈਂਟ ਖਾਲਿਸਤਾਨ ਦੇ ਸਪੋਰਟਰ ਨੇ ਉਹਨਾਂ ਨੂੰ ਹਰਾਇਆ ਜਾ ਸਕੇ ਇੰਡੀਆ ਦੀਆਂ ਫੋਰਨ ਇੰਟਰਫੇਰੈਂਸ ਐਕਟੀਵਿਟੀਜ਼ ਜਿਹੜੀਆਂ ਨੇ ਉਹ ਕੈਨੇਡਾ ਦੀ ਪੋਜੀਸ਼ਨ ਨੂੰ ਆਪਣੇ ਮੁਤਾਬਕ ਢਾਲਣਾ ਚਾਹੁੰਦੇ ਨੇ ਔਰ ਜਿਹੜੇ ਸਪੋਰਟਰਸ ਨੇ ਖਾਲਿਸਤਾਨ ਦੇ ਉਹਨਾਂ ਨੂੰ ਖੂੰਜੇ ਲਾਉਣ ਦੀ ਲਾਈਨ ਹੈ ਔਰ ਇਸੇ ਤਰ੍ਹਾਂ ਉਹਨਾਂ ਦੀ ਕਾਫੀ ਲੰਮੀਆਂ ਚੌੜੀਆਂ ਰਿਕਮੈਂਡੇਸ਼ਨਸ ਨੇ ਮੈਂ ਹੁਣ ਇਸ ਦੀ ਨਾਲ ਜਿਹੜਾ ਖਾਸ ਤੌਰ ਤੇ ਸਿੱਖ ਫੈਡਰੇਸ਼ਨ ਕੈਨੇਡਾ ਨੇ ਇਸ ਦੇ ਉੱਤੇ ਸਟੇਟਮੈਂਟ ਜਾਰੀ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਇਹਨੂੰ ਕਿਉਂਕਿ ਬੀਬੀ ਜਸਟਿਸ ਹੋਗ ਹੈ ਇਹਨੂੰ ਹੋਗ ਕਮਿਸ਼ਨ ਦਾ ਨਾਮ ਉਹਨਾਂ ਨੇ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਵੀ ਇਹ
Hawke Commission an important first step but falls short of combating Indian violence in Canada. कि भी एक चंगा स्टैप है कि उन्हें कबूलिया कि भी इंडिया की इंटरफेरेंस है और किस लैवल ते है डिप्लोमेटा दे इलैक्शन पर ये जड़ा इस मसले का कोई अगों नहीं तुरदा जिहदे थल्ले है कि भी जिहड़ी सिखां दे खिलाफ इंडियन स्टेट की वायलेंस है। और मैं उन्हों दी स्टेटमेंट प्रेस स्टेटमेंट में कोट करदा उन्होंने कहा कि भी ये जिहड़ी रीसेंट फाइंडिंग्स ने कैनेडा के फॉरेन इंटरफेरेंस कमीशन दियां उन्हें ये अनइक्वीवोकली कन्फर्म कर दिता है कि किवें गवर्नमेंट ऑफ इंडिया जिहड़ी है कैनेडियन इलैक्टरल प्रोसैस दे विच जिहड़ी है इंटरफेयर करती रही है पब्लिक इंस्टीट्यूशनस दे विच ते सिख कौम के मामलों दे विच इन पर्टिकुलर। इस सारे दे बावजूद कि भी जो 4 दहाकियां तो कम्युनिटी दे नाल वापर रहा सी इस हॉक कमीशन का क्योंकि लिमिटेड स्कोप सी इसलिए बहुत सारे सवाल जड़े ने उन्हों दे जवाब नहीं आए अनआंसर्ड ने। और इसलिए सिक्स अक्रॉस द कंट्री आर कॉलिंग फॉर ए फ्रेश इंक्वायरी to examine the circumstances leading to Bhai Hardeep Singh Nijjar's assassination and any other violent activity linked to agents of Government of India. उन्होंने कहा जी हुण जिहड़ा एक कमीशन ऑफ इंक्वायरी होए जिहड़ा निज्जर मर्डर के उत्ते फोकस होए। और उन्होंने कहा कि भी जस्टिस होग ने खुद मन्ने कि भी टर्म्स ऑफ रेफरेंस डिडंट अलाउ फॉर एन इन डेप्थ स्टडी ऑफ दिस ट्रांसनेशनल रिप्रेशन and as a result likely only scratched the surface of this phenomena कि जो ट्रांसनेशनल रिप्रेशन है उदा तो जस्ट सरफेस ही खुरचे है क्योंकि वो टर्म्स ऑफ रेफरेंस नहीं सी। फिर उन्हें कहा कि भी ये जड़ा उदी मैंडेट तो बियॉन्ड सी इसलिए वो इन्वेस्टिगेट नहीं कर सकती और ये जड़ी है कंप्रेहेंसिव स्ट्रैटजी होनी चाहिए है टू एड्रेस ट्रांसनेशनल रिप्रेशन as any effective response to foreign interference must consider the realities of transnational repression in Canada। ये जज दे लफज ने और कमीशन दे लफज ने और इसका मतलब ये है भी जज इस कमीशन ने सीधे तौर पे भारत नूं दोषी दस्या कैनेडियन मामलों च दखल अंदाजी दा और नाल दी नाल इस दे उत्ते जिहड़ा लीगल कौंसल सिख फैडरेशन कैनेडा ते कोलिशन सिख ऑर्गेनाइजेशन जिस नूं प्रभजोत सिंह होरां ने रिप्रजेंट किया सी और असी दसते ही है कि अज साडे एंकर सुखविंदर सिंह फॉल्ट लाइन्स उन्होंने जिहड़ा प्रभजोत सिंह होरां नूं इंटरव्यू किया है इस रिपोर्ट के उत्ते और बहुत जल्दी OTV 84 दे वैबसाइट ते देखा जा सकेगा। और प्रभजोत सिंह ने इस उत्ते कहा है कि इट मस्ट बी अनइक्वीवोकली स्टेटेड that Canada's security and intelligence community failed to detect the extent of India's activities until after the assassination of Bhai Hardeep Singh Nijjar, despite specific concerns being communicated to the government about potential assassinations in the summer of 2022. So ये तो failure है भी जो उन्होंने वार्न भी कर रहे हैं RCMP आके हरदीप सिंह निज्जर नूं वार्न कर रही है पर तुसी प्रोटेक्शन क्यों नहीं दे रहे। बिल्कुल। और एक कमीशन बनाने च भी जस्टिन ट्रूडो गवर्नमेंट ने बहुत डिले किया और इसलिए क्योंकि पब्लिक ट्रांसपेरेंसी नहीं सी और इंडियन फॉरेन इंटरफेरेंस नूं रोकण दे लई डिसाइसिव एक्शन नहीं सी जदों तक कि हरदीप सिंह निज्जर दा मर्डर नहीं हो जाता। सो ये उन्होंने इस दे उत्ते गल कीती है और इस दे उत्ते सिख फैडरेशन का कहना है कि असी इन्हां जिहड़ियां कमियां रहियां ने सरकार दे पक्ष तो असी कैनेडियन गवर्नमेंट नूं कहंदे हैं कि पब्लिक इनक्वायरी हुण कराए अर्लीएस्ट पॉसिबल टाइम टू रिव्यू द सर्कमस्टेंसिस लीडिंग टू भाई हरदीप सिंह निज्जर असैसीनेशन और इहदे लई इंडिपेंडेंट इनक्वायरी जिहड़ी है ताकि फुल रेंज होए जिहदे विच सारे ही ये फैक्टर आण। इसे तरह भाई मनिंदर सिंह जिहड़े स्पोक्सपर्सन ने सिख फैडरेशन दे उन्होंने कमेंट किया कि डिस्पाइट ऑल ऑफ द डेवलपमेंट्स ओवर द पास्ट ईयर सिख्स अक्रॉस द कंट्री कंटिन्यू टू फेस ऑनगोइंग थ्रेट्स टू देयर लाइव्स एंड रिसीव डायरैक्ट वार्निंग्स फ्रॉम सिक्योरिटी एजेंसीज कि सारे वरे दे विच भी जिहड़ी भारती एजेंटां जां उन्हां दे कातलां दीयां धमकियां दा सिलसिला है वो बराबर जारी है
or extreme level of violence unleashed by the government of India and its agents is unparalleled in Canadian history. The government of India has and continues to target Canadian institutions and the Sikh community in this country using a broad range of tactics, and the final report notes that India will likely continue these activities in the future as well. ਕਿ ਭਾਰਤ ਦੀ ਜਿਹੜੀ ਹੈ ਉਹ ਕੋਈ ਰੋਕਥਾਮ ਦੀ ਲਾਈਨ ਨਹੀਂ ਹੈ, ਇਹਦੀ ਰਿਪੋਰਟ ਚੋਂ ਹੀ ਜ਼ਾਹਰ ਹੈ। ਔਰ ਇਸ ਮਾਮਲੇ 'ਚ ਗਵਰਨਮੈਂਟ ਆਫ ਕੈਨੇਡਾ ਮਸਟ ਡੈਮੋਨਸਟ੍ਰੇਟ the political will to recognize India's actions as those of a hostile state and hold all officials responsible for the violence to account. ਕਿ ਜਦੋਂ ਤੱਕ ਪੋਲੀਟੀਕਲ ਵਿਲ ਨਹੀਂ ਹੋਏਗੀ ਗਵਰਨਮੈਂਟ ਦੇ ਲੈਵਲ ਦੇ ਉੱਤੇ ਇਹਦਾ ਹੱਲ ਨਹੀਂ ਨਿਕਲੇਗਾ। ਔਰ ਇਹ ਜਿਹੜਾ ਫਾਈਨਲ ਰਿਪੋਰਟ ਹੈ ਆਪਣੇ ਆਪ 'ਚ ਹੀ ਦੱਸਦੀ ਹੈ ਕਿ ਇੰਡੀਆ ਨੇ ਕਿਵੇਂ ਸੋਫਿਸਟੀਕੇਟ ਕੈਂਪੇਨ ਚਲਾਏ ਫੋਰਨ ਇੰਟਰਫੇਰੈਂਸ ਦੇ ਵਿੱਚ, ਡਾਇਰੈਕਟ ਇਲੈਕਟਰਲ ਇੰਟਰਫੇਰੈਂਸ ਕੀਤੀ ਹਰ ਲੈਵਲ ਆਫ ਗਵਰਨਮੈਂਟ ਦੇ ਹਰ ਸਟੇਜ ਦੇ ਉੱਤੇ, ਫਿਰ ਇਨਫੋਰਮੇਸ਼ਨ ਮੈਨੀਪੂਲੇਸ਼ਨ ਕੀਤੀ। ਔਰ ਇਨ ਪਰਟੀਕੁਲਰ ਕਮਿਸ਼ਨਰ ਹੋਗ ਨੋਟਸ that India has tried to pressure Canada to go beyond the parameters of Canadian law to counter Sikh activists advocating for an independent Khalistan and ultimately manipulate Canadian policy to align with India's interests in this regard. She further notes that RCMP's October 2024 revelations about India's increasingly aggressive and violent actions against the Sikh community were consistent with the classified evidence she reviewed. जो RCMP ने टेस्टिफाई किया उन्हें देखा कि भाई ये क्लासीफाइड डॉक्यूमेंट मौजूद ने। सो ਅਸੀਂ ਸਮਝਦੇ ਹਾਂ ਕਿ ਵੀ ਇਹ ਵੈਲਕਮ ਹੈ ਰਿਪੋਰਟ, ਔਰ ਅਸੀਂ ਵੀ ਇਹਨਾਂ ਦੇ ਵਿੱਚ ਹੀ ਆਪਣੀ ਆਵਾਜ਼ ਰਲਾਉਂਦੇ ਹਾਂ ਕਿ ਹੁਣ ਜਿੱਥੋਂ ਤੱਕ ਇਹ ਕਮਿਸ਼ਨ ਲਾਇਆ ਜੋ ਉਹਦਾ ਮੈਂਡੇਟ ਸੀ ਉਹਨੇ 123 ਪੇਜਾਂ 'ਚ ਹਕੀਕਤ ਬਿਆਨੀ ਹੈ। ਹੁਣ ਫਰਦਰ ਜਿਹੜਾ ਹਰਦੀਪ ਸਿੰਘ ਨਿੱਜਰ ਅਸੈਸੀਨੇਸ਼ਨ ਨੂੰ ਇਨ ਫੋਕਸ ਰੱਖ ਕੇ ਜਿਹੜਾ ਇਸ ਦੇ ਉੱਤੇ ਫੁੱਲ ਸਕੇਲ ਪਬਲਿਕ ਇਨਕੁਆਇਰੀ ਤਾਂ ਕਿ ਇੰਡੀਆ ਦੇ ਰੋਲ ਨੂੰ ਫਰਦਰ ਜਿਹੜਾ ਉਹ ਜਗਜ਼ਾਰ ਹੋਏ ਔਰ ਉਹਨੂੰ ਐਕਸਪੋਜ਼ ਕੀਤਾ ਜਾਏ। ਹਾਲਾਂਕਿ ਇਸ ਰਿਪੋਰਟ ਆਉਣ ਤੋਂ ਬਾਅਦ ਕਿਉਂਕਿ ਇੰਡੀਆ ਇਸ ਰਿਪੋਰਟ ਦੀ ਅਹਿਮੀਅਤ ਨੂੰ ਸਮਝਦਾ ਹੈ, ਗਵਰਨਮੈਂਟ ਅਪਾਇੰਟਡ ਫੁੱਲ 1.5 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਈ ਹੈ, ਉਹਨਾਂ ਨੇ ਫੌਰਨ ਇਸ ਦੇ ਉੱਤੇ ਜਿਹੜਾ ਹੈ ਆਪੋਜ਼ਿਟ ਲਾਈਨ ਲਈ India rejects Canadian Commission's insinuations on interference in elections. It is in fact Canada which has been consistently interfering in India's internal affairs. ਇਹ ਹੈ ਉਲਟਾ ਚੋਰ ਕੋਤਵਾਲ ਕੋ ਡਾਂਟੇ। ਇੰਡੀਆ ਨੇ ਕਿਹਾ ਜੀ ਇਹ ਬਿਲਕੁਲ ਸਾਡੇ ਤੇ ਝੂਠੇ ਇਲਜ਼ਾਮ ਲਾਏ ਨੇ, ਅਸੀਂ ਨਹੀਂ ਕਿਹਾ, ਇਹ ਕੈਨੇਡਾ ਕਰ ਰਿਹਾ ਜਿਹੜਾ ਉਹ ਭਾਰਤ ਦੇ ਮਾਮਲਿਆਂ 'ਚ ਦਖਲ ਅੰਦਾਜ਼ੀ। ਸੋ ਅਸੀਂ ਸਮਝਦੇ ਹਾਂ ਕਿ ਇਹ ਸਿੱਖ ਜਥੇਬੰਦੀਆਂ ਨੇ ਵੀ ਜਿਸ ਅੰਦਾਜ਼ ਦੇ ਵਿੱਚ, ਔਰ ਇਹੀ ਤਰੀਕਾ ਹੈ, ਔਰ ਕੈਨੇਡਾ ਦੇ ਵਿੱਚ ਜੇ ਇੰਡੀਅਨ ਸਿਸਟਮ ਨੇ ਮਿਸਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਦਾ ਸਹਾਰਾ ਲਿਆ ਤੇ ਇਹ ਜਿਹੜੀ ਸਿੱਖ ਫੈਡਰੇਸ਼ਨ ਹੈ, ਬਾਜ਼ ਹੈ, ਵਰਲਡ ਸਿੱਖ ਆਰਗੇਨਾਈਜੇਸ਼ਨ ਹੈ, ਇਹਨਾਂ ਸਾਰਿਆਂ ਨੇ ਨਾਲ ਦੀ ਨਾਲ ਕਾਊਂਟਰ ਵੀ ਕੀਤਾ। ਇਹੀ ਕਾਰਨ ਹੈ ਕਿ ਵੀ ਉਹਨਾਂ ਦੀ ਕੋਈ ਮਿਸਇਨਫੋਰਮੇਸ਼ਨ ਜੋ ਹੀ ਸਾਹਮਣੇ ਆਉਂਦੀ ਹੈ ਉਹਨੂੰ ਨਾਲ ਦੀ ਨਾਲ ਸਿੱਖ ਕਾਊਂਟਰ। ਇਹ ਹੈ ਜਦੋਂ ਅਸੀਂ ਓਵਰ ਏ ਪੀਰੀਅਡ ਆਫ ਟਾਈਮ ਗਰੋ ਹੁੰਦੇ ਆ, ਜਿਵੇਂ ਅਸੀਂ ਕੱਲ ਇਹਨਾਂ ਦੇ ਰੇਡਸ ਗੁਰਦੁਆਰਿਆਂ ਦੀ ਡਿਸਇਨਫੋਰਮੇਸ਼ਨ ਸੀ, ਵਿਦਿਨ 24 ਆਵਰਸ ਜਿਹੜਾ ਉਹਨਾਂ ਨੂੰ ਗੋਡਿਆਂ ਪਰਨੇ ਲੈ ਕੇ ਉਹ ਮਾਫੀ ਮੰਗਣ ਤੇ ਮਜਬੂਰ ਨੇ ਕਿ ਅਦਰਵਾਈਜ਼ ਤੁਹਾਡੇ ਕੋਲ ਕੋਈ ਸਾਧਨ ਹੀ ਨਹੀਂ ਸੀ ਹੁੰਦੇ ਜਾਂ ਕੋਈ ਹੁੰਦਾ ਹੀ ਨਹੀਂ ਸੀ। ਸੋ ਇਹ ਬੜਾ ਜ਼ਰੂਰੀ ਹੈ ਕਿ ਵੀ ਇਸ ਵੇਲੇ ਜਦੋਂ ਅਸੀਂ ਬਾਰ-ਬਾਰ ਇਹ ਕਹਿੰਦੇ ਹਾਂ ਵੀ ਇੱਕ ਜ਼ਮਾਨਾ ਸੀ ਲੜਾਈਆਂ ਜੰਗ ਦੇ ਮੈਦਾਨ 'ਚ ਲੜੀਆਂ ਜਾਂਦੀਆਂ ਸੀ, ਜਿੱਤੀਆਂ ਹਾਰੀਆਂ ਜਾਂਦੀਆਂ ਸੀ, ਅੱਜ ਨੈਰੇਟਿਵ ਦੀ ਲੜਾਈ ਹੈ, ਬਿਰਤਾਂਤ ਦੀ ਲੜਾਈ ਹੈ, ਔਰ ਉਹਦੇ 'ਚ ਟਾਈਮਿੰਗ ਬੜੀ ਇੰਪੋਰਟੈਂਟ ਹੈ। ਮੈਂ ਆਪਣੀ ਮੀਡੀਆ ਟੀਮ ਨੂੰ ਵੀ ਅਕਸਰ ਇਹ ਕਹਿੰਦਾ ਕਿ ਵੀ ਜਦੋਂ ਤੱਕ ਤੁਹਾਨੂੰ ਇਹ ਸਮਝ ਨਹੀਂ ਹੋਏਗੀ ਕਿ ਇੰਨੀ ਤੇਜ਼ੀ ਨਾਲ ਅੱਜ ਕੱਲ੍ਹ ਖਬਰ ਫੈਲਦੀ ਹੈ, ਜਦੋਂ ਤੱਕ ਤੁਸੀਂ ਸੰਭਲਦੇ ਹੋ, ਜੇ ਤੁਸੀਂ ਫੌਰਨ ਉਹਨੂੰ ਕਾਊਂਟਰ ਨਹੀਂ ਕਰਦੇ ਉਹਦੀ ਕੋਈ ਐਵੇਂ ਬਾਅਦ 'ਚ ਤੁਸੀਂ ਉਹਨੂੰ ਡਿਨਾਈ ਕਰੀ ਜਾਓ, ਉਹਨੂੰ ਕੰਡੈਮ ਕਰੀ ਜਾਓ। ਸੋ ਇਹ ਮੈਂ ਸਮਝਦਾ ਵੀ ਇਸ ਵੇਲੇ ਇਹ ਬਹੁਤ ਇੰਪੋਰਟੈਂਟ ਹੈ ਕਿ ਸਿੱਖ ਨੈਰੇਟਿਵ ਸਿਰਜਿਆ ਜਾਏ, ਇਹਨਾਂ ਨੂੰ ਜਿਹੜਾ ਐਕਸਪੋਜ਼ ਕੀਤਾ ਜਾਏ, ਔਰ ਦੁਨੀਆ ਦੇ ਸਾਹਮਣੇ ਆਲਰੇਡੀ ਜੇ ਹੁਣ 123 ਸਫ਼ਿਆਂ ਦੀ ਰਿਪੋਰਟ ਸਿੱਧੇ ਤੌਰ ਦੇ ਉੱਤੇ ਇੱਕ ਫਰੈਂਡਲੀ ਮੁਲਕ ਦੇ ਵਿੱਚ ਇੰਟਰਫੇਰੈਂਸ ਜਿਹਦੇ 'ਚ ਇਲੈਕਸ਼ਨਾਂ ਦੇ ਰਿਜ਼ਲਟ ਨੂੰ ਪ੍ਰਭਾਵਿਤ ਕਰਨਾ ਹੈ, ਪੋਲੀਟੀਕਲ ਪਾਰਟੀਆਂ ਦੇ, ਕੈਨੇਡੀਅਨ ਸਿਟੀਜ਼ਨ ਦਾ ਮਰਡਰ ਕਰਨਾ ਹੈ, ਪਹਾੜੇ ਦੇ ਜਿਹੜੇ ਟੱਟੂ ਨੇ, ਪੇਸ਼ਾਵਰ ਜਿਹੜੇ ਕਾਤਲ ਉਹਨਾਂ ਨੂੰ ਹਾਇਰ ਕਰਨਾ ਹੈ,
ਇਹ ਹੁਣ ਸਿੱਧੇ ਤੌਰ ਦੇ ਉੱਤੇ ਜਿਹੜਾ ਭਾਰਤ ਇਸ ਸਭ ਦੇ ਲਈ ਜ਼ਿੰਮੇਵਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਆਰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੈਨੇਡਾ ਵਿਚਲੇ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਨੇ ਕੈਨੇਡਾ ਦੇ ਸਿੱਖ ਆਗੂ ਸਰਦਾਰ ਪ੍ਰਦਮਨ ਸਿੰਘ ਮਲਿਕ ਦੀ 14 ਜੁਲਾਈ 2022 ਨੂੰ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ 24 ਸਾਲਾ ਕਾਤਲ ਟੈਨਰ ਫੋਕਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਔਰ ਦੂਸਰੇ ਦੋਸ਼ੀ ਨੂੰ ਬਾਅਦ ਵਿੱਚ ਸਜ਼ਾ ਸੁਣਾਈ ਜਾਏਗੀ। ਸੋ ਮਲਿਕ ਪਰਿਵਾਰ ਨੇ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਭਾੜੇ ਦੇ ਕਾਤਲਾਂ ਨੂੰ ਪੁੱਛਿਆ ਹੈ ਕਿ ਉਹ ਇਹ ਤਾਂ ਦੱਸਣ ਕਿ ਮਲਿਕ ਦੇ ਕਤਲ ਲਈ ਉਹਨਾਂ ਨੂੰ ਕਿਸ ਨੇ ਸੁਪਾਰੀ ਦਿੱਤੀ ਸੀ। ਸੋ ਜ਼ਾਹਿਰ ਹੈ ਕਿ ਰਿਪਦਮਨ ਸਿੰਘ ਮਲਿਕ ਦਾ ਕਤਲ ਵੀ ਭਾਰਤੀ ਏਜੰਸੀਆਂ ਵੱਲੋਂ ਹੀ ਕਰਵਾਇਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦੁਖਦਾਈ ਗੱਲ ਜਦੋਂ ਅਸੀਂ ਇੱਕ ਤੋਂ ਬਾਅਦ ਇੱਕ ਦੇਖਦੇ ਹਾਂ ਔਰ ਇੰਡੀਅਨ ਸਟੇਟ ਕਿਵੇਂ ਸਿੱਖ ਮਾਮਲਿਆਂ ਦੇ ਵਿੱਚ 1970ਵਿਆਂ ਦੇ ਅਖੀਰ ਤੋਂ ਦਖਲ ਅੰਦਾਜ਼ੀ ਕਰਦੀ ਰਹੀ ਗੁਰਦੁਆਰਿਆਂ ਦੇ ਵਿੱਚ। ਫਿਰ ਜਿਹੜਾ ਇੱਕ ਵੱਡਾ ਹਾਦਸਾ, ਜਿਹੜੀ ਇੱਕ ਵੱਡੀ ਟ੍ਰੈਜਡੀ ਕੈਨੇਡਾ ਦੀ ਹਿਸਟਰੀ 'ਚ ਨਹੀਂ, ਜੇ ਦੁਨੀਆ ਦੇ ਹਵਾਈ ਜਹਾਜ਼ ਅਗਵਾ ਜਾਂ ਦੂਸਰੀਆਂ ਵਾਕਿਆਤ ਤਾਂ ਬਹੁਤ ਸਾਰੇ ਲੋਕ ਕਰਦੇ ਰਹੇ ਜਿਹੜੀਆਂ ਫਰੀडम ਮੂਵਮੈਂਟ ਸੀ, ਪਰ ਜਿਸ ਲੈਵਲ ਦੇ ਉੱਤੇ ਜੂਨ 1985 ਦੇ ਵਿੱਚ ਕਨਿਸ਼ਕਾ ਜਹਾਜ਼
ਜਿਸ ਦੇ ਵਿੱਚ ਬੰਬ ਰੱਖੇ ਹੋਣ ਦੀਆਂ ਸੰਭਾਵਨਾਵਾਂ ਕਹੀਆਂ ਜਾਂਦੀਆਂ ਨੇ, ਔਰ ਉਸ ਦਾ ਜਿਹੜਾ ਹਾਦਸਾ ਉਹ ਆਇਰਲੈਂਡ ਦੇ ਉੱਪਰ ਐਟਲਾਂਟਿਕ ਓਸ਼ਨ ਦੇ ਵਿੱਚ ਹੀ ਹੁੰਦਾ। 329 ਮੁਸਾਫਰ ਉਹਦੇ 'ਚ ਮਾਰੇ ਜਾਂਦੇ ਨੇ, ਔਰ ਉਹ ਸਿੱਖਾਂ ਦੇ ਖਾਤੇ ਦੇ ਵਿੱਚ, ਖਾਲਿਸਤਾਨੀ ਲਹਿਰ ਦੇ ਖਾਤੇ ਦੇ ਵਿੱਚ ਪਾਇਆ ਜਾਂਦਾ। ਹੁਣ ਇਸ ਵੇਰਵੇ 'ਚ ਕਿਉਂਕਿ ਅਸੀਂ ਪਾਸਿੰਗ ਰੈਫਰੈਂਸ ਕਈ ਵਾਰ ਇਸ ਦਾ ਜ਼ਿਕਰ ਕੀਤਾ ਹੈ, ਖਾਸ ਤੌਰ 'ਤੇ ਸੌਫਟ ਟਾਰਗੇਟ ਕਿਤਾਬ ਜਿਹੜੀ ਉਸ ਵੇਲੇ ਜਿਹੜਾ ਲੇਟ 80s ਦੇ ਵਿੱਚ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ ਦੋ ਜਿਹੜੇ ਪ੍ਰੋਮੀਨੈਂਟ ਜਰਨਲਿਸਟ ਸੀ ਉਹਨਾਂ ਨੇ ਲਿਖੀ, ਔਰ ਸੌਫਟ ਟਾਰਗੇਟ 'ਚ ਉਹਨਾਂ ਨੇ ਇਹ ਸਾਰਾ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਕਿਵੇਂ ਸਿੱਖਾਂ ਦੇ ਵਿੱਚ ਘੁਸਪੈਠ ਕੀਤੀ, ਕਿਸ ਲੈਵਲ ਦੇ ਉੱਤੇ ਉਹਨਾਂ ਨੇ ਜਾ ਕੇ ਜਿਹੜਾ ਕਿਸ ਕਿਸਮ ਦੀ ਹਿੰਸਾ ਗੁਰਦੁਆਰਿਆਂ 'ਚ ਵੀ ਕਰਵਾਈ, ਪਰ ਉਹਨਾਂ ਦਾ ਜਿਹੜਾ ਸੌਫਟ ਟਾਰਗੇਟ ਦਾ ਕਨਕਲੂਜਨ ਸੀ ਕਿ ਭਾਈ ਇਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਹੀ ਇਹ ਕਾਰਾ ਕੀਤਾ, ਭਾਵੇਂ ਜਜ਼ਬਾਤੀ ਸਿੱਖਾਂ ਨੂੰ ਮੋਹਰੇ ਦੇ ਤੌਰ ਤੇ ਵਰਤਿਆ ਗਿਆ। ਹੁਣ ਔਰ ਉਸ ਸਾਰੇ ਕਿਰਦਾਰ ਦੇ ਵਿੱਚ ਜਿਹੜਾ ਪ੍ਰਮੁੱਖ ਨਾਂ ਸੀ ਉਹ ਰਿਪੁਦਮਨ ਸਿੰਘ ਮਲਿਕ ਹੋਰਾਂ ਦਾ ਸੀ। ਰਿਪੁਦਮਨ ਸਿੰਘ ਮਲਿਕ ਜਿੰਨਾ ਕੁ ਉਹਨਾਂ ਬਾਰੇ ਮੈਂ ਸੁਣਿਆ, ਸਾਡੇ ਇੱਕ ਹੋਰ ਸੱਜਣ ਨੇ ਜਿਹੜੇ ਫਿਰੋਜ਼ਪੁਰ ਨਾਲ ਸੰਬੰਧਿਤ ਰੱਖਦੇ ਨੇ, ਉਹਨਾਂ ਦਾ ਇਹ ਕਹਿਣਾ ਕਿ ਵੀ ਇਹ ਇੱਕ ਬੜੀ ਡੈਡੀਕੇਟਡ ਸਿੱਖ ਫੈਮਿਲੀ, ਇਹਨਾਂ ਦੀ ਜਿਹੜੀ ਹੈ ਫਾਰਮਾਸਿਸਟ ਦੀ ਦੁਕਾਨ ਸੀ ਔਰ ਸਿੱਖ ਮਾਈਂਡਡ। ਔਰ ਇੱਕ ਸੱਜਣ ਇਹ ਦੱਸ ਰਹੇ ਸੀ ਕਿ ਵੀ ਈਵਨ ਜਦੋਂ ਪੰਜਾਬੀ ਸੂਬਾ ਮੋਰਚਾ 1960ਵਿਆਂ ਦੇ ਵਿੱਚ ਜਾਂ 1950ਵਿਆਂ ਦੇ ਅਖੀਰ 60ਵਿਆਂ 'ਚ, ਉਦੋਂ ਵੀ ਇਹ ਪਰਿਵਾਰ ਜਿਹੜਾ ਹੈ ਉਹ ਸਿੱਖੀ ਰੰਗ 'ਚ ਰੰਗਿਆ ਅਕਾਲੀਆਂ ਦੇ ਨਾਲ ਖਲੋਤੇ ਔਰ ਰਿਸਕ ਲੈ ਕੇ ਕੰਮ ਕਰਨ ਵਾਲੇ ਸੀ। ਸੋ ਪਿਛੋਕੜ ਪੱਖ ਤੋਂ ਨਹੀਂ ਹੈ। ਫਿਰ ਜਿਹੜਾ ਉਹਨਾਂ ਦੇ ਆਪਣੇ ਕੁਝ ਇੰਟਰਵਿਊ ਰਿਪੁਦਮਨ ਸਿੰਘ ਮਲਿਕ ਦੇ, ਜਦੋਂ ਉਹ ਪੂਰੇ ਸਿੱਖੀ ਫਾਰਮ ਦੇ ਵਿੱਚ ਅੰਮ੍ਰਿਤਧਾਰੀ ਸਿੰਘ ਬਣੇ, ਉਹਨਾਂ ਨੇ ਆਪਣਾ ਵੀ ਕਿ ਵੀ ਕੈਨੇਡਾ 'ਚ ਆ ਕੇ ਮੇਰਾ ਕਿਸ ਕਿਸਮ ਦਾ ਲਾਈਫ ਸਟਾਈਲ, ਹਿੱਪੀ ਲਾਈਫ ਸਟਾਈਲ ਜਾਂ ਦੂਸਰਾ ਸੀ, ਤੇ ਕਿਵੇਂ ਇਸ ਪਾਸੇ ਟਰਨ ਅਰਾਊਂਡ ਹੋਇਆ ਔਰ ਕਿਵੇਂ ਫਿਰ ਗੱਲ ਅੱਗੇ ਤੁਰੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 80s ਤੱਕ ਪਹੁੰਚਦੇ ਆ ਜਿਹੜੇ ਰਿਪੁਦਮਨ ਸਿੰਘ ਮਲਿਕ, ਜਿਨ੍ਹਾਂ ਨੇ ਜਿਹੜੇ ਇੱਕ ਪੂਰਨ ਤੌਰ ਦੇ ਉੱਤੇ ਸਿੱਖੀ ਅੰਮ੍ਰਿਤਧਾਰੀ ਰੂਪ ਦੇ ਵਿੱਚ ਔਰ ਬਾਕੀਆਂ ਦੇ ਵੀ ਮਦਦ, ਅਖੰਡ ਕੀਰਤਨੀ ਜਥਿਆਂ ਦੇ ਨਾਲ ਸੰਬੰਧ ਔਰ ਧਾਰਮਿਕ ਪ੍ਰੋਗਰਾਮ, ਔਰ 3 ਸਫਲ ਇੰਸਟੀਟਿਊਸ਼ਨਸ ਜਿਹੜੀਆਂ ਨੇ, ਕਿਉਂਕਿ ਜਦੋਂ ਅੱਜ ਅਸੀਂ ਇਸ ਕੇਸ ਜਿਹੜਾ ਇੱਕ ਦੁਖਦਾਈ ਭਾਣਾ ਵਾਪਰਿਆ ਸੀ ਉਸ ਦੀ ਜਿਹੜਾ ਕੋਰਟ ਕੇਸ ਦੀ ਗੱਲ ਕਰਾਂਗੇ, ਤੇ ਫਿਰ ਇਹ ਜ਼ਰੂਰੀ ਹੈ ਕਿ ਕਿਵੇਂ ਜ਼ਿੰਦਗੀ ਦੇ ਵਿੱਚ ਕਿਸ ਪੜਾਅ 'ਚੋਂ ਕੌਣ ਗੁਜ਼ਰਦਾ ਹੈ, ਹਾਲਾਤ ਤੁਹਾਨੂੰ ਕਿੱਧਰ ਲੈ ਜਾਂਦੇ ਨੇ, ਜਾਂ ਕਿਹੜੇ ਪਲ ਤੁਹਾਡੀ ਕਮਜ਼ੋਰੀ ਦੇ ਬਣ ਜਾਂਦੇ ਨੇ, ਜਾਂ ਤੁਸੀਂ ਟਰੈਪ ਹੋ ਜਾਂਦੇ ਹੋ। ਕਿਉਂਕਿ ਸਾਡੇ ਕੋਲ ਕੋਈ ਸਾਰੇ ਫੈਕਟਸ ਤਾਂ ਨਹੀਂ ਨੇ ਕਿ ਅਸੀਂ ਕਿਸੇ ਦੇ ਉੱਤੇ ਜਿਹੜਾ ਉਹ ਸਿੱਧਾ ਜਾਂ ਸਿੱਧਾ ਕੋਈ ਬਲੇਮ ਲਾਈਏ। ਅਸੀਂ ਤਾਂ ਉਹਨਾਂ ਫੈਕਟਸ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ 3 ਸਫਲ ਇੰਸਟੀਟਿਊਸ਼ਨਸ ਦਿੱਤੀਆਂ ਕੈਨੇਡਾ 'ਚ। ਸਭ ਤੋਂ ਵੱਡਾ ਅੱਜ ਵੀ ਜਦੋਂ ਖਾਲਸਾ ਸਕੂਲ ਸਰੀ, ਜਿਸ ਤੋਂ ਬਾਅਦ ਟੋਰਾਂਟੋ ਦਾ ਸਕੂਲ ਬਣਿਆ ਜਾਂ ਦੂਜਾ, ਇਹ ਰਿਪੁਦਮਨ ਸਿੰਘ ਮਲਿਕ ਦਾ ਹੀ ਬ੍ਰੇਨ ਚਾਈਲਡ ਵੀ ਸੀ ਔਰ ਉਸ ਨੂੰ ਸਕਸੈਸਫੁਲੀ ਐਸਟੈਬਲਿਸ਼ ਵੀ ਕੀਤਾ। ਖਾਲਸਾ ਕ੍ਰੈਡਿਟ ਯੂਨੀਅਨ, ਹੁਣ ਅੱਜ ਇਹ ਵੀ ਹੁੰਦਾ ਕਿ ਸਿੱਖਾਂ ਦਾ ਆਪਣਾ ਬੈਂਕ ਹੋਣਾ ਚਾਹੀਦਾ, ਉਹਦੇ ਲਈ ਐਫਰਟ ਵੀ ਹੋ ਰਹੇ ਨੇ, ਲੇਕਿਨ ਇੱਕ ਸਟੇਜ ਤੇ ਕ੍ਰੈਡਿਟ ਯੂਨੀਅਨ ਆਪਣੇ ਆਪ ਦੇ ਵਿੱਚ ਇੱਕ ਬੈਂਕ ਵਾਂਗ ਹੀ ਕੰਮ ਕਰਦਾ ਹੈ ਔਰ ਬੜੀ ਸਫਲਤਾ ਦੇ ਨਾਲ ਉਹਨਾਂ ਨੇ ਖਾਲਸਾ ਕ੍ਰੈਡਿਟ ਯੂਨੀਅਨ ਵੀ, ਔਰ ਤੀਸਰਾ ਸਤਨਾਮ ਪ੍ਰਿੰਟਿੰਗ ਪ੍ਰੈਸ। ਸੋ ਬਹੁਤ ਸਾਰਾ ਲਿਟਰੇਚਰ ਧਾਰਮਿਕ ਤੌਰ ਦੇ ਉੱਤੇ ਜਿਹੜਾ ਗੁਰਮਤ ਦਾ, ਉਹਨਾਂ ਨੇ ਆਪਣੀ ਪ੍ਰੈਸ ਲਾ ਕੇ ਜਿਹਦਾ ਨਾਂ ਸਤਨਾਮ ਪ੍ਰਿੰਟਿੰਗ ਪ੍ਰੈਸ ਰੱਖਿਆ, ਉਹਨਾਂ ਨੇ ਇਹ ਸ਼ੁਰੂ ਕੀਤਾ। ਸੋ ਇਸ ਸਾਰੇ ਦੇ ਚਲਦਿਆਂ ਜੂਨ 84 ਦੇ ਇਸ ਪੀਰੀਅਡ 'ਚ ਉਹ ਕਿਵੇਂ ਕਿਸ ਪਾਸਿਓਂ ਹਿੱਲੇ ਜਾਂ ਕਿਸ ਪਾਸਿਓਂ ਟਰੈਪ ਹੋਏ ਇਹ ਸਾਨੂੰ ਨਹੀਂ ਪਤਾ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇਹ 에ਅਰ ਇੰਡੀਆ ਦਾ ਹਾਦਸੇ ਦਾ ਟ੍ਰਾਇਲ ਚੱਲਿਆ ਤੇ ਮੁੱਖ ਦੋਸ਼ੀਆਂ ਦੇ ਵਿੱਚ ਰਿਪੁਦਮਨ ਸਿੰਘ ਮਲਿਕ ਔਰ ਦੂਸਰੇ ਸੱਜਣ ਵੀ ਸਨ, ਔਰ ਉਸ ਟ੍ਰਾਇਲ ਦੇ ਪੀਰੀਅਡ 'ਚ ਫਿਰ ਜਿੰਨਾ ਇੱਕ ਤਾਂ
ਬੇਸ਼ੱਕ ਇਨ ਦਾ ਐਂਡ ਐਕਵਿਟ ਹੋਏ ਕਿਉਂਕਿ ਕ੍ਰੈਡੀਬਲ ਐਵੀਡੈਂਸ ਨਹੀਂ ਸੀ, ਅੱਛਾ ਲੇਕਿਨ ਉਸ ਟ੍ਰਾਇਲ ਦੇ ਦੌਰਾਨ ਹੀ ਜਿੰਨਾ ਕੁ ਸਿੱਖਾਂ ਨੂੰ ਬਦਨਾਮੀ ਮਿਲੀ ਔਰ ਇੰਡੀਅਨ ਸਿਸਟਮ ਜਿਹੜਾ ਮਾਹਰ ਹੈ ਮਿਸ ਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਦਾ, ਕਿ ਉਹਦੇ 'ਚ ਜਿਹੜੀ ਮੂਵਮੈਂਟ ਜੂਨ 84 ਦੇ ਵਿੱਚ ਜੋ ਸਾਡੇ ਦੇ ਨਾਲ ਹੋਇਆ, ਹਮਲਾ ਹੋਇਆ, ਟੋਟਲ ਵਾਰ ਅਨਡਿਕਲੇਅਰਡ ਹੋਈ, ਜਿਹੜਾ ਇੱਕ ਹਮਦਰਦੀ ਫੈਕਟਰ ਇੰਟਰਨੈਸ਼ਨਲੀ ਪੈਦਾ ਹੋਇਆ ਸੀ ਸਿੱਖਾਂ ਲਈ, ਉਹਦੇ ਤੋਂ ਬਾਅਦ ਇਹ ਕਨਿਸ਼ਕਾ ਦੇ ਹਾਦਸੇ ਨੇ ਖਾਲਿਸਤਾਨ ਦੀ ਮੂਵਮੈਂਟ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ, ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬੇਸ਼ੱਕ ਬਾਅਦ 'ਚ ਉਹਨਾਂ ਦੀ ਇਕਵਿਟਲ ਵੀ ਹੋਈ ਕਾਫੀ ਸਾਲ, ਪਰ ਉਸ ਟ੍ਰਾਇਲ ਦੇ ਦੌਰਾਨ ਹੀ ਚੱਲਦੇ ਆ। ਅੱਜ ਵੀ ਤੁਸੀਂ ਜਦੋਂ ਜੂਨ 84 ਦੂਸਰਾ ਪਾਓਗੇ, ਨਾਲ ਦੀ ਨਾਲ ਕਨਿਸ਼ਕਾ ਆ ਜਾਂਦਾ, ਔਰ ਉਹਨੂੰ ਇੰਡੀਅਨ ਏਜੰਸੀਆਂ ਜਿਨ੍ਹਾਂ ਨੇ ਇਹਨੂੰ ਮਾਸਟਰਮਾਈਂਡ ਕੀਤਾ ਸੀ ਸਾਰੇ ਨੂੰ, ਉਹਨਾਂ ਨੇ ਆਹ ਦੇਖੋ ਜੀ ਇਹ ਦਹਿਸ਼ਤਗਰਦ ਨੇ ਜਾਂ ਦੂਸਰੇ ਨੇ, ਉਹਨਾਂ ਦਾ ਐਕਵਿਟਲ ਹੋਈ, ਬਾਹਰ ਆਏ। ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਿਹੜਾ ਕ੍ਰੈਡੀਬਲ ਐਵੀਡੈਂਸ ਨਾ ਹੋਣਾ ਇਸ ਦਾ ਸੀ। ਹੁਣ ਜੇ ਤਾਂ ਉਹ ਬਾਹਰ ਆ ਕੇ ਆਪਣੀ ਚੁੱਪਚਾਪ ਜ਼ਿੰਦਗੀ ਜਿਉਂਦੇ ਰਹਿੰਦੇ ਤੇ ਸ਼ਾਇਦ ਤਾਂ ਵੀ ਉਹਨਾਂ ਦੇ ਨਾਲ ਇਹੀ ਹਸ਼ਰ ਹੁੰਦਾ ਹੈ ਜੇ ਇੰਡੀਅਨ ਸਿਸਟਮ ਇਹ ਸਾਰੇ ਦੇ ਬਿਹਾਈਂਡ ਸੀ ਪਹਿਲੀ ਸਟੇਜ ਤੋਂ। ਬਿਲਕੁਲ। ਫਿਰ ਉਹਨਾਂ ਨੇ ਕੁਝ ਸਾਲ ਪਾ ਕੇ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਪ੍ਰੋ ਇੰਡੀਆ ਲਾਈਨ ਲਈ, ਇੰਡੀਆ ਦਾ ਵੀਜ਼ਾ ਵੀ ਮਿਲਿਆ, ਉੱਥੇ ਜਾ ਕੇ ਉਹ ਟੀਵੀ ਚੈਨਲਸ ਤੇ ਵੀ ਬੈਠ ਕੇ ਔਰ ਦੂਸਰੇ ਤੀਸਰੇ ਉਹਨਾਂ ਨੇ ਇਹ ਲਾਈਨ ਲਈ ਕਿ ਜੀ ਬਾਹਰ ਖਾਲਿਸਤਾਨ ਕੋਈ ਨਹੀਂ ਮੰਗਦਾ ਜਾਂ ਦੂਜਾ। ਸੋ ਪਹਿਲੀ ਸਟੇਜ ਤੇ ਕੀ ਰੋਲ ਸੀ ਉਹ ਸਾਨੂੰ ਨਹੀਂ ਪਤਾ, ਵੈਦਰ ਸੌਫਟ ਟਾਰਗੇਟ ਨੇ ਇੱਕ ਜਿਹੜਾ ਉਹ ਉਸ ਕਹਾਣੀ ਨੂੰ ਦਿੱਤਾ ਹੈ, ਪਰ ਅਸੀਂ ਉਸ ਨੂੰ ਇਸ ਲਈ ਕ੍ਰੈਡੀਬਲ ਮੰਨ ਲੈਂਦੇ ਹਾਂ ਕਿ ਵੀ ਉਹ ਚੈਲੰਜ ਨਹੀਂ ਹੋਏ। ਅਦਰਵਾਈਜ਼ ਜੇ ਇਸ ਲੈਵਲ ਦਾ ਜਿਹੜਾ ਰੈਪੂਟੇਸ਼ਨ ਦਾ ਬੰਦਾ ਹੈ, ਜੇ ਉਸ ਦੇ ਉੱਤੇ ਕੋਈ ਏਜੰਟ ਹੋਣ ਦੇ ਚਾਰਜ ਲੱਗਦੇ ਨੇ ਤੇ ਫਿਰ ਤੁਸੀਂ ਡੀਫੇਮੇਸ਼ਨ, ਔਰ ਕੈਨੇਡਾ 'ਚ ਤਾਂ ਸੌਖਾ ਹੋ ਜਾਂਦਾ, ਅਮਰੀਕਾ 'ਚ ਤਾਂ ਫਸਟ ਅਮੈਂਡਮੈਂਟ ਬਹੁਤ ਸਾਰੀ ਪ੍ਰੋਟੈਕਸ਼ਨ ਦੇ ਦਿੰਦੀ ਹੈ, ਤੁਸੀਂ ਨਹੀਂ ਕਰ। ਸੋ ਉਹ ਕਦੇ ਵੀ ਜਿਹੜੇ ਸੌਫਟ ਟਾਰਗੇਟ ਨੇ ਕਨਕਲੂਡ ਕੀਤਾ ਸੀ ਉਹ ਚੈਲੰਜ ਨਹੀਂ ਹੋਇਆ। ਫਿਰ ਵੀ ਅਸੀਂ ਇਹ ਬੈਨੀਫਿਟ ਆਫ ਡਾਊਟ ਜੇ ਦੇਈਏ ਕਿ ਭਾਈ ਸ਼ਾਇਦ ਇਵੇਂ ਨਾ ਹੋਇਆ ਹੋਏ, ਆਪਣੇ ਤੌਰ ਤੇ ਹੀ ਜਜ਼ਬਾਤੀ ਤੌਰ ਦੇ ਉੱਤੇ ਕੋਈ ਇਸ ਕਿਸਮ ਦਾ ਹੋਇਆ, ਮੰਨ ਲਓ ਕਿਉਂਕਿ ਡਿਬੇਟ ਦੀ ਖਾਤਰ, ਅੱਛਾ, ਫਿਰ ਤੁਸੀਂ ਦੁਸ਼ਮਣ ਦੇ ਜਿਹੜਾ ਹੈ ਉਹ ਖਾਤੇ 'ਚ ਜਾ ਕੇ ਨਹੀਂ ਭੁਗਤਦੇ। ਔਰ ਦੁਸ਼ਮਣ ਤੁਹਾਨੂੰ ਤਾਂ ਹੀ ਆਣ ਦੇਗਾ ਕਿ ਵੀ ਉਹ ਤੁਹਾਡੇ ਤੋਂ ਕੌਨਫੀਡੈਂਟ ਹੈ ਵੀ ਤੁਸੀਂ ਉਹਨਾਂ ਦਾ ਫਾਇਦਾ ਹੀ ਕਰੋਗੇ। ਬਿਲਕੁਲ। ਉੱਥੋਂ ਕਰਕੇ ਉਹ ਜਦੋਂ ਵਾਪਸ ਆਏ, ਔਰ ਅਸੀਂ ਇਹ ਦੇਖਦੇ ਹਾਂ ਵੀ ਉਹਨਾਂ ਦੇ ਜਾਣ ਔਰ ਆਉਣ ਦੇ ਵਿਚਾਲੇ ਬਹੁਤ ਥੋੜੇ ਸਮੇਂ ਬਾਅਦ ਹੀ, ਸ਼ਾਇਦ ਸਾਲ ਜਾਂ 2 ਸਾਲ ਬਾਅਦ, ਉਹਨਾਂ ਦੀ ਜਿਹੜੀ ਹੈ ਉਹ ਅਸੈਸੀਨੇਸ਼ਨ ਹੋ ਜਾਂਦੀ ਹੈ 14 ਜੁਲਾਈ 2022 ਨੂੰ। ਜੀ। ਹੁਣ ਉਦੋਂ ਤੱਕ ਏਜੰਸੀਆਂ ਨੇ ਆਪਣੇ ਮੀਡੀਆ ਤੰਤਰ ਰਾਹੀਂ ਇਹ 2 ਲਾਈਨਸ ਖੜੀਆਂ ਕਰ ਦਿੱਤੀਆਂ ਸੀ ਕਿ ਰਿਪਦਮਨ ਸਿੰਘ ਮਲਕ ਪ੍ਰੋ ਇੰਡੀਆ ਲਾਈਨ, ਔਰ ਇਹ ਪ੍ਰਚਾਰ ਕਿ ਜੀ ਇਹ ਜਿਹੜੇ ਖਾਲਿਸਤਾਨੀ ਨੇ ਜਾਂ ਦੂਜੇ ਨੇ ਉਹ ਦੁਸ਼ਮਣ ਨੇ। ਔਰ ਇਹੀ ਕਾਰਨ ਸੀ ਕਿ ਜਦੋਂ 14 ਜੁਲਾਈ 2022 ਨੂੰ ਰਿਪਦਮਨ ਸਿੰਘ ਮਲਕ ਦਾ ਮਰਡਰ ਹੁੰਦਾ ਹੈ, ਫੌਰਨ ਜਿਹੜਾ ਇਲਜ਼ਾਮ ਇੰਡੀਅਨ ਮੀਡੀਆ ਨੇ ਜਾਂ ਉਹਨਾਂ ਦੇ ਜਿਹੜੀ ਹੁਣ ਇਨਕੁਆਇਰੀ ਕਮਿਸ਼ਨ ਨੇ ਕਿਹਾ ਵੀ ਉਹਨਾਂ ਦੇ ਪ੍ਰੌਕਸੀਜ਼ ਨੇ, ਉਹਨਾਂ ਨੇ ਹਰਦੀਪ ਸਿੰਘ ਨਿੱਜਰ ਔਰ ਖਾਲਿਸਤਾਨੀਆਂ ਤੇ ਲਾਇਆ। ਉਹਨਾਂ ਨੇ ਕਿਹਾ ਜੀ ਵੀ ਕਿਉਂਕਿ ਰਿਪਦਮਨ ਸਿੰਘ ਮਲਕ ਇੰਡੀਆ ਜਾ ਕੇ ਜਾਂ ਦੂਜੇ ਉਹਨਾਂ ਨੇ ਖਾਲਿਸਤਾਨ ਦਾ ਵਿਰੋਧ ਕੀਤਾ ਤੇ ਇੱਥੇ ਆ ਕੇ ਜਿਹੜਾ ਹੈ ਉਹਨਾਂ ਦੇ ਉੱਤੇ ਜਿਹੜਾ ਹੈ ਇਹ ਹੋਇਆ। ਹਾਲਾਂ ਉਦੋਂ ਵੀ ਅਸੀਂ ਇਹ ਕਿਹਾ ਸੀ ਕਿ ਵੀ ਕੋਈ ਵੀ ਖਾਲਿਸਤਾਨੀ ਜਾਂ ਸਿੱਖ ਉਸ ਦਾ ਇਹ ਕੰਮ ਨਹੀਂ ਹੈ, ਇਹ ਜਿਨ੍ਹਾਂ ਨੇ ਪਹਿਲਾਂ ਵਰਤਿਆ ਉਹਨਾਂ ਨੇ ਹੀ ਵਰਤ ਕੇ ਡੰਪ ਕੀਤਾ, ਕਿਉਂਕਿ ਅਲਟੀਮੇਟਲੀ ਏਜੰਸੀਆਂ ਦੇ ਕੰਮ ਕਰਨ ਦਾ ਢੰਗ ਹੁੰਦਾ, ਜਿਹਦੇ ਕੋਲ ਤੁਹਾਡੇ ਭੇਤ ਨੇ, ਜਿਹੜੇ ਤੁਹਾਨੂੰ ਜਾਣੂ ਨੇ, ਉਹ ਤੁਹਾਨੂੰ ਉਹਨਾਂ ਨੇ, ਔਰ ਇਹ ਖੇਡ ਉਹਨਾਂ ਦੀ ਵਕਤੀ ਤੌਰ ਦੇ ਉੱਤੇ ਭਾਵੇਂ ਇੰਡੀਅਨ ਏਜੰਸੀਆਂ ਨੇ ਜਾਂ ਦੂਜਿਆਂ ਨੇ ਟਰਾਈ ਕੀਤਾ ਵੀ ਉਹਨੂੰ ਖਾਲਿਸਤਾਨੀਆਂ ਦੇ ਖਾਤੇ 'ਚ ਪਾਇਆ ਜਾਏ, ਪਰ ਉਹ ਗੱਲ ਚੱਲੀ ਨਹੀਂ ਹੈ। ਫਿਰ ਅਚਾਨਕ ਇਹ ਹੁੰਦਾ ਵੀ ਉਹ ਆਪਣੇ ਦਫ਼ਤਰ ਦੇ ਲਈ, ਆਪਣੇ ਕੰਮ ਕਾਰੋਬਾਰ ਲਈ ਨਿਕਲਦੇ ਨੇ ਔਰ ਉਹਨਾਂ ਦਾ ਮਰਡਰ ਹੋ ਜਾਂਦਾ ਹੈ। ਚੰਗੀ ਗੱਲ ਹੈ ਵੀ RCMP ਔਰ ਉਹਨਾਂ ਦੀ ਜਿਹੜੀ ਇਨਵੈਸਟੀਗੇਟਿਵ ਪਾਰਟ ਸੀ, ਉਹਨਾਂ ਨੇ 2 ਕਾਤਲਾਂ ਨੂੰ ਵੀ ਫੜ ਲਿਆ, ਗੱਡੀ ਦੀ ਵੀ ਪਛਾਣ ਹੋ ਗਈ ਜਿਹਦੇ 'ਚੋਂ ਆਏ, ਔਰ ਉਹ 2 ਕਾਤਲ ਜਿਨ੍ਹਾਂ 'ਚੋਂ ਦੇ ਉੱਤੇ ਇਹ ਟ੍ਰਾਇਲ 'ਚ, ਇਹਨਾਂ 'ਚ ਇੱਕ ਟੈਨਰ ਫੌਕਸ ਔਰ ਹੋਸੇ ਲੂਪੇਸ। ਹੁਣ ਟੈਨਰ ਫੌਕਸ ਨੇ ਤਾਂ ਮੰਨ ਲਿਆ ਆਪਣਾ ਗੁਨਾਹ ਵੀ ਅਸੀਂ ਕੀਤਾ ਮਰਡਰ, ਉਹਨੇ ਹੌਸੇ ਲੌਪਸ ਨੇ ਨਹੀਂ ਮੰਨਿਆ। ਉਸ ਨੂੰ ਸਜ਼ਾ 6 ਫਰਵਰੀ ਨੂੰ ਸੁਣਾਈ ਜਾਣੀ ਹੈ, ਪਰ ਜਿਹੜੀ
ਟੈਨਰ ਫੌਕਸ ਨੂੰ ਸਜ਼ਾ ਸੁਣਾਈ ਗਈ ਉਮਰ ਕੈਦ ਔਰ 20 ਸਾਲ ਤੱਕ ਉਹਦੀ ਜ਼ਮਾਨਤ ਨਹੀਂ ਹੋ, ਕਿਉਂਕਿ ਕੈਨੇਡਾ 'ਚ ਡੈਥ ਸੈਂਟੈਂਸ ਨਹੀਂ ਹੈ, ਸਜ਼ਾਏ ਮੌਤ ਨਹੀਂ ਹੈ, ਕਾਮਨਵੈਲਥ ਕੰਟਰੀ ਹੈ ਔਰ 20 ਸਾਲ ਦੀ ਜਿਹੜੀ ਹੈ ਉਮਰ ਕੈਦ ਹੈ, ਪਰ 20 ਸਾਲ ਤੱਕ ਕੋਈ ਪੈਰੋਲ ਜਾਂ ਬੇਲ ਆਊਟ ਨਹੀਂ ਹੋ ਸਕਦਾ। ਦੂਜੇ ਨੂੰ ਸਜ਼ਾ 6 ਫਰਵਰੀ ਨੂੰ ਸੁਣਾਈ ਜਾਏਗੀ। ਦਰਸ਼ਕ ਰਿਪਦਮਨ ਸਿੰਘ ਮਲਕ ਹੋਰਾਂ ਦੀ ਪਿਕਚਰ ਵੀ ਦੇਖ ਰਹੇ ਨੇ। ਹੁਣ ਇੱਕ ਗੱਲ ਜ਼ਾਹਰ ਹੋ ਗਈ, ਉਹ ਦੋਨੋਂ ਜਿਹੜੇ ਨੇ ਉਹ ਸਪੈਨਿਸ਼ ਮੂਲ ਦੇ ਨੇ, ਲਤੀਨੋ ਦੂਜੇ। ਹੁਣ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ, ਬੜਾ ਪ੍ਰੋਫੈਸ਼ਨਲ ਉਹਨਾਂ ਨੇ ਕੰਮ ਕੀਤਾ, ਜਿਹਨੂੰ ਸੁਪਾਰੀ ਦੇਣਾ ਕਹਿੰਦੇ ਨੇ। ਹੁਣ ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਗਈ, ਉਹ ਇੱਕ ਨੂੰ ਸੁਣਾਈ ਗਈ, ਤੇ ਰਿਪਦਮਨ ਸਿੰਘ ਮਲਕ ਉਹਨਾਂ ਦਾ ਬੇਟਾ ਵਕੀਲ ਹੈ ਜਸਪ੍ਰੀਤ ਸਿੰਘ ਮਲਕ, ਔਰ ਉਹਨਾਂ ਦੀ ਨੂੰਹ ਬੀਬੀ ਸੰਦੀਪ ਕੌਰ ਧਾਲੀਵਾਲ ਨੇ ਉਹਨੂੰ ਪੁੱਛਿਆ ਜਿਹੜਾ ਦੋਸ਼ੀ ਨੂੰ ਕਿ ਵੀ ਤੂੰ ਇਹ ਤਾਂ ਦੱਸ ਕਿ ਕਿਹਦੇ ਕਹਿਣ ਤੇ ਕੀਤਾ, ਵੀ ਉਹ ਆਪਣਾ ਕਿਹਨੇ ਤੁਹਾਨੂੰ ਸੁਪਾਰੀ ਦਿੱਤੀ ਜਿਹਦੇ ਤੇ ਤੂੰ ਸਾਡੇ ਪਿਤਾ ਦਾ ਕਤਲ ਕੀਤਾ। ਔਰ ਬਾਅਦ ਦੇ ਵਿੱਚ ਅਦਾਲਤ ਦੇ ਬਾਹਰ ਵੀ ਜਸਪ੍ਰੀਤ ਸਿੰਘ ਮਲਕ ਜਿਹੜੇ ਵਕੀਲ ਨੇ ਉਹਨਾਂ ਦੇ ਬੇਟੇ ਰਿਪਦਮਨ ਸਿੰਘ ਮਲਕ ਦੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਕਿਹਾ ਵੀ ਸਾਡੇ ਪਰਿਵਾਰ ਦੇ ਉੱਤੇ ਅਜੇ ਵੀ ਖੌਫ ਹੈ ਔਰ ਇਹ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਇਹਨਾਂ ਪਹਾੜੇ ਦੇ ਕਾਤਲਾਂ ਨੂੰ ਕਿਹਨੇ ਹਾਇਰ ਕੀਤਾ, ਕਿਹਨੇ ਇਹ ਡਰਟੀ ਜੌਬ ਜਿਹੜਾ ਹੈ ਕਰਵਾਇਆ। ਔਰ ਇਹ ਅਸੀਂ ਸਮਝਦੇ ਹਾਂ ਕਿ ਹਾਲਾਂ ਇਹ ਜਿਹੜੀ ਇਨਕੁਆਇਰੀ ਕਮੇਟੀ 123 ਪੇਜ ਦੀ ਜਿਹਦੀ ਰਿਪੋਰਟ ਆਈ ਹੈ ਹੇਗ ਕਮਿਸ਼ਨ, ਇਸ ਦੌਰਾਨ RCMP ਨੇ ਕਿਤੇ ਇਹ ਕਿਹਾ ਸੀ ਕਿ ਵੀ ਈਵਨ ਰਿਪਦਮਨ ਸਿੰਘ ਮਲਕ ਦੇ ਮਰਡਰ ਦੇ ਵਿੱਚ ਵੀ ਭਾਰਤੀ ਜਿਹੜਾ ਉਹ ਹੈਂਡ ਹੋ ਸਕਦਾ ਹੈ। ਹੁਣ ਜੇ ਤਾਂ ਇਹਨਾਂ ਚੋਂ ਇੱਕ ਤਾਂ ਮੰਨ ਗਿਆ ਕਿ ਵੀ ਮੈਂ ਕੀਤਾ, ਪਰ ਉਹਨੇ ਨਾਂ ਨਹੀਂ ਲਿਆ ਹੈ, ਲੇਕਿਨ ਹੋਰ ਕਿਹਦਾ ਇੰਟਰਸਟ ਹੋ ਸਕਦਾ। ਸੋ ਜ਼ਾਹਰ ਹੈ ਕਿ ਅਸੀਂ ਇਹ ਸਮਝਦੇ ਹਾਂ ਵੀ ਜਦੋਂ ਵੀ ਪਰਿਵਾਰ ਦਾ ਕੋਈ ਵੀ ਜਾਂਦਾ, ਰਿਪਦਮਨ ਸਿੰਘ ਮਲਕ ਵੀ ਇੱਕ ਸਿੱਖ ਪਰਿਵਾਰ ਔਰ ਜੋ ਵੀ ਜਿਵੇਂ ਮੈਂ ਕਿਹਾ ਉਹਨਾਂ ਨੇ ਕਮਿਊਨਿਟੀ ਨੂੰ ਸਰਵ ਵੀ ਕੀਤਾ, ਲੇਕਿਨ ਕਿਵੇਂ ਕਿੱਧਰ ਡਿਸਟਰੈਕਸ਼ਨ ਹੋਈ, ਕੀ ਹੋਇਆ, ਪਰ ਅਲਟੀਮੇਟਲੀ ਜਿਹੜਾ ਇਹ ਭਾਰਤੀ ਏਜੰਸੀਆਂ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਇਸ ਕਿਸਮ ਦੀ ਖੂਨੀ ਖੇਡ ਰਿਪਦਮਨ ਸਿੰਘ ਮਲਕ ਵੀ ਐਲੀਮੀਨੇਟ ਕੀਤਾ ਹੈ। ਉਸ ਤੋਂ ਬਾਅਦ ਹਰਦੀਪ ਸਿੰਘ ਨਿੱਜਰ ਔਰ ਦੂਸਰਾ ਔਰ ਅਜੇ ਵੀ ਜਿਵੇਂ ਭਾਈ ਮਨਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਵੀ ਉਹਨਾਂ ਦਾ ਜਿਹੜੀ ਜਦੋਂ ਤੱਕ ਪੋਲੀਟੀਕਲ ਵਿਲ ਕੈਨੇਡਾ ਦੀ ਹਕੂਮਤ ਦੇ ਲੈਵਲ ਤੇ ਔਰ ਪ੍ਰੋਪਰ ਇਹਨਾਂ ਨੂੰ ਫਿਕਸ ਨਹੀਂ, ਇਹਨਾਂ ਨੂੰ ਇੱਕ ਰੌਕ ਟੈਰਰਿਸਟ ਸਟੇਟ ਨਹੀਂ ਡਿਕਲੇਅਰ ਕੀਤਾ ਜਾਂਦਾ ਔਰ ਇਹਨਾਂ ਦੀਆਂ ਇਸ ਕਿਸਮ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਨੂੰ ਨੱਥ ਨਹੀਂ ਪੈਗੀ, ਕਿਉਂਕਿ ਉਹ ਇਹ ਸਮਝਦੇ ਨੇ ਕਿ ਵੀ ਉਹ ਜੋ ਉਹਨਾਂ ਨੇ ਵਿਦਨ ਕੰਟਰੀ ਕੀਤਾ, ਜਿਵੇਂ ਸਿੱਖਾਂ ਦੀ ਨਸਲਕੁਸ਼ੀ ਇੱਕ ਤੋਂ ਬਾਅਦ ਇੱਕ, ਉਹਨਾਂ ਦਾ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਦੇ ਲਈ ਅੱਡ-ਅੱਡ ਜਿਹੜੇ ਉਹਨਾਂ ਦੇ ਤੌਰ ਤਰੀਕੇ ਨੇ 4 ਦਹਾਈਆਂ ਤੋਂ ਜਾਰੀ ਨੇ, ਔਰ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਵੀ ਉਹਨਾਂ ਨੇ ਕੈਨੇਡਾ, ਅਮਰੀਕਾ, UK, ਪਾਕਿਸਤਾਨ ਇਸ ਦੇ ਆ ਕੇ ਪ੍ਰੈਕਟਿਸ ਕੀਤਾ। ਪਰ ਜਿਹੜੇ ਉਹਨਾਂ ਦੇ ਪ੍ਰੋ ਵੀ ਭੁਗਤ ਗਏ, ਈਵਨ ਉਹਨਾਂ ਨੂੰ ਵੀ ਉਹਨਾਂ ਨੇ ਐਲੀਮੀਨੇਟ ਕੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ।
Signature Truck Service, 58 Triangle Drive, Wears Cave, Virginia 24486. ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਆਖਰ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲਬਾਤ ਹੋ ਹੀ ਗਈ ਹੈ ਔਰ ਵਾਈਟ ਹਾਊਸ ਦੀ ਜਾਣਕਾਰੀ ਅਨੁਸਾਰ ਟਰੰਪ ਨੇ ਮੋਦੀ ਨੂੰ ਦੋ ਹੀ ਗੱਲਾਂ ਕਹੀਆਂ ਕਿ ਅਮਰੀਕਾ ਤੋਂ ਹੋਰ ਸੌਦਾ ਖਰੀਦੋ, ਟੈਰਿਫ ਖਤਮ ਕਰੋ ਅਤੇ ਗੈਰ ਅਮਰੀਕੀ ਜਿਹੜੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਜਿਹੜੇ ਹੈਗੇ ਨੇ ਮੌਜੂਦ ਪ੍ਰਵਾਸੀ ਨੇ ਉਹਨਾਂ ਨੂੰ ਜਿਹੜੇ ਭਾਰਤ ਹੈ ਉਹ ਉਹਨਾਂ ਨੂੰ ਕਬੂਲ ਕਰਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਕਿਸੇ ਦੀ ਫੂਕ ਭਰੀ ਹੁੰਦੀ ਹੈ ਤੇ ਉਹ ਫਿਰ ਗੁਬਾਰੇ ਵਾਂਗ ਫੁੱਲਿਆ ਹੁੰਦਾ ਹੈ ਤੇ ਜਦੋਂ ਫਿਰ ਫੂਕ ਨਿਕਲਦੀ ਹੈ, ਪੰਜਾਬੀ ਦਾ ਖੂਬਸੂਰਤ ਲਫ਼ਜ਼ ਫੂਕ ਦੇ ਉਲਟ ਫੁਸਕ ਹੈ, ਕਹਿੰਦੇ ਵੀ ਫੁਸਕ ਹੋ ਗਿਆ। ਹੁਣ ਇਹੀ ਮੋਦੀ ਜਿਹੜਾ ਤੁਸੀਂ G20 ਵਾਲਾ ਮੌਕਾ, ਜਦੋਂ ਕਿ ਉਹਨਾਂ ਨੇ ਆਲਰੇਡੀ ਕੈਨੇਡਾ ਦੇ ਵਿੱਚ ਕਿਲਿੰਗ ਕੀਤੀ ਹੋਈ ਸੀ ਹਰਦੀਪ ਸਿੰਘ ਨਿੱਜਰ ਦੀ, ਟ੍ਰਾਂਸਨੈਸ਼ਨਲ ਰਿਪਰੈਸ਼ਨ, ਅਮਰੀਕਾ ਦੇ ਵਿੱਚ ਵੀ ਗੁਰਪਤਵੰਤ ਪੰਨੂ ਮਰਡਰ ਪਲਾਟ ਫਾਈਲ ਹੋ ਚੁੱਕਾ ਸੀ ਔਰ ਬਾਈਡਨ ਨੇ 1-to-1 ਵੀ ਉਹਨੂੰ ਕਿਹਾ। ਉਸੇ ਫੇਜ਼ ਦੇ ਵੇਲੇ ਜਸਟਿਨ ਟਰੂਡੋ, ਉਹ ਵੀ ਦਿੱਲੀ 'ਚ ਉਹਨੇ ਵੀ 1-to-1 ਕਿਹਾ। ਲੇਕਿਨ ਮੋਦੀ ਜਿਸ ਦੁਨੀਆ ਦੇ ਵਿੱਚ ਘੁੰਮ ਰਿਹਾ ਸੀ ਉਹ ਵਿਸ਼ਵ ਗੁਰੂ, ਕਿ ਅਸੀਂ ਵਿਸ਼ਵ ਗੁਰੂ ਬਣ ਗਏ। ਜੇ 100 ਹੋਰਡਿੰਗਸ ਲਾਈਆਂ ਸੀ G20 ਦੀ ਉਸ ਕਾਨਫਰੰਸ ਦੇ ਵੇਲੇ ਤੇ ਉਹਦੇ 'ਚੋਂ 70 ਦੇ ਉੱਤੇ ਮੋਦੀ ਦੀ ਫੋਟੋ ਸੀ ਔਰ ਮੁਲਕ ਦੇ ਲੋਕਾਂ ਨੂੰ ਵੀ ਭਾਰਤ ਦੇ ਇਹੀ ਵੇਚਿਆ ਜਾ ਰਿਹਾ ਸੀ ਕਿ ਮੋਦੀ ਤੋਂ ਬਿਨਾਂ ਦੁਨੀਆ ਦੇ ਵਿੱਚ ਕੋਈ ਫੈਸਲਾ ਨਹੀਂ ਹੋ ਸਕਦਾ ਔਰ ਮੋਦੀ ਹੀ ਜਿਹੜਾ ਹੈ ਇਸ ਵੇਲੇ ਦੁਨੀਆ ਨੂੰ ਗਾਈਡ ਕਰ ਰਿਹਾ ਔਰ ਗੁੱਡੀ ਜਿਹਨੂੰ ਕਹਿੰਦੇ ਵੀ 7ਵੇਂ ਅਸਮਾਨ ਤੇ ਔਰ ਬਿਲਕੁਲ ਜਿਹੜਾ ਹੈ ਉਸ ਕੇ ਆਲੇ ਦੁਆਲੇ ਕੀ ਹੈ, ਹਕੀਕਤ ਕੀ ਹੈ, ਇਸ ਤੋਂ ਬੇਖਬਰ ਹੋ ਕੇ ਉਹਨਾਂ ਨੇ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਪਾਰਟ ਉਹ ਪਾਕਿਸਤਾਨ 'ਚ ਕਸ਼ਮੀਰੀ ਐਕਟਿਵਿਸਟ ਨੂੰ ਮਾਰਨਾ ਹੋਏ, ਪਰਮਜੀਤ ਸਿੰਘ ਪੰਜਵੜ ਦਾ ਮਰਡਰ ਹੋਏ ਔਰ ਫਿਰ ਅਸੀਂ UK ਦੇ ਵਿੱਚ ਦੇਖਦੇ ਹਾਂ ਅਵਤਾਰ ਸਿੰਘ ਖੰਡਾ ਦਾ ਔਰ ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਪੰਨੂ। ਇਹ G20 ਦੀ ਦਿੱਲੀ ਮੀਟਿੰਗ ਤੋਂ ਪਹਿਲਾਂ ਇਹ ਸਾਰੇ ਮਰਡਰ ਔਰ ਪਲਾਟ ਹੋ ਚੁੱਕੇ ਸੀ। ਬਿਲਕੁਲ। ਲੇਕਿਨ ਇਸ ਗੱਲ ਦਾ ਜਿਹੜੇ ਸਿਆਣੇ ਬਜ਼ੁਰਗ ਕਹਿੰਦੇ ਨੇ ਕਿ ਭਾਈ ਉਸ ਰੱਬ ਤੋਂ ਡਰੀਏ ਔਰ ਇਸ ਬਾਰੇ ਹੀ ਕਿਹਾ ਜਾਂਦਾ ਹੈ ਅਸੀਂ ਤਾਂ ਜਦੋਂ ਗੁਰਬਾਣੀ ਦਾ ਸਹਾਰਾ ਲੈਂਦੇ ਹਾਂ ਤੇ ਫਿਰ ਇਹ ਹੈ ਕਿ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਕਿ ਉਹ ਰੱਬ ਜਿਹੜਾ ਹੈ ਉਸ ਦੀ ਦੁਨੀਆ ਦੇ ਵਿੱਚ ਕਦੋਂ ਉਸ ਨੇ ਧਰਤੀ ਤੋਂ ਅਸਮਾਨ ਤੇ ਚੜਾ ਦੇਣਾ ਤੇ ਕਦੋਂ ਅਸਮਾਨ ਤੋਂ ਥੱਲੇ ਪਟਕ ਕਰਕੇ ਸੁੱਟ ਦੇਣਾ ਔਰ ਮਾਸ ਖਾਏ ਤਿੰਨ ਘਾਹ ਖਵਾਲੇ। ਕਿ ਜਿਹੜੇ ਇਹ ਦਾਵਾ ਕਰਦੇ ਨੇ ਕਿ ਜੀ ਮਾਸ ਤੋਂ ਬਿਨਾਂ ਤਾਂ ਅਸੀਂ ਖਾ ਹੀ ਨਹੀਂ ਸਕਦੇ, ਉਹ ਵਕਤ ਵੀ ਆ ਜਾਂਦਾ ਹੈ ਕਿ ਉਹ ਘਾਹ ਖਾਣ ਤੇ ਮਜਬੂਰ ਹੁੰਦੇ ਨੇ। ਹੁਣ ਇਹ ਬਹੁਤ ਵਾਰ ਤਾਂ ਬਹੁਤਿਆਂ ਨੂੰ ਇਹਨੂੰ ਜਸਟੀਫਾਈ ਕਰਨ ਦੇ ਲਈ ਬਹੁਤ ਵਾਰ ਬਹੁਤੇ ਪੁਰਾਤਨ ਕਹਾਣੀਆਂ ਸੁਣਾਉਂਦੇ ਨੇ ਵੀ ਕੌਣ ਰਾਜਾ ਸੀ, ਫਿਰ ਉਹ ਕਿਵੇਂ ਕੈਦੀ ਬਣਿਆ, ਉਹਨੂੰ ਧਰੂ ਕੇ ਲਿਜਾ ਰਹੇ ਨੇ ਔਰ ਇੱਕ ਖੇਤ ਦੇ ਵਿੱਚ ਹੈ ਤੇ ਉਹਨੂੰ ਪਿਆਸ ਲੱਗੀ ਹੈ ਤੇ ਉਹ ਉਸ ਖੇਤ ਚੋਂ ਘਾਹ ਜਿਹੜਾ ਪੁੱਟ ਕੇ ਉਹ ਮੂੰਹ 'ਚ ਪਾਉਂਦਾ ਤਾਂ ਕਿ ਉਹਦੀ ਜਿਹੜੀ ਪਿਆਸ ਹੈ ਉਹ ਬੁਝੇ। ਤੇ ਉਹ ਕਹਿੰਦੇ ਜੀ ਕਿੱਥੇ ਬਾਦਸ਼ਾਹ ਸੀ 36 ਸ਼ਾਹੀ ਖਾਣੇ ਖਾਣ ਵਾਲਾ ਤੇ ਕਿੱਥੇ ਜਿਹੜਾ ਇਹ ਘਾਹ ਖਾਣ ਤੇ ਮਜਬੂਰ ਹੈ। ਸਿਆਸੀ ਪਿੜ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਵੀ ਜਿਨ੍ਹਾਂ ਨੇ ਬੜੇ ਬੜੇ ਦਾਅਵੇ ਕੀਤੇ, ਬੜੇ ਬੜੇ ਮਾਣ ਔਰ ਬੜੀਆਂ ਬੜੀਆਂ ਜਿਹੜਿਆਂ ਦੀਆਂ ਡੀਂਗਾਂ ਸੀ, ਉਹ ਹਾਕਮ ਸਾਮਰਾਜਾਂ ਦੀ ਤਾਂ ਗੱਲ ਹੋਈ ਇੰਡੀਵਿਜੂਅਲਸ ਵੀ, ਉਹ ਹਿਟਲਰ ਹੋਏ, ਮਸੋਲਿਨੀ ਹੋਏ, ਇੰਦਰਾ ਗਾਂਧੀ ਹੋਏ, ਕਿੱਥੇ ਜਾ ਕੇ ਕਿਵੇਂ ਐਂਡ ਹੁੰਦਾ। ਹੁਣ ਗੱਲ ਮੋਦੀ ਦੀ ਕਰੀਏ। ਮੋਦੀ ਨੂੰ ਇਹ ਲੱਗਦਾ ਸੀ ਕਿ ਵੀ ਜਿਹੜਾ ਉਹਨੇ ਨਾਨ ਅਲਾਈਨਮੈਂਟ ਦੀ ਲਾਈਨ ਤੋੜ ਕੇ ਜਿਹੜੀ ਭਾਰਤ ਦੇ ਜਾਂ ਨਹਿਰੂ ਦੇ ਜ਼ਮਾਨੇ 'ਚ ਉਹਨਾਂ ਨੇ ਇੱਕ ਮੁਖੌਟਾ ਜਿਹਾ ਪਾਇਆ ਹੋਇਆ ਸੀ ਕਿ ਵੀ ਅਸੀਂ ਹੁਣ ਅਮਰੀਕਾ ਦੇ ਨਾਲ ਵੀ ਸਾਡੀ ਯਾਰੀ, ਇਹਨਾਂ ਨਾਲ ਜਿਹੜਾ ਵੀ ਅਸੀਂ ਟੋਪੋ ਟੋਪ
ਤੇ ਰੂਸ ਦੇ ਨਾਲ ਵੀ ਉਹ ਤਾਂ ਅਸੀਂ ਹਾਂ ਹੀ ਆ, ਉਹਨਾਂ ਦੇ ਨਾਲ ਵੀ ਟੋਪੋ ਟੋਪ। ਤੇ ਜੋ ਗਵਾਂਢ ਚ ਅਸੀਂ ਕੀਤਾ ਪਾਕਿਸਤਾਨ ਪਹਿਲਾਂ ਹੀ 2 ਹਿੱਸਿਆਂ ਇੰਦਰਾ ਗਾਂਧੀ ਨੇ ਦੇ ਵੇਲੇ ਤੋੜ ਦਿੱਤਾ ਸੀ ਵੀ ਇਹਨਾਂ ਨੂੰ ਵੀ ਦੱਬ ਕੇ ਰੱਖੋ। ਔਰ ਸ੍ਰੀਲੰਕਾ, ਨੇਪਾਲ, ਉਹ ਉਹਨਾਂ ਦੇ ਨਾਲ ਜੋ ਵਰਤਾਰਾ ਕਰ ਰਹੇ ਸੀ ਵੀ ਉਹਨਾਂ ਨੂੰ ਈਵਨ, ਕਿਉਂਕਿ ਇਸ ਸਾਰੇ ਪੀਰੀਅਡ ਦੇ ਵਿੱਚ ਜਦੋਂ ਕੋਲਡ ਵਾਰ ਟੁੱਟਿਆ, ਅੱਡ-ਅੱਡ ਥਾਵਾਂ ਦੇ ਉੱਤੇ ਅੱਡ-ਅੱਡ ਮੁਲਕਾਂ ਦੇ ਗਰੁੱਪ ਪ੍ਰਮੋਟ ਹੋਏ। ਉਹਨਾਂ ਦੇ ਵਿੱਚ ਸਾਊਥ ਏਸ਼ੀਆ ਦੀ ਸਾਰਕ ਵੀ ਬਣਿਆ ਕਿ ਵੀ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕੰਟਰੀਜ਼, ਕਿ ਵੀ ਜਿਹੜੇ 8-9 ਮੁਲਕ ਨੇ, ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਨੇਪਾਲ, ਭੂਟਾਨ, ਮਾਲਦੀਵਸ, ਸ੍ਰੀਲੰਕਾ, ਉਹਨਾਂ ਦਾ ਇਕੱਠ ਜਿਵੇਂ ਏਸ਼ੀਆਨ ਹੈ ਜਾਂ ਜਿਵੇਂ ਬ੍ਰਿਕਸ ਹੋਣ ਦੇ ਵਿੱਚ ਆਇਆ ਜਾਂ ਜਿਵੇਂ 54 ਮੁਲਕਾਂ ਦੀ ਅਫਰੀਕਨ ਯੂਨੀਅਨ ਹੈ। ਲੇਕਿਨ ਤੁਸੀਂ ਦੇਖੋ ਭਾਰਤ ਨੂੰ ਲੱਗਾ ਵੀ ਮੈਂ ਤਾਂ ਇਹਨਾਂ ਸਾਰਿਆਂ ਨੂੰ ਹੀ ਦੱਬਿਆ, ਸਾਰਕ ਦੀ ਕੀ ਲੋੜ ਹੈ, ਦੂਜੇ ਦੀ ਕੀ ਲੋੜ ਹੈ। ਤੇ ਜੇ G7 ਮੁਲਕ ਨੇ ਤੇ ਭਾਰਤ ਨੂੰ ਇਨਵਾਈਟ ਹੋਣ ਲੱਗ ਗਿਆ ਇੰਟਰਨੈਸ਼ਨਲ ਲੈਵਲ ਤੇ, ਉਹਨਾਂ ਨੂੰ ਲੱਗਾ ਵੀ ਇਹ ਤਾਂ ਸਾਰੇ ਸ਼ੂਦਰ ਨੇ, ਮੇਰੇ ਗੁਆਂਢ ਚ ਰਹਿੰਦੇ, ਇਹਨਾਂ ਦੀ ਕੀ ਪਰਵਾਹ। ਔਰ ਇਸ ਸਾਰੇ ਦੇ ਫਿਰ ਕੁਆਡ ਦੇ ਵਿੱਚ ਵੀ ਜਾ ਬੜੇ ਕਿ ਜੀ ਅਸੀਂ ਤਾਂ ਹੁਣ ਅਮਰੀਕਾ ਸਾਡਾ ਦੋਸਤ ਆ, ਅਸੀਂ ਤਾਂ ਚੀਨ ਨੂੰ ਘੇਰਾਂਗੇ। ਹੁਣ ਇਹਨਾਂ 2 ਸਾਲਾਂ ਦੇ ਵਿੱਚ ਕਿੱਥੋਂ ਕਿੱਥੇ ਜਾ ਕੇ ਡਿੱਗਿਆ। ਜੋ ਹਾਲ ਇਹ ਹੈ, ਅਸੀਂ ਕੱਲ ਸੈਗਮੈਂਟ ਕੀਤਾ ਸੀ ਕਿ ਭਾਰਤ ਦਾ ਫੋਰਨ ਸੈਕਟਰੀ ਵਿਕਰਮ ਮਿਸਰੀ ਚਾਈਨਾ ਦੇ ਫੋਰਨ ਮਿਨਿਸਟਰ ਦੇ ਨਾਲ ਜਾ ਕੇ ਸਮਝੌਤਾ ਕਰਕੇ ਆਉਂਦਾ ਹੈ। ਹੁਣ ਇਹਨਾਂ 4 ਸਾਲਾਂ 'ਚ ਗਲਵਾਨ ਯਾਦ ਕਰੋ, ਜੂਨ 2020 'ਚ ਕੀ ਹੋਇਆ ਇਹਨਾਂ ਦੇ ਨਾਲ। 4000 ਸਕੁਅਰ ਕਿਲੋਮੀਟਰ ਏਰੀਆ ਵੀ ਚਾਈਨਾ ਨੂੰ ਦਿੱਤਾ ਔਰ ਚਾਈਨਾ ਦੀਆਂ ਸ਼ਰਤਾਂ ਦੇ ਉੱਤੇ ਇੱਕ ਪਾਸੇ ਡਾਇਰੈਕਟ ਫਲਾਈਟਸ ਰਿਜ਼ਿਊਮ ਕਰਤੀਆਂ ਜੋ ਚਾਈਨਾ ਚਾਹੁੰਦਾ ਸੀ, ਵੀਜ਼ਾ ਰੈਸਟ੍ਰਿਕਸ਼ਨ ਖੋਲ ਦਿੱਤੀ, ਮਾਨਸਰੋਵਰ ਉੱਥੇ ਜਾ ਕੇ ਪੈਸੇ ਖਰਚਣਗੇ ਉਹ ਵੀ ਆ ਜਾਓ। ਔਰ ਉਸ ਸਾਰੇ ਸਮਝੌਤੇ ਦੇ ਵਿੱਚ ਜਾਂ ਸਟੇਟਮੈਂਟ 'ਚ ਬਾਰਡਰ ਇਸ਼ੂ ਦਾ ਕੋਈ ਜ਼ਿਕਰ ਨਹੀਂ, ਕਾਰਨ 60-70,000 ਫੌਜ ਦੋਨੋਂ ਪਾਸਿਓਂ ਉੱਥੇ ਖੜੀ ਹੈ, ਡੀ-ਐਸਕੇਲੇਸ਼ਨ ਦੀ ਕੋਈ ਲਾਈਨ ਨਹੀਂ, ਕੋਈ ਦੂਜਾ। ਯਾਨੀ ਚੀਨ ਦੇ ਸਾਹਮਣੇ ਵੀ ਕਿੱਥੇ ਤਾਂ ਇਹ ਕਿਹੜੀਆਂ ਹਵਾਵਾਂ 'ਚ ਕੁੱਦਦੇ ਸੀ, ਚੀਨ ਦੇ ਸਾਹਮਣੇ ਵੀ ਜਾ ਕੇ ਪੂਰਾ ਸਰੈਂਡਰ ਕੀਤਾ। ਇੱਥੇ ਅਮਰੀਕਾ ਜਿੱਥੇ ਮਾਈ ਫਰੈਂਡ ਡੋਨਲਡ ਟਰੰਪ ਕਰਕੇ ਉਹਨੂੰ ਐਡਰੈਸ ਕਰਦਾ ਸੀ ਜਿਵੇਂ ਉਹਦੇ ਨਾਲ ਜਿਹੜਾ ਗੁੱਡੀਆਂ ਉਡਾਉਂਦਾ ਰਿਹਾ ਹੋਏ। ਲੇਕਿਨ ਹਾਲਾਤ ਇਹ ਹੋਏ ਕਿ ਵੀ ਐਸ ਜੈ ਸ਼ੰਕਰ ਇੱਕ ਹਫ਼ਤਾ ਇੱਥੇ ਆ ਕੇ ਬੈਠਾ ਰਿਹਾ, ਤਰਲੇ ਕਰਦਾ ਰਿਹਾ ਕਿ ਮੋਦੀ ਨੂੰ ਇਨਵਾਈਟ ਮਿਲੇ। ਹੁਣ ਟਰੰਪ ਨੇ ਸ਼ੀ ਜਿਨਪਿੰਗ ਨੂੰ ਸਿੱਧੀ ਕਾਲ ਕਰਕੇ ਇਨਵਾਈਟ ਕੀਤਾ, ਕਨਵਰਸੇਸ਼ਨ ਕੀਤੀ, ਇਟਲੀ, ਦੂਜੇ ਛੋਟੇ ਮੁਲਕਾਂ ਦੇ, ਉਹਨੂੰ ਨਹੀਂ ਮਿਲਿਆ। ਫਿਰ ਇਨੋਗਰੇਸ਼ਨ ਦੇ ਮੌਕੇ ਵੀ ਵਧਾਈਆਂ, ਉਹਨੇ ਵੀ ਕੋਈ ਜਵਾਬ ਨਹੀਂ ਦਿੱਤਾ। ਹੁਣ ਆਲਮੋਸਟ 6-7 ਦਿਨ ਬਾਅਦ, ਜਿਵੇਂ ਅਸੀਂ ਕੱਲ ਪਾਸਿੰਗ ਰੈਫਰੈਂਸ ਕਿਹਾ ਸੀ ਕਿ ਜੀ ਇਹਨੇ ਕਲੇਮ ਕੀਤਾ ਕਿ ਜੀ ਮੈਂ ਆਈ ਸਪੋਕ ਵਿਦ ਮਾਈ ਫਰੈਂਡ ਡੋਨਲਡ ਟਰੰਪ ਔਰ ਬਹੁਤ ਚੰਗਾ, ਦੂਜਾ ਤੀਜਾ। ਬਹੁਤਿਆਂ ਨੂੰ ਪਤਾ ਨਹੀਂ ਸੀ ਵੀ ਗੱਲਬਾਤ ਹੋਈ ਕੀ। ਅਸੀਂ ਵੀ ਕਿਹਾ ਵੀ ਵਾਈਟ ਹਾਊਸ ਨੇ ਤਾਂ ਕੋਈ ਦਿੱਤਾ ਨਹੀਂ ਹੈ ਕਿ ਵੀ ਕੀ ਹੋਇਆ, ਕਿ ਵੀ ਇਹੀ ਹੋਣਾ ਵੀ ਜਿਵੇਂ ਤੁਸੀਂ ਗ੍ਰੀਟਿੰਗਸ ਕਰਦੇ ਹੋ ਵੀ ਉਹਨਾਂ ਨੇ ਚਲੋ ਐਕਨੋਲਜ ਕਰ ਲਿਆ ਉਹ ਸਾਰੇ ਚੋਂ। ਹੁਣ ਜਿਹੜਾ ਵਾਈਟ ਹਾਊਸ ਨੇ ਇਸ ਦੇ ਉੱਤੇ ਕਿਹਾ ਕਿ ਦੋਨਾਂ ਦੇ ਵਿੱਚ ਗੱਲਬਾਤ ਹੋਈ ਔਰ ਉਹਨਾਂ ਨੇ ਕਿਹਾ ਵੀ ਵਾਈਟ ਹਾਊਸ ਨੇ ਇਹ ਕਿਹਾ ਕਿ ਜਿਨ੍ਹਾਂ ਚੀਜ਼ਾਂ ਤੇ ਜ਼ੋਰ ਦਿੱਤਾ ਗਿਆ ਕਿ ਭਾਰਤ ਨੂੰ, ਟਰੰਪ ਨੇ ਕਿਹਾ ਕਿ ਜ਼ਿਆਦਾ ਫੌਜੀ ਸਾਜੋ ਸਮਾਨ ਖਰੀਦੋ ਸਾਡੇ ਤੋਂ। ਹੁਣ ਇਹ 2 ਮੁੱਦਿਆਂ ਦੇ ਉੱਤੇ, ਜ਼ਿਆਦਾ ਸਾਜੋ ਸਮਾਨ ਖਰੀਦੋ ਤੇ ਜਿਹੜਾ ਵਪਾਰ ਹੈ ਉਹਦੇ 'ਚ ਬੈਲੈਂਸ ਹੋਣਾ ਚਾਹੀਦਾ ਵੀ ਉਹ ਤੁਸੀਂ ਬੈਲੈਂਸ ਤਾਂ ਹੀ ਹੋਏਗਾ। ਹੁਣ ਜੇ ਤੁਸੀਂ ਐਕਸਪੋਰਟ ਜ਼ਿਆਦਾ ਕਰ ਰਹੇ ਹੋ, ਇੰਪੋਰਟ ਘੱਟ ਕਰ ਰਹੇ ਹੋ, ਇਨਬੈਲੈਂਸ ਹੈ ਤੇ ਤੁਸੀਂ ਟੈਰਿਫ ਲਾਇਆ ਹੋਇਆ, ਟੈਕਸ ਲਾਇਆ ਉਹਦੇ ਨਾਲ ਵੀ। ਸੋ ਦੋਨੋਂ ਮੁੱਦਿਆਂ ਤੇ ਉਹਨਾਂ ਨੇ ਕਿਹਾ ਵੀ ਭਾਰਤ ਤੋਂ ਜੇ ਭਾਰਤ ਨੂੰ ਕਿਹਾ ਵੀ ਜ਼ਿਆਦਾ ਖਰੀਦ, ਇਹ ਵਾਈਟ ਹਾਊਸ ਦੀ ਬਰੀਫਿੰਗ ਹੈ ਔਰ ਜਿਹੜਾ ਉਹ ਬੈਲੈਂਸ ਹੋਣਾ ਚਾਹੀਦਾ। ਔਰ ਜਦੋਂ ਕਿ ਭਾਰਤ ਨੇ ਇਹ ਗੱਲ ਹੀ ਨਹੀਂ ਕੀਤੀ ਉਹਨਾਂ ਦੀ, ਉਹ ਕਹਿ ਰਹੇ ਜੀ ਟਰੰਪ ਦੇ ਨਾਲ ਤਕਨੀਕ, ਵਪਾਰ, ਨਿਵੇਸ਼, ਊਰਜਾ, ਡਿਫੈਂਸ ਦੇ ਉੱਤੇ ਗੱਲਬਾਤ ਹੋਈ। ਔਰ ਵਾਈਟ ਹਾਊਸ ਨੇ ਕਿਹਾ ਕਿ ਟਰੰਪ ਨੇ PM ਮੋਦੀ ਦੇ ਨਾਲ 2 ਮੁੱਦਿਆਂ ਦੇ ਉੱਤੇ ਜਿਹੜਾ ਉਹ ਜ਼ੋਰ ਦਿੱਤਾ। ਪਹਿਲਾ ਇਹੀ ਕਿ ਭਾਰਤ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਅਮਰੀਕਾ ਤੋਂ ਡਿਫੈਂਸ ਇਕਵਿਪਮੈਂਟ ਖਰੀਦੇ ਔਰ ਦੂਸਰਾ ਜਿਹੜਾ ਦੋਨੋਂ ਦੇਸ਼ਾਂ ਦੇ ਵਿਚਕਾਰ ਜਿਹੜਾ ਇੱਕ ਬੈਲੈਂਸ ਹੋਣਾ ਚਾਹੀਦਾ। ਇਹ ਨਹੀਂ ਹੈ ਵੀ ਤੁਸੀਂ ਇੱਕ ਤਰਫ ਝੁਕੇ ਹੋਵੋ। ਹੁਣ ਈਵਨ ਇਸ ਦੇ ਉੱਤੇ ਅਮਰੀਕਾ ਦਾ ਵੱਡਾ ਥਿੰਕ ਟੈਂਕ ਹੈ ਰੈਂਡ ਕਾਰਪੋਰੇਸ਼ਨ, ਉਹਨਾਂ ਨੇ ਕਿਹਾ ਕਿ ਵੀ ਉਹਦਾ ਡੈਰਕ ਗ੍ਰਾਸਮੈਨ ਹੈ ਉਹਨਾਂ ਦਾ ਐਕਸਪਰਟ, ਉਹਨੇ ਕਿਹਾ ਵੀ
ਉਹਨੇ ਇਨਵਾਈਟ ਤਾਂ ਕੀਤਾ ਹੈ ਟਰੰਪ ਨੇ ਕਿ ਜੀ ਕਿਉਂਕਿ ਇਹਨੇ ਉੱਥੇ ਆਣਾ ਕਿਸੇ ਕਾਨਫਰੰਸ ਲਈ ਪੈਰਿਸ ਦੇ ਵਿੱਚ ਮੋਦੀ ਨੇ, ਤੇ ਵੀ ਉੱਥੋਂ ਤੂੰ ਉਹਨਾਂ ਨੇ ਕਿਹਾ ਵੀ ਆ ਜਾ ਤੂੰ ਵਾਈਟ ਹਾਊਸ ਹੀ ਸ਼ਾਇਦ ਫਰਵਰੀ ਦੇ ਵਿੱਚ ਜਾਂ ਮਾਰਚ ਦੇ ਵਿੱਚ ਉਹਨਾਂ ਨੇ ਕਿਹਾ ਵੀ ਵਾਈਟ ਹਾਊਸ ਇਨਵਾਈਟ ਤਾਂ ਕੀਤਾ, ਲੇਕਿਨ ਨਾਲ ਦੀ ਨਾਲ ਇਹ ਸ਼ਰਤਾਂ ਵੀ ਲਗਾ ਦਿੱਤੀਆਂ ਕਿ ਵੀ ਡਿਫੈਂਸ ਇਕਵਿਪਮੈਂਟ ਖਰੀਦੋਗੇ, ਟੈਰਿਫ ਬੰਦ ਕਰੋਗੇ ਜੋ ਅਮਰੀਕਨਾਂ ਦੇ ਲਾ ਰਹੇ, ਔਰ ਮੋਰ ਇੰਪੋਰਟ ਕਰੋਗੇ। ਔਰ ਉਹਨਾਂ ਨੇ ਕਿਹਾ ਕਿ ਵੀ ਆਲਰੇਡੀ ਜਿਹੜਾ ਟਰੰਪ ਹੈ ਉਹ ਭਾਰਤ ਨੂੰ ਤਾਂ ਕਹਿੰਦਾ ਹੀ ਟੈਰਿਫ ਕਿੰਗ ਹੈ। ਹੁਣ ਇੱਕ ਪਾਸੇ ਇਹ ਗੁਫ਼ਤਗੂ ਦਾ ਬੇਸ ਹੈ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਟਰੰਪ ਵਾਜ਼ ਟੈਰਿਫਸ ਔਨ ਨੇਸ਼ਨਸ ਦੈਟ ਹਾਰਮ US, ਨੇਮਸ ਇੰਡੀਆ ਚਾਈਨਾ ਐਜ਼ ਹਾਈ ਟੈਰਿਫ ਕੰਟਰੀਜ਼। ਹੁਣ ਇਹ ਇੱਕ ਡਿਫਰੈਂਟ ਥਾਂ ਦੇ ਉੱਤੇ ਬੋਲਦੇ ਆ, ਟਰੰਪ ਨੇ ਇਹ ਕਿਹਾ ਕਿ ਇੰਡੀਆ ਕਿੰਗ ਹੈ ਟੈਰਿਫਸ ਦਾ, ਔਰ ਮੈਂ ਭਾਰਤ ਔਰ ਚੀਨ ਦੇ ਉੱਤੇ ਜਿਹੜਾ ਜ਼ਿਆਦਾ ਟੈਰਿਫ ਚਲਾਵਾਂਗਾ। ਹੁਣ ਇਹ ਹੈ ਹਾਲ ਕਿ ਵੀ ਇੱਕ ਪਾਸੇ ਗੁੱਡੀ ਕਿੱਧਰ ਚੜੀ ਹੋਈ ਸੀ ਕਿ ਵੀ ਇਹਦੇ ਬਾਵਜੂਦ ਕਿ ਮੋਦੀ ਦੀ ਅਮਰੀਕਾ 'ਚ ਪ੍ਰੈਜ਼ੈਂਸ ਦੇ ਦੌਰਾਨ ਜਿਹੜਾ ਜੂਨ ਮਹੀਨੇ ਦੇ ਵਿੱਚ ਹੀ ਜਿਹੜਾ ਉਹ ਮਰਡਰ ਹੁੰਦੇ ਨੇ, ਜੂਨ 2023 ਬਾਈਡਨ ਪੀਰੀਅਡ ਦੇ ਚੱਲਦੇ ਆ, ਰੈੱਡ ਕਾਰਪੇਟ ਵੈਲਕਮ ਵੀ ਹੈ, ਬਾਈਡਨ ਨਾਲ ਲੰਚ ਵੀ ਹੈ, ਪਰ ਹਾਲਾਤ ਅੱਜ ਇੱਥੇ ਆ ਗਏ ਕਿ ਅਜੀਤ ਡੋਵਲ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਮਰੀਕਾ 'ਚ ਨਹੀਂ ਵੜ ਸਕਦਾ, ਸੰਮਣ ਜਾਰੀ ਹੋਏ ਨੇ, ਔਰ ਇਹ ਤਰਲੇ ਕਰ ਕਰਕੇ ਜਿਹੜਾ ਇਹਨਾਂ ਨੂੰ ਇਨਵੀਟੇਸ਼ਨ ਵੀ ਨਹੀਂ ਮਿਲਦਾ। ਤੇ ਜੇ ਟਰੰਪ ਨਾਲ ਗੁਫ਼ਤਗੂ ਹੁੰਦੀ ਆ ਉਹ ਪਹਿਲਾਂ ਹੀ ਸਟੇਟ ਕਰਦਾ, ਔਰ ਥਰਡ ਪਾਰਟੀਜ਼ਾਰ ਹੈ ਜਿਹੜਾ ਇਲੀਗਲ ਇੰਡੀਅਨ ਨੇ। ਔਰ ਮੈਂ ਅੱਜ ਹੀ ਦੇਖ ਰਿਹਾ ਸੀ ਕਿ ਵੀ 18,000 ਤਾਂ ਉਹ ਨੇ ਜਿਨ੍ਹਾਂ ਕੋਲ ਕੋਈ ਕਾਨੂੰਨੀ ਆਪਸ਼ਨ ਨਹੀਂ ਹੈ। ਪਿਊ ਰਿਸਰਚ ਵਾਲਿਆਂ ਦਾ ਕਹਿਣਾ ਹੈ ਕਿ 7,40,000 ਇੰਡੀਅਨ ਅਮਰੀਕਾ ਦੇ ਵਿੱਚ ਇਲੀਗਲ ਨੇ। ਸੋ ਇਹ ਸਾਰੇ ਹੀ ਜਿਹੜੇ ਨੇ ਇਹ ਇੱਥੋਂ ਭੇਜੇ ਜਾਣਗੇ। ਸੋ ਇਹ ਹੈ ਮੋਦੀ ਦਾ ਚਾਰਟ ਕਿ ਵੀ ਕਿੱਥੇ ਜਿਹੜਾ ਹੈ ਉਹ ਪਹੁੰਚ ਗਿਆ। ਔਰ ਇਹ ਨੇ ਜਿਹਨੂੰ ਕਹਿੰਦੇ ਨੇ, ਗੁਰੂ ਨਾਨਕ ਪਾਤਸ਼ਾਹ ਕਹਿੰਦਾ ਸੀ, ਵੇਖ ਮਰਦਾਨਿਆਂ ਰੰਗ ਕਰਤਾਰ ਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ ਭਾਰਤੀ ਹਾਕਮ ਜਿਹੜੇ ਨੇ ਬਾਹਰਲੇ ਮੁਲਕਾਂ ਦੇ ਐਮਬੈਸਡਰਾਂ ਨੂੰ ਕੁੰਭ ਮੇਲੇ ਵਿੱਚ ਲਿਜਾਉਣ ਤੇ ਲੱਗੇ ਹੋਏ ਨੇ। ਔਰ ਇਸ ਸੰਬੰਧੀ ਯੂਕਰੇਨ ਦੇ ਐਮਬੈਸਡਰ ਨੇ ਭਾਰਤ ਦਾ ਸੱਦਾ ਠੁਕਰਾਉਂਦਿਆਂ ਕਿਹਾ ਹੈ ਕਿ ਉਹ ਕਦੇ ਵੀ ਰੂਸ ਦੇ ਐਮਬੈਸਡਰ ਨਾਲ ਕੁੰਭ ਮੇਲੇ 'ਚ ਨਹੀਂ ਜਾਏਗਾ। ਔਰ ਐਮਬੈਸਡਰ ਦਾ ਕਹਿਣਾ ਹੈ ਕਿ ਰੂਸ ਦੇ ਹੱਥਾਂ ਤੇ ਬੇਗੁਨਾਹ ਯੂਕਰੇਨ ਦੇ ਲੋਕਾਂ ਦਾ ਖੂਨ ਲੱਗਾ ਹੋਇਆ ਹੈ, ਸੋ ਉਹ ਗੰਗਾ ਦੇ ਪਾਣੀ ਨਾਲ ਧੋਤਾ ਨਹੀਂ ਜਾ ਸਕਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਇੱਕ ਪਾਸੇ ਚਾਈਨਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਰਲਡ ਦੇ ਵਿੱਚ ਡੀਪ ਸੀਕ ਐਪ ਲਾਂਚ ਕਰਕੇ
ਇੱਕ ਉਹ ਕ੍ਰਿਸ਼ਮਾ ਕਰ ਦਿਖਾਇਆ ਹੈ ਕਿ ਜਿੱਥੇ ਅਮਰੀਕਾ ਦੇ ਵੱਡੇ ਵੱਡੇ ਜਾਇੰਟ ਜਿਨ੍ਹਾਂ ਨੇ $500 ਮਿਲੀਅਨ ਪੂਲ ਕਰਕੇ ਜੋ ਆਪਣਾ ਸੌਦਾ ਵੇਚ ਰਹੇ ਸੀ, ਜਿਸ ਕਿਸਮ ਦਾ ਉਸ ਐਪ ਦਾ, ਉਹ ਉਹਨਾਂ ਨੇ $5 ਬਿਲੀਅਨ ਦੇ ਵਿੱਚ ਕਰ ਦਿਖਾਇਆ। ਔਰ ਈਵਨ ਉਹਨਾਂ ਦੇ ਆਪਣੇ ਇੱਕ ਦੋ ਯੂਟਿਊਬਰ ਕਹਿ ਰਹੇ ਸੀ ਕਿ ਵੀ ਦੇਖੋ ਉੱਥੇ ਜਿਹੜੇ ਇਹ ਗਿਆਨ ਦਾ ਚਾਨਣ ਹੈ ਜਾਂ ਚਾਈਨਾ ਨੇ ਇਲਮ ਦੀ ਦੁਨੀਆ 'ਚ ਕਿੰਨਾ ਮੁਕਾਮ ਹਾਸਲ ਕੀਤਾ ਹੈ ਕਿ ਅਮਰੀਕਾ ਨੂੰ ਹੈਰਤ ਦੇ ਵਿੱਚ ਪਾ ਦਿੱਤਾ ਹੈ। ਔਰ ਕਿੰਨੇ ਹਜ਼ਾਰ ਕਰੋੜ ਡਾਲਰ ਜਿਹੜੇ ਨੇ ਉਹ ਮਾਰਕੀਟ 'ਚੋਂ ਸ਼ੇਅਰ ਬਾਜ਼ਾਰਾਂ 'ਚੋਂ ਉੱਡ ਗਏ। ਔਰ ਸਭ ਤੋਂ ਵੱਡਾ ਉਹਨੂੰ ਬਲੱਡ ਬਾਥ ਕਿਹਾ ਜਾਂਦਾ ਹੈ ਇਨ ਦਾ ਸ਼ੇਅਰ ਮਾਰਕੀਟ। ਤੇ ਦੂਸਰੇ ਪਾਸੇ ਭਾਰਤ ਵਾਲੇ ਇਸ ਗੱਲ ਤੇ ਲੱਗੇ ਨੇ ਵੀ ਨਾਸਾ ਨੇ ਦੇਖੋ ਕਿੰਨੀਆਂ ਖੂਬਸੂਰਤ ਤਸਵੀਰਾਂ ਖਿੱਚੀਆਂ ਨੇ ਕੁੰਭ ਦੇ ਵਿੱਚ ਜਿਹੜਾ ਉਹ ਡੁਬਕੀ ਲਾਉਣ ਦੀ। ਔਰ ਅੱਜ ਵੀ ਜੇ ਹੁਣ ਤਾਂ ਚਲੋ ਕਿੰਨਿਆਂ ਨੇ ਨਹਾ ਕੇ ਉੱਥੇ ਪਤਾ ਨਹੀਂ ਕਿੰਨਾ ਕੁ ਗੰਦ ਹੋਰ ਛੱਡਿਆ, ਲੇਕਿਨ ਵੈਸੇ ਹੀ ਗੰਗਾ ਜਦੋਂ ਤੋਂ ਅਸੀਂ ਸੁਣਦੇ ਆਏ ਹਾਂ ਵੀ ਈਵਨ ਇੱਕ ਸਟੇਜ ਤੇ ਫਰਾਂਸ ਗਵਰਨਮੈਂਟ ਨੇ ਪਤਾ ਨਹੀਂ ਕਿੰਨੇ 100 ਮਿਲੀਅਨ ਹੈਲਪ ਕੀਤੀ ਸੀ ਕਿ ਵੀ ਗੰਗਾ ਪਿਉਰੀਫਾਈ ਅੱਜ ਤੱਕ ਸਾਫ਼ ਨਹੀਂ। ਅੱਜ ਵੀ ਜਿਹਨੂੰ ਇਹ ਤ੍ਰਿਵੇਣੀ ਕਹਿੰਦੇ ਨੇ, ਜਿੱਥੇ ਸਰਸਵਤੀ ਤਾਂ ਇੱਕ ਮਿਥੀਕਲ ਬਣ ਗਈ ਕਿ ਗੰਗਾ ਤੇ ਜਮਨਾ ਮਿਲਦੀਆਂ ਨੇ। ਪ੍ਰਯਾਗਰਾਜ ਇਹਦਾ ਨਾਂ ਹੁਣ ਰੱਖਿਆ ਇਲਾਹਾਬਾਦ 'ਚ, ਕਿਉਂਕਿ ਮਹਾਕੁੰਭ 3-4 ਥਾਵਾਂ ਤੇ ਵੱਖੋ ਵੱਖਰੇ, ਉਜੈਨ ਦੇ ਵਿੱਚ, ਨਾਸਿਕ ਦੇ ਵਿੱਚ, ਹਰਿਦੁਆਰ ਦੇ ਵਿੱਚ ਔਰ ਪ੍ਰਯਾਗਰਾਜ ਇਲਾਹਾਬਾਦ। ਔਰ ਅੱਜ ਵੀ ਤੁਸੀਂ ਉਸ ਦਾ ਜੇ ਪਾਣੀ ਟੈਸਟ ਕਰਾਓ ਤੇ ਉਹਦਾ ਟੱਚ ਇਹੀ ਇੱਕ ਪਤਾ ਨਹੀਂ ਕਿਹੜੀ ਸਟੀਵ ਕਿ ਕਿਹਦੀ ਘਰ ਵਾਲੀ ਜਿਹੜੀ ਸਾਧਨੀ ਬਣ ਕੇ ਉੱਥੇ ਗਈ, ਉਹ ਤਾਂ ਬਿਮਾਰ ਇਨਫੈਕਸ਼ਨ ਦਾ ਸ਼ਿਕਾਰ ਹੋਈ। ਔਰ ਹੁਣ ਮੈਨੂੰ ਨਹੀਂ ਸੀ ਪਤਾ ਵੀ ਇਸ ਲੈਵਲ ਦੇ ਵਲਨਰੇਬਲ ਨੇ ਇਹਨਾਂ ਦੇ ਐਂਬੈਸਡਰ ਔਰ ਦੂਜੇ। ਹੁਣ ਇਹ ਖਬਰ ਹੈ ਕਿ ਵੀ ਖਬਰ ਵੀ ਤਾਂ ਪਤਾ ਨਾ ਲੱਗਦੀ ਜੇ ਯੂਕਰੇਨ ਦੇ ਐਂਬੈਸਡਰ ਨੇ ਆਪਣੀ ਸਟੇਟਮੈਂਟ ਨਾ ਜਾਰੀ ਕੀਤੀ ਹੁੰਦੀ। ਪਰ ਇਹ ਖਬਰ ਇਹ ਹੈ ਕਿ 73 ਮੁਲਕਾਂ ਦੇ ਐਂਬੈਸਡਰਸ ਨੂੰ ਜਾਂ ਉਹਨਾਂ ਦੇ ਡਿਪਲੋਮੈਟਿਕ ਸਟਾਫ ਨੂੰ ਮਿਨਿਸਟਰੀ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰਾਲੇ ਨੇ ਪ੍ਰਬੰਧ ਕੀਤਾ ਹੈ। ਉਹਨਾਂ ਨੂੰ ਮਹਾਕੁੰਭ ਦੇ ਵਿੱਚ ਲੈ ਕੇ ਜਾਣਾ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 1 ਫਰਵਰੀ ਨੂੰ। ਔਰ ਇਹਨਾਂ ਦੇ ਵਿੱਚ ਰਸ਼ੀਆ ਔਰ ਯੂਕਰੇਨ ਦੇ ਡਿਪਲੋਮੈਟ ਵੀ ਸ਼ਾਮਲ ਨੇ। ਉਹਨਾਂ ਨੂੰ ਵੀ ਇਨਵਾਈਟ ਕੀਤਾ ਸੀ ਕਿ ਵੀ ਉਹ ਹੋਲੀ ਸੰਗਮ ਦੇ ਵਿੱਚ ਚੁੱਭੀ ਮਾਰਨਗੇ ਔਰ ਆਪਣੇ ਪਾਪ ਧੋਣਗੇ। ਔਰ ਇਹ ਜਿਹੜਾ ਫਿਰ ਉੱਥੋਂ ਉਹ ਅਕਸ਼ਰਵਤ ਤੇ ਬੜਾ ਹਨੂਮਾਨ ਟੈਂਪਲ ਜਾਣਗੇ ਔਰ ਡਿਜੀਟਲ ਮਹਾਕੁੰਭ ਸੈਂਟਰ ਵੀ ਦੇਖਣਗੇ। ਖਬਰ ਨੂੰ ਪਹਿਲਾਂ ਦੇਖਦੇ ਆਂ ਕਿ ਵੀ ਇਹ ਤਾਂ ਬੜੇ ਹਾਈਜੀਨ ਔਰ ਦੂਜੀ ਕਰਨ ਵਾਲੇ ਨੇ, ਇਹਨਾਂ ਨੂੰ ਨਹੀਂ ਪਤਾ ਹੈ ਵੀ ਉੱਥੇ ਕੀ ਹੈ। ਪਰ ਜੇ ਹੁਣ ਯੂਕਰੇਨ ਵਾਲੇ ਨੇ ਠੀਕ ਸਟੈਂਡ ਲਿਆ, ਉਹਨੇ ਕਿਹਾ ਕਿ ਵੀ ਔਰ ਇਹ ਕਿਉਂਕਿ ਖਬਰ ਤਾਂ ਮੈਂ ਕੱਲ੍ਹ ਵੀ ਦੇਖੀ ਸੀ ਕਿ ਵੀ ਜਿਹੜਾ ਇਹਨਾਂ ਦਾ ਕਾਂਗਰਸ ਦਾ ਪ੍ਰੈਜ਼ੀਡੈਂਟ ਹੈ ਮਲਿਕਾਰਜਨ ਖਾਰਗੇ, ਉਹਨੇ ਇੱਕ ਬਿਆਨ ਦਿੱਤਾ ਕੁੰਭ ਦੇ ਉੱਤੇ ਜਿਹਨੂੰ ਲੈ ਕੇ ਬੀਜੇਪੀ ਉਹਦੇ ਪਿੱਛੇ ਪੈ ਗਈ। ਪਹਿਲਾਂ ਮੈਂ ਮਲਿਕਾਰਜਨ ਖਾਰਗੇ ਦਾ ਬਿਆਨ ਜਿਹੜਾ ਉਹ ਰਿਪੀਟ ਕਰਦਾ। ਮਲਿਕਾਰਜਨ ਖਰਗੇ ਨੇ ਉਹਨੇ ਕਿਹਾ ਕਿ ਵੀ ਗੰਗਾ ਦੇ ਵਿੱਚ ਡੁਬਕੀ ਲਾਉਣ ਦੇ ਨਾਲ ਕੀ ਲੋਕਾਂ ਦੀ ਗਰੀਬੀ ਖਤਮ ਹੋ ਜਾਏਗੀ। ਉਹ ਅਮਿਤ ਸ਼ਾਹ ਦੇ ਉੱਤੇ ਕਰ ਰਿਹਾ ਵੀ ਅਮਿਤ ਸ਼ਾਹ ਜਿਹੜਾ ਉਹ ਗੈਂਡੇ ਦਾ ਬੱਚਾ ਉਹ ਡੁਬਕੀ ਮਾਰ ਰਿਹਾ। ਉਹ ਕਹਿੰਦਾ ਵੀ ਇਹ ਡਿਪ ਗੰਗਾ ਮਾਂ 'ਚ ਲੈਣ 'ਚ ਖਤਮ ਹੋ ਜਾਏਗੀ। ਕੀ ਗੰਗਾ 'ਚ ਡਿਪ ਲੈਣ ਦੇ ਨਾਲ ਲੋਕ ਖੁਸ਼ ਹੋ ਜਾਣਗੇ ਔਰ ਮੁਲਕ ਜਿਹਦਾ ਜਿਹੜਾ ਬਿਲਕੁਲ ਬਦਬਖਤੀ 'ਚ ਫਸਿਆ ਹੋਇਆ ਉਹਦੀ ਕਿਸਮਤ ਬਦਲ ਜਾਏਗੀ। I don't understand why these people compete to spend thousands of rupees and take a dip in the Ganga. ਹੁਣ ਇੱਕ ਪਾਸੇ ਤਾਂ ਸਵਾਲ ਇਹ ਹੈ ਵੀ ਜਿਹੜੀ ਟੈਕਸ ਪੇਅਰ ਮਨੀ ਦਾ ਅਰਬਾਂ ਰੁਪਈਆ ਹੈ ਉਹ ਪਾਣੀ ਦੀ ਤਰ੍ਹਾਂ ਬਹਾਇਆ ਜਾ ਰਿਹਾ। ਲੱਖ ਲੱਖ ਦੇ ਟੈਂਟ ਲੱਗੇ ਹੋਏ ਨੇ। ਕੀ ਹੈ ਸਭ ਪੁਜਾਰੀਆਂ ਦੇ ਉੱਥੇ ਇਕੱਠੇ ਕਰਨ ਦਾ। ਔਰ ਇੱਕ ਤੁਸੀਂ ਇੰਨੇ ਵੱਡੇ ਲੋਕਾਂ ਨੂੰ ਜਿਹੜਾ ਹਨੇਰੇ ਦੇ ਵਿੱਚ ਧੱਕ ਰਹੇ ਹੋ, ਇਹਦਾ ਕੰਪੈਰੀਜ਼ਨ ਇਸ ਲਈ ਯੂਟਿਊਬਰਸ ਨੇ ਕੀਤਾ ਵੀ ਇੱਕ ਪਾਸੇ ਤਾਂ ਚਾਨਣ ਦੀ ਗੱਲ ਹੈ ਵੀ ਚਾਈਨਾ ਨੇ ਆਲਮੋਸਟ ਉਸੇ ਪੀਰੀਅਡ 47-48 ਪੀਰੀਅਡ ਚਾਈਨਾ ਵੀ ਆਜ਼ਾਦ ਹੁੰਦਾ ਹੈ। ਅੱਜ ਜੇ ਅਮਰੀਕਾ ਦੀ ਇਕਨੋਮੀ 29 ਟ੍ਰਿਲੀਅਨ ਹੈ, ਚਾਈਨਾ 22-23 ਟ੍ਰਿਲੀਅਨ ਤੇ ਹੈ। ਜਿਹੜੀ ਲੇਟੈਸਟ ਜਿਹੜੀ ਸਾਇੰਸ ਔਰ ਟੈਕਨੋਲੋਜੀ ਦੀ ਦੁਨੀਆ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਜਿਹੜੀ ਉਹਨਾਂ ਨੇ ਐਪ ਲਾਂਚ ਕੀਤੀ ਹੈ ਡੀਪ ਸੀਕ, ਉਹਨੇ ਹਿਲਾ ਕੇ ਰੱਖ ਦਿੱਤਾ ਹੈ ਕਿ ਵੀ ਚਾਈਨਾ ਕਿੱਥੇ ਖੜਾ ਹੈ ਮਿਲੀਟੈਰਲੀ ਉਹਨਾਂ ਦਾ ਓਵਰਆਲ ਪੱਖ। ਔਰ ਉੱਥੇ ਕੋਈ ਇਹ ਨਹੀਂ ਹੈ ਵੀ ਭਾਰਤ 80 ਕਰੋੜ ਲੋਕਾਂ ਨੂੰ 5 ਕਿਲੋ ਅਨਾਜ ਦਿੰਦਾ ਤਾਂ ਉਹਨਾਂ ਦੇ ਚੁੱਲ੍ਹਿਆਂ ਤੇ ਰੋਟੀ ਪੱਕਦੀ ਹੈ।
ਯਾਨੀ 80 ਕਰੋੜ ਬਿਲੋ ਦਾ ਪਾਵਰਟੀ ਲਾਈਨ ਨੇ, ਗਰੀਬੀ ਰੇਖਾ ਤੋਂ ਥੱਲੇ ਨੇ, ਤੇ ਤੁਸੀਂ ਇਸ ਕਿਸਮ ਦਾ ਫਰਾਡ ਔਰ ਡਰਾਮਾ ਕਰ ਰਹੇ ਹੋ। ਔਰ ਇਹਨੇ ਯੂਕਰੇਨ ਦੇ ਐਂਬੈਸਡਰ ਨੇ ਇਸ ਦੇ ਉੱਤੇ ਸਟੈਂਡ ਲਿਆ ਔਰ ਬੜੀ ਖੂਬਸੂਰਤ ਉਹਨੇ ਗੱਲ ਕਹੀ। ਉਹਨੇ ਇਹ ਕਿਹਾ ਵੀ ਤੁਹਾਨੂੰ ਮੁਬਾਰਕਾਂ ਮਹਾਕੁੰਭ ਮੇਲਾ 2025 ਦੀਆਂ। ਇਹ ਸ਼ੋਅ ਕਰਦਾ ਵੀ ਭਾਰਤ ਦਾ ਕਲਚਰਲ ਹੈਰੀਟੇਜ ਕੀ ਹੈ, ਪਰ ਉਹਨਾਂ ਨੇ ਕਿਹਾ ਵੀ ਮੈਂ ਉਹਦੇ 'ਚ ਸ਼ਾਮਲ ਨਹੀਂ ਹੋ ਸਕਦਾ ਕਿਉਂਕਿ ਰਸ਼ੀਆ ਦਾ ਜਿਹੜਾ ਐਂਬੈਸਡਰ ਹੈ ਉਹਨੂੰ ਵੀ ਤੁਸੀਂ ਜਿਹੜਾ ਉਹ ਕੀਤਾ ਨਾਲ ਸ਼ਾਮਲ। ਔਰ ਇਹ ਜਿਹੜਾ ਉਹਨੇ ਯੂਕਰੇਨੀਅਨ ਐਂਬੈਸੀ ਨੇ ਕਿਹਾ ਕਿ ਐਜ਼ ਲਾਰਡ ਔਰ ਹੈਡਲਾਈਨ ਹੈ sacred waters can never wash blood of innocents. Ukrainian protest Russia's presence at Mahakumbh. ਉਹਨੇ ਕਿਹਾ ਵੀ ਗੰਗਾ ਦਾ ਪਾਣੀ ਤੁਹਾਡਾ ਜਿੰਨਾ ਮਰਜ਼ੀ ਪਵਿੱਤਰ ਹੋਏ, ਪਰ ਜਿਹੜਾ ਬੇਗੁਨਾਹ ਦਾ ਖੂਨ ਰਸ਼ੀਅਨ ਐਂਬੈਸਡਰ ਦੇ ਹੱਥਾਂ ਤੇ ਲੱਗਾ ਹੋਇਆ ਹੈ ਉਹ ਧੋਤਾ ਨਹੀਂ ਜਾ ਸਕਦਾ। ਫਿਰ ਉਹਨੇ ਇਹਨਾਂ ਨੂੰ ਸ਼ਰਮ ਦਿੱਤੀ ਹੈ। The Ukrainian embassy said, as Lord Hanuman, protector of dharma, stood unwavering in the face of the evil, Ukraine too stands firm as a guardian of justice and truth. ਇਹਨਾਂ ਦੇ ਸਿਰ 'ਚ ਇਹਨਾਂ ਦੀਆਂ ਜੁੱਤੀਆਂ ਮਾਰ ਰਹੇ ਕਿ ਤੁਸੀਂ ਆਪਣੇ ਹਨੂਮਾਨ ਦਾ ਜ਼ਿਕਰ ਕਰਦੇ ਹੋ ਕਿ ਜੀ ਉਹ ਤਾਂ ਬੜਾ ਧਰਮ ਦਾ ਰੱਖਿਅਕ ਹੈ, ਉਹਦੇ ਜਿੰਨੀਆਂ ਮਰਜ਼ੀ ਉਹਦੇ ਸਾਹਮਣੇ ਬੁਰਾਈ ਹੋਏ ਖੜਾ ਹੈ। ਅਸੀਂ ਉਸ ਹਨੂਮਾਨ ਵਾਂਗ ਹੈ ਕਿ ਅਸੀਂ ਜਸਟਿਸ ਔਰ ਟਰੂਥ ਦੇ ਲਈ ਖੜੇ ਹਾਂ। ਪਾਰਟਿਸਿਪੇਟਿੰਗ ਅਲੋਂਗਸਾਈਡ representatives of aggressor Russia would betray these very principles ਕਿ ਜੇ ਅਸੀਂ ਉਹੀ ਕਾਤਲ ਰੂਸ ਜਿਹਦੇ ਹੱਥਾਂ ਤੇ ਹਜ਼ਾਰਾਂ ਯੂਕਰੇਨੀਅਨ ਬੇਗੁਨਾਹ ਦਾ ਖੂਨ ਹੈ ਕਰਦੇ ਹਾਂ, ਫਿਰ ਅਸੀਂ ਧਰਮ ਵੱਲ ਪਿੱਠ ਕਰ ਰਹੇ ਹੋਵਾਂਗੇ। Thus the ambassador of Ukraine will avoid participation on this occasion ਕਿ ਭਾਈ ਅਸੀਂ ਇਹਦੇ 'ਚ ਪਾਰਟਿਸਿਪੇਟ ਨਹੀਂ ਕਰਾਂਗੇ। ਔਰ ਇਹ ਅਸੀਂ ਸਮਝ ਇਹ ਹੈ ਮੋਰਲ ਪੋਜੀਸ਼ਨ। ਬਿਲਕੁਲ, ਨਾਲੇ ਤਾਂ ਵੈਸੇ ਬਚ ਗਏ ਕਿਸੇ ਇਨਫੈਕਸ਼ਨ ਤੋਂ, ਲੇਕਿਨ ਨਾਲ ਦੀ ਨਾਲ ਇਹਨਾਂ ਨੂੰ ਦੱਸਦਾ ਕਿ ਵੀ ਤੁਸੀਂ ਜਿਹੜਾ ਇੱਕ ਗੁਨਾਹਗਾਰ ਔਰ ਬੇਗੁਨਾਹ ਦੋਨਾਂ ਨੂੰ ਇੱਕ ਪਲੜੇ 'ਚ ਰੱਖ ਕੇ ਤੇ ਇਹ ਕਹੋ ਕਿ ਜੀ ਅਸੀਂ ਇਹਦੇ ਨਾਲ ਵੀ ਹਾਂ ਇਹਦੇ ਨਾਲ ਵੀ ਹਾਂ, ਇਹ ਸਾਨੂੰ ਕਬੂਲ ਨਹੀਂ ਹੈ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਜੋ ਪੋਜੀਸ਼ਨ ਯੂਕਰੇਨੀਅਨ ਐਂਬੈਸਡਰ ਨੇ ਲਈ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਾ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਚੋਣਾਂ ਨੂੰ ਲੈ ਕੇ ਇਸ ਵੇਲੇ ਸਾਰੀਆਂ ਧਿਰਾਂ ਵੱਲੋਂ ਡਰਾਮੇਬਾਜ਼ੀਆਂ ਚੱਲ ਰਹੀਆਂ ਨੇ ਔਰ ਹਰਿਆਣੇ ਦੀ ਬੀਜੇਪੀ ਸਰਕਾਰ ਨੇ ਸੌਦਾ ਸਾਧ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਤੇ ਰਿਹਾ ਕੀਤਾ ਤਾਂ ਕਿ ਉਹ ਦਿੱਲੀ ਦੀਆਂ ਚੋਣਾਂ ਨੂੰ ਬੀਜੇਪੀ ਦੇ ਹੱਕ ਵਿੱਚ ਭੁਗਤਾ ਸਕੇ। ਔਰ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਬੀਜੇਪੀ ਨਾਲੋਂ ਵੀ ਅੱਗੇ ਜਾ ਕੇ ਹਿੰਦੂਤਵੀ ਕਾਰਡ ਪਲੇ ਕਰ ਰਿਹਾ ਹੈ।
ਪੈਸਾ ਤੇ ਮੁਫਤ ਸਹੂਲਤਾਂ ਦੇ ਲਾਰੇ ਜਿਹੜੇ ਆ ਸਭ ਧਿਰਾਂ ਵੱਲੋਂ ਵੰਡੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਕੌਮੀ ਇਨਸਾਫ ਮੋਰਚਾ ਪਿਛਲੇ 2 ਸਾਲ ਤੋਂ ਉਹ ਬੈਠੇ ਹੋਏ ਨੇ, ਕਿਸੇ ਨੇ ਕੋਈ ਬਾਤ ਨਹੀਂ ਪੁੱਛੀ। ਭਾਈ ਰਾਜੋਆਣਾ ਜਿਨ੍ਹਾਂ ਦਾ ਕੇਸ 2019 ਚ ਜਦੋਂ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ, ਜਨਰਲ ਐਮਨੈਸਟੀ ਦਿੱਤੀ ਗਈ ਸੀ, ਇਹਦੇ ਬਾਵਜੂਦ 5 ਸਾਲ ਬੀਤ ਗਏ ਨੇ। ਕਦੇ ਸੁਪਰੀਮ ਕੋਰਟ ਉਹਨਾਂ ਨੂੰ ਸਰਕਾਰ ਨੂੰ ਕਹਿ ਰਿਹਾ, ਸਰਕਾਰ ਸੁਪਰੀਮ ਕੋਰਟ ਨੂੰ ਗੋ ਸਲੋ ਕਰ ਰਹੀ ਹੈ, ਕੋਈ ਉਸ ਦੇ ਵਿੱਚ ਤਬਦੀਲੀ ਨਹੀਂ। ਦੂਸਰੇ ਪਾਸੇ ਇੱਕ ਜਿਹੜਾ ਕਨਵਿਕਟਡ ਮਰਡਰਰ ਵੀ ਹੈ ਔਰ ਰੇਪਿਸਟ ਵੀ ਹੈ। ਇੱਕ ਹੁੰਦੇ ਨੇ ਉਹ ਜਿਹੜੇ ਅੰਡਰ ਟ੍ਰਾਇਲ ਨੇ, ਵੀ ਜੇਲ੍ਹ 'ਚ ਨੇ, ਉਹਨਾਂ ਦਾ ਟ੍ਰਾਇਲ ਨਹੀਂ ਚੱਲ ਰਿਹਾ। ਇੱਕ ਨੇ ਜਿਹੜੇ ਕੇਸਾਂ ਦੇ ਵਿੱਚ ਆਲਰੇਡੀ ਸਜ਼ਾ ਯਾਫਤਾ ਨੇ, ਜਿਨ੍ਹਾਂ 'ਚ ਇਹ ਸੌਦਾ ਸਾਧ, ਇਹ ਮਰਡਰ ਦੇ ਕੇਸ 'ਚ ਵੀ ਇਹਨੂੰ ਸਜ਼ਾ ਹੋਈ ਹੈ, ਰੇਪ ਦੇ ਕੇਸ 'ਚ ਵੀ ਹੋਈ ਹੈ। ਪਰ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਹਰ ਚੌਥੇ ਦਿਨ ਉਹਨੂੰ ਪੈਰੋਲ ਦੇ ਉੱਤੇ ਛੱਡਿਆ ਜਾਂਦਾ। ਜਦੋਂ ਰਾਜਸਥਾਨ ਦੀਆਂ ਔਰ ਦੂਸਰੀਆਂ ਸੂਬਾਈ ਇਲੈਕਸ਼ਨ ਸੀ ਉਦੋਂ, ਕਿਉਂਕਿ ਬੀਜੇਪੀ ਦੀ ਹਕੂਮਤ ਹੈ, ਪਹਿਲਾਂ ਮਨੋਹਰ ਲਾਲ ਖੱਟੜ ਦੀ ਸੀ, ਹੁਣ ਜਿਹੜਾ ਉਹ ਸੈਣੀ ਦੀ ਹਕੂਮਤ ਹੈ ਔਰ ਬੀਜੇਪੀ ਦੀ ਹੈ। ਸੋ ਉਹਨਾਂ ਨੇ, ਕਿਉਂਕਿ ਇਹ ਵੋਟਾਂ ਜਿਹੜੀਆਂ ਨੇ ਉਹ ਆਪਣੇ ਹੱਕ 'ਚ ਭੁਗਤਾਣੀਆਂ ਹੁੰਦੀਆਂ, ਇਹਨੂੰ ਬਾਹਰ ਲਿਆ ਕੇ ਬਿਠਾਇਆ ਜਾਂਦਾ। ਹੁਣ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਮੋਦੀ ਸਮੇਤ ਡਾਇਰੈਕਟ ਵੱਡੇ ਲੈਵਲ ਦੇ ਉੱਤੇ ਕਨਵੈਂਸਿੰਗ ਕੈਂਪੇਨਿੰਗ ਚੱਲ ਰਹੀ ਹੈ। ਕੇਜਰੀਵਾਲ ਤੇ ਬੀਜੇਪੀ ਦੋਨੋਂ ਆਪਣਾ ਹਿੰਦੂ ਕਾਰਡ ਟੂ ਦਾ ਐਕਸਟ੍ਰੀਮ ਖੇਡਣ ਤੇ ਲੱਗੇ ਹੋਏ ਨੇ। ਬੀਜੇਪੀ ਕੋਲ ਕਿੰਨਾ ਪੈਸਾ ਹੈ ਇਸ ਦਾ ਅੰਦਾਜ਼ਾ ਤੁਸੀਂ ਇਸ ਤੋਂ ਲਾ ਸਕਦੇ ਹੋ ਕਿ ਜਿਹੜੇ ਇਲੈਕਸ਼ਨ ਕਮਿਸ਼ਨ ਨੇ ਰਿਪੋਰਟ ਦਿੱਤੀ ਹੈ, ਬੀਜੇਪੀ ਰਿਚੈਸਟ ਪਾਰਟੀ ਵਿਦ 7,113 ਕਰੋੜ 7,113 ਕਰੋੜ ਰੁਪਈਆ ਜਿਹੜਾ ਹੈ ਇਹ ਬੀਜੇਪੀ ਦੇ ਖਾਤੇ ਦੇ ਵਿੱਚ ਹੈ। ਇਹ 18ਵੀਂ ਜਨਰਲ ਇਲੈਕਸ਼ਨ ਦੇ ਵੇਲੇ ਸਾਹਮਣੇ ਆਇਆ। ਕੇਜਰੀਵਾਲ ਨੇ ਤਾਂ ਪੰਜਾਬ ਦੇ ਖਜ਼ਾਨੇ ਨੂੰ ਹੀ ਆਪਣੀ ਜੇਬ ਬਣਾਇਆ ਹੋਇਆ। ਭਗਵੰਤ ਮਾਨ ਸਮੇਤ ਸਾਰੀ ਕੈਬਨਿਟ ਔਰ ਪੈਸਾ ਧੜਾ ਧੜ ਜਿਹੜਾ, ਬਾਕੀ ਉਹ ਕਿੱਥੋਂ ਕਿੱਥੋਂ ਲੈਂਦਾ ਜਾਂ ਕੀ ਹੈ, ਇੱਕ ਵੱਖਰੀ ਕਹਾਣੀ ਹੈ। ਲੇਕਿਨ ਇੱਕ ਪਾਸੇ ਕੇਜਰੀਵਾਲ ਨੇ ਆਪਣੀ ਜਿਹੜੀ ਉਹਦੀ ਗਵਰਨੈਂਸ ਰਹੀ ਹੈ ਪਿਛਲੇ ਸਾਰੇ ਸਾਲਾਂ ਦੇ ਵਿੱਚ, ਉਹਦੇ 'ਚ ਉਹਨੇ ਇਹ ਸਾਬਤ ਕੀਤਾ ਕਿ ਉਹ ਬੀਜੇਪੀ ਨਾਲੋਂ ਵੱਡੀ ਹਿੰਦੂਤਵੀ ਜਮਾਤ ਹੈ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਵੀ ਕਿਹੜੇ ਐਸੇ ਐਕਸ਼ਨ ਨੇ ਕੇਜਰੀਵਾਲ ਦੇ ਜਿਹਦੇ 'ਚ ਉਹਨੇ ਖੁੱਲ੍ਹ ਕੇ ਜਿਹੜਾ ਇਹ ਕਾਰਡ ਹਿੰਦੂਤਵਾ ਦਾ ਖੇਡਿਆ। ਗੁਰਮੀਤ ਰਾਮ ਰਹੀਮ ਨੂੰ ਅੱਜ 30 ਦਿਨਾਂ ਦੀ ਪੈਰੋਲ ਦੇ ਉੱਤੇ ਛੱਡਿਆ ਗਿਆ ਔਰ ਇਹ ਹੈ ਕਿ ਜੀ ਉਹ ਸਿਰਸਾ ਡੇਰੇ 'ਚ ਆ ਕੇ ਬੈਠੇਗਾ। ਇਸ ਦੇ ਉੱਤੇ ਸਿੱਖਾਂ ਨੇ ਇਤਰਾਜ਼ ਕਰਨਾ ਸੀ, ਲੀਡਰਾਂ ਨੇ, ਹਰਸਿਮਰਤ ਬਾਦਲ ਦੀ ਸਟੇਟਮੈਂਟ ਹੈ ਦੂਜੇ ਤੀਜੇ, ਪਰ ਬੀਜੇਪੀ ਜਾਂ ਉਹਨਾਂ ਦਾ ਜਿਹੜਾ ਵਕੀਲ ਹੈ ਖੁਰਾਨਾ, ਉਹ ਕਹਿ ਰਿਹਾ ਜੀ ਇਹ ਤਾਂ ਜੇਲ੍ਹ ਦੇ ਨੇਮ ਦੇ ਥੱਲੇ ਆਇਆ, ਬਹੁਤ ਅੱਛਾ ਉਹਦਾ ਬਿਹੇਵ ਹੈ ਜੇਲ੍ਹ ਦੇ ਵਿੱਚ ਔਰ ਇਹ ਜਿਹੜੀ ਹੈ ਇਹ 30 ਦਿਨਾਂ ਦੀ ਪੈਰੋਲ ਉਹਨੂੰ ਦਿੱਤੀ ਗਈ ਹੈ, ਕਾਨੂੰਨ ਦੇ ਮੁਤਾਬਕ ਹੈ। ਹਰ ਪ੍ਰਿਜ਼ਨਰ ਦਾ ਰਾਈਟ ਬਣਦਾ ਹੈ, ਇਹਨੂੰ ਜਿਹੜਾ ਸਿਆਸੀ ਇਵੈਂਟਸ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਸੋ ਜ਼ਾਹਰ ਹੈ ਕਿ ਵੀ ਇਹਨਾਂ ਨੇ ਬੀਜੇਪੀ ਨੇ ਦਿੱਲੀ ਦੇ ਵਿੱਚ ਜਿਹੜਾ ਇਸ ਵਰਗ ਦੇ ਜਾਂ ਇਹਦਾ ਸਪੋਰਟ ਬੇਸ ਹੈ ਉਸ ਦੀਆਂ ਵੋਟਾਂ ਦੇ ਲਈ ਇਸਤੇਮਾਲ ਕਰਨ ਦੀ ਲਾਈਨ ਹੈ। ਪੈਸਾ ਵੰਡਿਆ ਹੀ ਜਾ ਰਿਹਾ ਹੈ, ਇਲਜ਼ਾਮਬਾਜ਼ੀਆਂ ਵੀ ਬਰਾਬਰ ਨੇ। ਉਹਨੇ ਕੇਜਰੀਵਾਲ ਨੇ ਕਿਹਾ ਕਿ ਜੀ ਇਹ ਜਿਹੜਾ ਯਮੁਨਾ ਦਾ ਪਾਣੀ ਉੱਥੋਂ ਹਰਿਆਣੇ 'ਚੋਂ ਆਉਂਦਾ ਹੈ, ਉਹਦੇ 'ਚ ਪਤਾ ਨਹੀਂ ਜ਼ਹਿਰ ਮਿਲਾ ਦਿੱਤਾ ਗਿਆ, ਜਾਂ ਉਹਨੇ ਕਿਹਾ ਕਿ ਵੀ ਉਹਦੇ 'ਚ ਫੈਕਟਰੀਆਂ, ਜਾਂ ਉਹਨੂੰ ਬੀਜੇਪੀ ਇਲੈਕਸ਼ਨ ਕਮਿਸ਼ਨ ਕੋਲ ਲੈ ਗਏ। ਇਲੈਕਸ਼ਨ ਕਮਿਸ਼ਨ ਨੇ ਟਾਈਮ ਦਿੱਤਾ ਜੀ 8 ਵਜੇ ਤੱਕ ਦੱਸ ਕਿ ਵੀ ਤੂੰ ਕਿਹੜਾ ਜ਼ਹਿਰ ਮਿਲਾਇਆ ਹਰਿਆਣੇ ਵਾਲਿਆਂ ਨੇ। ਸੋ ਇਹ ਤਾਂ ਚੱਲ ਹੀ ਰਿਹਾ ਜਿਹਨੂੰ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀਆਂ। ਤੇ ਈਵਨ BBC ਦੀ ਸਟੋਰੀ ਕਿ ਵੀ ਕਿਵੇਂ ਕੇਜਰੀਵਾਲ ਜਿਹਨੂੰ ਇੱਕ ਸਟੇਜ ਦੇ ਉੱਤੇ ਜਿਹੜਾ ਉਹ ਕ੍ਰਾਂਤੀਕਾਰੀ ਅੰਨਾ ਹਜ਼ਾਰੇ ਦੀ ਮੂਵਮੈਂਟ 'ਚੋਂ ਨਿਕਲਿਆ, ਹੁਣ ਸਾਹਮਣੇ ਆ ਵੀ ਅੰਨਾ ਹਜ਼ਾਰੇ ਦੀ ਸਾਰੀ ਮੂਵਮੈਂਟ ਵਿਵੇਕਾਨੰਦ ਫਾਊਂਡੇਸ਼ਨ ਜਿਹਦਾ ਹੈਡ ਅਜੀਤ ਡੋਵਾਲ ਹੈ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਸਪਾਈ ਮਾਸਟਰ, ਉਹਨੇ ਫਾਈਨੈਂਸ ਕੀਤੀ ਸੀ। ਤਾਂ ਉਹਦੇ 'ਚੋਂ ਉੱਥੇ ਦਾ ਉਹ ਬੜਾ ਇਮਾਨਦਾਰ ਕਿ ਜੀ ਮੈਂ IIT ਦਾ ਪੜ੍ਹਿਆ ਹੋਇਆ ਔਰ ਦੂਜਾ ਔਰ ਕੁਛ ਨੇ ਤਾਂ ਉਹਨੂੰ ਕਮਿਊਨਿਸਟ ਵੀ ਉਹਨਾਂ ਜ਼ਮਾਨਿਆਂ 'ਚ ਕਿਹਾ ਸੀ, ਲੈਫਟਿਸਟ ਲੀਨਿੰਗ। ਸੋ ਫਿਰ ਹੌਲੀ ਹੌਲੀ ਇਹੀ ਕੇਜਰੀਵਾਲ ਜਿਹੜਾ ਹੈ
ਇਹ ਹਨੂਮਾਨ ਦਾ ਭਗਤ ਵੀ ਬਣ ਗਿਆ, ਟੀਵੀ ਤੇ ਬਹਿ ਕੇ ਹਨੂਮਾਨ ਚਾਲੀਸਾ ਵੀ ਸੁਣਾਉਣ ਲੱਗ ਗਿਆ। ਅੱਛਾ। ਇੰਟਰਵਿਊ 'ਚ ਇਹ ਵੀ ਕਹਿਣ ਲੱਗ ਗਿਆ ਵੀ ਜੀ ਮੇਰਾ ਪਿਓ ਤਾਂ ਪੱਕਾ RSS ਵਾਲਾ ਸੀ। ਔਰ ਫਿਰ ਇਹ ਜਿਹੜਾ 2022 ਦੇ ਵਿੱਚ ਜਦੋਂ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਇਹਨੇ ਆਪਣੀ ਪਾਰਟੀ ਦੇ ਕੈਂਡੀਡੇਟ ਖੜੇ ਕੀਤੇ ਤੇ ਉਹਦੇ 'ਚ ਉਹਨੇ ਕਿਹਾ ਸੀ ਕਿ ਭਾਰਤ ਦੀਆਂ ਭਾਰਤ ਦੇ ਕਰੰਸੀ ਨੋਟਾਂ ਦੇ ਉੱਤੇ ਹਿੰਦੂ ਦੇਵੀ ਦੇਵਤਾਵਾਂ ਦੀ ਤਸਵੀਰ ਹੋਣੀ ਚਾਹੀਦੀ ਹੈ। ਫਿਰ ਉਸਨੇ ਜਿਹੜਾ 2024 ਦੇ ਵਿੱਚ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦਾ ਸੀ ਤਾਂ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਰਾਮਲੀਲਾ ਦਾ ਮੰਚਨ ਕੀਤਾ। ਫਿਰ ਜਿਹੜਾ ਵੱਡੇ ਜਿਹੜੇ ਇਹਨਾਂ ਦੇ ਨੇਤਾ ਜਾਂ ਦੂਜੇ ਨੇ ਭੰਡਾਰੇ, ਪ੍ਰਸ਼ਾਦ ਵਿਤਰਨ, ਸ਼ੋਭਾ ਯਾਤਰਾਵਾਂ ਨੂੰ ਸਰਕਾਰੀ ਖਰਚੇ ਦੇ ਉੱਤੇ ਉਹਨਾਂ ਨੂੰ ਫਾਈਨੈਂਸ ਕਰਦੇ ਨੇ। ਔਰ ਕੁਝ ਦਿਨ ਬਾਅਦ ਉਹਦੇ ਪ੍ਰਾਣ ਪ੍ਰਤਿਸ਼ਠਾ ਦੇ ਅਰਵਿੰਦ ਕੇਜਰੀਵਾਲ ਆਪਣੇ ਟੱਬਰ ਨਾਲ ਅਯੁੱਧਿਆ ਦੇ ਰਾਮ ਮੰਦਿਰ ਦਰਸ਼ਨਾਂ ਲਈ ਵੀ ਗਏ। ਔਰ ਜਦੋਂ ਕਿ ਆਪੋਜੀਸ਼ਨ ਪਾਰਟੀਆਂ ਨੇ ਇੱਕ ਦੂਰੀ ਬਣਾ ਕੇ ਰੱਖੀ, ਫਿਰ ਉਹਨਾਂ ਨੇ ਪਿਛਲੇ ਦਿਨਾਂ 'ਚ ਕਿਹਾ ਕਿ ਜਿਹੜੀ ਰਾਮ ਰਾਜ ਦੇ ਵਿੱਚ 10 ਸਿਧਾਂਤ ਸੀ ਮੇਰੀ ਸਰਕਾਰ ਉਹਦਾ ਪਾਲਣ ਕਰਦੀ ਹੈ। ਫਿਰ ਉਹਨੇ ਕਿਹਾ ਕਿ ਜੀ ਇਹ ਇੰਨੀ ਬਜ਼ੁਰਗ ਉਮਰ ਦੇ ਜਿਹੜੇ ਨੇ ਉਹਨਾਂ ਨੂੰ ਅਸੀਂ ਫ੍ਰੀ ਤੀਰਥ ਯਾਤਰਾ ਕਰਵਾਵਾਂਗੇ, ਉਹ ਪੂਰਾ ਲੈ ਕੇ ਹਰਿਦੁਆਰ ਤੇ ਦੂਜਾ ਜਾਂਦਾ ਹੈ। ਔਰ ਈਵਨ ਹੁਣ ਉਹਨੇ ਇਹ ਕਿਹਾ ਸੀ ਕਿ ਜੀ ਜਿਹੜੇ ਮੰਦਿਰਾਂ ਦੇ ਪੁਜਾਰੀ ਤੇ ਗ੍ਰੰਥੀ ਨੇ ਉਹਨਾਂ ਨੂੰ 18,000 ਰੁਪਈਆ ਦਿੱਤਾ ਜਾਏਗਾ। ਸੋ ਤੁਸੀਂ ਜੇ ਕੁੱਲ ਮਿਲਾ ਕੇ ਦੇਖੋ, ਵੈਸੇ ਇਹ ਪੰਜਾਬ ਦੀ ਬਹੁਤ ਵੱਡੀ ਬਦਕਿਸਮਤੀ ਹੈ ਕਿ ਜਦੋਂ ਪੰਜਾਬ ਕਾਂਗਰਸ ਔਰ ਅਕਾਲੀ ਬਾਦਲ ਦਲ ਇਹਨਾਂ ਦੋਨਾਂ ਤੋਂ ਛੁਟਕਾਰਾ ਪਾਉਣ ਲਈ ਤਿਆਰ ਸੀ, ਲੋਕ ਸਤੇ ਹੋਏ ਸੀ ਕਿ ਜੀ ਇਹਨਾਂ ਨਾਲੋਂ ਭਾਵੇਂ ਕਾਲਾ ਚੋਰ ਆ ਜਾਏ। ਬਦਕਿਸਮਤੀ ਇਹ ਕਿ ਉਸ ਸਪੇਸ ਨੂੰ ਨਾ ਕਿਸਾਨ ਜਥੇਬੰਦੀਆਂ, ਉਹ ਵੀ ਰਾਜੇਵਾਲ ਵਰਗਿਆਂ ਨੇ ਜਿਸ ਕਿਸਮ ਦੀ ਗਦਾਰੀ ਕੀਤੀ, ਨਾ ਪੰਥਕ ਧਿਰਾਂ, ਅਕਾਲੀਆਂ ਦਾ ਤਾਂ ਬੇੜਾ ਗਰਕ ਹੋਇਆ ਹੀ ਹੋਇਆ ਸੀ। ਤੇ ਉਹਦਾ ਨਤੀਜਾ ਇਹ ਕਾਲਾ ਚੋਰ 92 ਸੀਟਾਂ ਲੈ ਕੇ ਪੰਜਾਬ 'ਚ ਆ ਕੇ ਬਹਿ ਗਿਆ। ਔਰ ਅੱਜ ਜਿਵੇਂ ਅੱਖਾਂ ਬੰਦ ਕਰਕੇ ਪੰਜਾਬ ਦੀਆਂ ਇਹ ਸਾਰੀਆਂ ਹੀ ਭੰਤਾ ਮਾਨ ਤੋਂ ਲੈ ਕੇ ਸਭ ਲੱਗੇ ਹੋਏ ਨੇ ਕੇਜਰੀਵਾਲ। ਇੱਕ ਪਾਸੇ ਬੀਜੇਪੀ ਨੂੰ ਅਸੀਂ ਕਹਿੰਦੇ ਆ ਜੀ RSS ਹਿੰਦੂਤਵਾ, ਹਿੰਦੂ ਰਾਸ਼ਟਰ, ਕੇਜਰੀਵਾਲ ਇਹਨਾਂ ਦਾ ਵੀ ਪਿਓ ਹੈ। ਔਰ ਅਸੀਂ ਤਾਂ ਵੈਰੀ ਬਿਗਨਿੰਗ 'ਚ ਕਿਹਾ ਸੀ ਵੀ ਇਹ RSS ਦੀ B ਟੀਮ ਹੈ। ਤੇ ਹੁਣ ਇੱਕ ਪਾਸੇ ਰਾਮ ਰਹੀਮ ਆ ਗਿਆ, ਇੱਕ ਪਾਸੇ ਕੇਜਰੀਵਾਲ ਦਾ ਹਿੰਦੂਤਵ ਹੈ, ਤੇ ਤੁਸੀਂ ਬਾਹਰ ਬੈਠੇ ਜਿਹੜਾ ਉਹ ਤਮਾਸ਼ਾ ਦੇਖੋ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਬਾਰੇ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਹਣ ਮਾਲ ਜੀ ਸਾਡੇ ਪਹਿਲੇ ਵਿਊਅਰ ਨੇ ਔਰ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ ਵੀ ਔਰ ਸਿੰਘ ਗਰਚਾ ਜੀ, ਇੰਦਰਜੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਸਿੰਘ ਗਰਚਾ, ਗੁਰਮੁਖ ਸਿੰਘ ਗੁਰਮੁਖ, ਰਾਜਬਿੰਦਰ ਜੀ ਔਰ ਪਰਮਿੰਦਰ ਜੀ, ਫਿਰ ਇਸੇ ਤਰ੍ਹਾਂ ਪੰਗੂ ਸਾਹਿਬ ਜੀ, ਫਿਰ ਕਿਰਪਾਲ S ਜੀ, ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਕਿਰਪਾਲ S ਲਿਖਦੇ ਨੇ, ਖਾਲਸਾ ਰਾਜ ਦੁਨੀਆ ਦੇ ਲੋਕਤੰਤਰ ਦੀ ਨੀਂਹ ਹੈ, ਖਾਲਸਾ ਹੀ ਗੁਰੂ ਦਾ ਸਾਂਝਾ ਅੰਮ੍ਰਿਤ ਸਰੋਵਰ ਹੈ, ਖਾਲਸਾ ਹੀ ਹਰ ਬੰਧਨ ਤੇ ਗੁਲਾਮੀ ਤੋਂ ਮੁਕਤੀ ਦਿੰਦਾ ਹੈ, ਔਰ ਖਾਲਸਾ ਹੀ ਮਨੁੱਖਾ ਜੀਵਨ ਦਾ ਆਧਾਰ ਹੈ, ਖਾਲਸਾ ਹੀ ਜੀਵਨ ਦੀ ਆਜ਼ਾਦੀ ਦਾ ਪਹਿਲਾ ਤੇ ਆਖਰੀ ਸੱਚ ਹੈ। ਸਰ ਕਿਰਪਾਲ ਸਿੰਘ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ। ਹਾਂਜੀ। और ब्लैकिया गेमिया जी भी और अमन सिंह खालसा जी भी और धर्म सिंह जी और इंद्रजीत सिंह संधू जी, सुखजीवन बच्चू जी, नुपा जी और इसी तरह धर्म सिंह जी, ऑल अबाउट ट्रूथ एंड सिखिज्म जी, ये सब सानू फतेह बुलाते हैं और खालसा जिंदाबाद कहते हैं जी। वाहिगुरू जी का खालसा, वाहिगुरू जी की फतेह। मोहम्मद याकूब जी आए ने, ये भी सानू कहते हैं कि जी डॉक्टर साहब मिस नीलम, उम्मीद है कि आप खैरियत से होंगे और खैरियत है और अभी घर पहुंचा हूं, जरा बाहर गया था। ओके, वेलकम बैक, थैंक यू। कल ਤੁਸੀਂ ਨਹੀਂ ਆਏ ਤੇ ਅਸੀਂ ਮਿਸ ਕੀਤਾ, ਫਿਕਰਮੰਦੀ ਹੋਈ ਕਿ ਭਾਈ ਤੁਸੀਂ ਠੀਕ ਠਾਕ ਹੋ। ਹਾਂਜੀ ਬਿਲਕੁਲ। ਫਿਰ ਇਸੇ ਤਰ੍ਹਾਂ ਸੁਰਜੀਤ ਕੌਰ ਜੀ, ਫਿਰ ਜਸਵਿੰਦਰ ਗਿੱਲ जी, फिर मोहम्मद याकूब जी कहते हैं यकीन करें डॉक्टर साहब, आज भी न्यूयॉर्क के बड़े छोटे गुरुद्वारा में इंडिया के एजेंट तशरीफ लाते हैं, जैसे आप लाते हैं। हाँ जी, तो आप समझ ही गए हैं मेरा इशारा किधर है। और इसी तरह फिर उन्होंने हैगा ये, हाँ जी, मोहम्मद याकूब जी फिर लिखते हैं, आपने और हम में हमेशा गद्दारों की वजह से नुकसान हुआ है। यस, और उन्होंने बिल्कुल ठीक किया कि इस घर को आग लग गई, घर के चिराग से। हाँ जी। और फिर बलियार सिंह कंग जी, और फिर इसी तरह हैप्पी यूट्यूबर जी और गुरजीत सिंह जी और रंधावा जी,
ਕੁਲਦੀਪ ਸਿੰਘ ਜੀ ਔਰ ਸੁਖਦੇਵ ਸਿੰਘ ਜੀ, ਮਨਪ੍ਰੀਤ ਸਿੰਘ ਢਿੱਲੋਂ ਜੀ, ਜਰਨੈਲ ਸਿੰਘ ਗਰੇਵਾਲ ਜੀ, ਸ਼ਿੰਦਰ ਕੌਰ ਜੀ ਔਰ ਫਿਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ। ਕਹਿੰਦੇ ਮੋਦੀ ਇਜ਼ ਕਮਿੰਗ ਹੇਅਰ ਵੈਰੀ ਸੂਨ ਟੂ ਮੀਟ ਪ੍ਰੈਜ਼ੀਡੈਂਟ ਟਰੰਪ। ਔਰ NS ਬਿੱਟੂ ਜੀ, ਫਿਰ ਹਾਂਜੀ मोहम्मद याकूब जी कहते हैं कि कुंभ के मेले में क्या कुछ होता है। यस, आप अच्छी तरह जानते हैं डॉक्टर साहब, गंदी और बदबूदार कहते हैं जी 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 बिल्कुल। और फिर इसी तरह गुरजीत सोही जी और मोहन सिंह जी, अमरजीत सैनी जी, राजनप्रीत सिंह जी, अमरजीत सैनी अगैन एंड फिर नासर MJ कहते cows are flexible to which direction the wind blows। और रंजीत सिंह जी, फिर इसी तरह निहंग सिंह जी, फैबुलस फैंटास्टिक प्रोग्राम। और शुक्रिया निहंग सिंह जी, बहुत मेहरबानी। कौर शरणजीत जी कहते राजनीति नाच नचावे भैया भैया। हाँ। कुलदीप कौर जी, सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स साडे प्रोग्राम का समा ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲੈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TVRE4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।